ਤੇ ਉਸ ਤੋਂ ਬਾਅਦ ਵੱਡੀ ਦੁਨੀਆ ਆ ਵੇਖ ਇਹਨੂੰ ਮਹੱਲੇ 'ਚ ਇਹਦੇ ਸਾਰੇ ਭਰਾਵਾਂ ਨੂੰ ਗੁੱਜਰ ਬਾਦਸ਼ਾਹ ਕਹਿੰਦੇ, ਇਹਨੂੰ ਇਕੱਲੇ ਨੂੰ ਗੂਗਲ ਬਾਦਸ਼ਾਹ ਕਹਿੰਦੇ। ਉਸਤਾਦ ਜੀ ਇੱਕ ਹੋਰ ਗੱਲ ਆ, ਇਹਨੂੰ ਇਤਰਾਜ਼ ਹੈਗਾ, ਕਹਿੰਦਾ ਦਫ਼ਤਰ 'ਚ ਸਾਰੇ ਮੈਨੂੰ ਚੂਈ ਚੂਈ ਕਹਿੰਦੇ ਉਸ ਮਜ਼ਾ ਤੋਂ ਗਿਆ ਨਹੀਂ ਇਹ ਵੀ ਸ਼ਿਕਾਰ ਤੇ ਗਿਆ ਵਾ, ਇਹਨੇ ਨਾ ਮੁਰਗਾਬੀ ਇੰਜ ਕਰਕੇ ਮਾਰੀ ਗੋਲੀ ਟਸਾ, ਉਹ ਇੱਧਰ ਦੀ ਲੰਘ ਗਈ ਤੇ ਉਹ ਮੁਰਗਾਬੀ ਕਹਿੰਦੀ ਨਹੀਂ ਵੱਜੀ ਨਹੀਂ ਵੱਜੀ ਨਹੀਂ ਵੱਜੀ। ਨਹੀਂ ਲੱਗਦਾ ਨਹੀਂ ਲੱਗਦਾ। अस्सलाम वालेकुम नाज़रीन, टी टाइम में खुश आमदीद। हालात बहुत बदल गए ने, जिंदगी अजीब जी होंदी जा रही उस्ताद जी। चल मेहनत भी बहुत की उस्ताद, बस हुण ना यार की होया उस्ताद जी? आ गया है। ਤਾਜੀ ਗਾਣਾ ਸੁਣਾਓ, ਹੈਪੀ ਤੇ ਕਰੋ ਨਾ ਪਹਿਲੇ ਸਭ ਓਏ ਤੋਂ ਚੁੱਪ ਏ। ਛੱਡੋ। पहले हैप्पी नहीं, पहले उधर जरा हैप्पी सानू करन दे। ਤਾਜੀ ਹੁਣ ਮੈਂ नहीं नहीं ठहर जा एक मिनट नाज़रीन, गल ये है कि बई आ बैठा मूँह ते ठीक है जी। पहले भी इत्थों बड़े लोग गए ने इदां ही, बंदा पुछे कि यार ਇਹਦੀ नहीं मैं हुण गल कर रहा, ਇਹਦੀ ਬਾਅਦ ਚ ਕਰਾਂਗੇ। गल ये है कि ਜਾਂ ਤੇ ਤੁਸੀਂ ਇੰਨੇ ਚ ਹਿੰਮਤ ਤੁਹਾਡੇ ਚ ਹੋਵੇ, ਇਖਲਾਕੀ ਜ਼ਰੂਰਤ ਹੋਵੇ ਤੇ ਤੁਸੀਂ ਤੇ ਖਲੋ ਕੇ ਤੇ ਮੂੰਹ ਤੇ ਗੱਲ ਕਰਕੇ ਜਾਓ, ਠੀਕ ਹੈ ਨਾ, ਕਿ ਭਾਜੀ ਅਸੀਂ ਐਸ ਤੋਂ ਚੱਲੇ ਆ, ਸਾਨੂੰ ਤੁਹਾਡੇ ਤੋਂ ਆਹ ਤਕਲੀਫ ਆ, ਠੀਕ ਹੈ ਜੀ। ਇੱਥੋਂ ਚਲੇ ਜਾਣਾ, ਦੱਸਣਾ ਵੀ ਨਾ, ਆਉਣਾ ਵੀ ਨਾ, ਉਸ ਤੋਂ ਬਾਅਦ ਬਾਹਰ ਜਾ ਕੇ ਕੋ ਪੁੱਛ ਲਵੇ ਤੇ ਉਹਨੂੰ ਕਹਿਣਾ ਜੀ ਐਦਾਂ ਸਿੱਧਾ, ਇਹ ਇੱਥੇ ਤੂੰ ਜਾ ਕਹਿ ਕੇ ਸਾਨੂੰ, ਬਿਲਕੁਲ ਠੀਕ ਹੈ ਜੀ। ਹੁਣ 4 5 6 ਦਿਨ ਬਲਕਿ ਮੈਂ ਕਿੰਨੇ ਦਿਨ, ਬਲਕਿ ਨਹੀਂ 4 5 6 ਨਹੀਂ ਜ਼ਿਆਦਾ ਹੋ ਗਏ, ਉਹ ਵੀ ਪਾ ਲਓ ਵਿੱਚ, ਦੁਬਈ ਵੀ 12 12 ਦਿਨ ਹੋ ਗਏ ਨੇ। 12 ਦਿਨਾਂ ਚੋਂ 6 ਦਿਨ ਤੇ ਆਫੀਸ਼ੀਅਲ ਛੁੱਟੀਆਂ ਸੀ, 5 6 ਦਿਨ ਇੱਕ ਕਰੈਕਟਰ ਨਹੀਂ ਆਇਆ। ਤਾਜੀ ਮੈਂ ਚੁੱਪ ਕਰ ਜਾ। ਓਕੇ ਓਕੇ, ਇਹਨੂੰ ਸਾਰਿਆਂ ਨੇ ਫੋਨ ਕੀਤੇ, ਇਹਨੇ ਕਿਸੇ ਦਾ ਫੋਨ ਨਹੀਂ ਸੁਣਿਆ, ਠੀਕ ਹੈ ਜੀ। ਕਿਸੇ ਨੇ ਨਾ ਕੋਈ ਗੱਲਬਾਤ ਨਹੀਂ ਕੀਤੀ, ਰਾਬਤਾ ਨਹੀਂ ਇਹਨੇ ਕੀਤਾ। ਹੁਣ ਅਸੀਂ ਸ਼ੋਅ ਕਰ ਰਹੇ ਹਾਂ, ਜ਼ਾਹਿਰ ਪਤਾ ਸ਼ੋਅ ਮਜਬੂਰੀ ਅਸੀਂ ਕਰਨੇ ਆ। ਸਾਨੂੰ ਲੋਕੀ ਪੁੱਛਦੇ ਜੀ ਬਾਸ ਨਹੀਂ ਆਇਆ, ਬਾਸ ਨਹੀਂ ਹੈ, ਬਾਸ। ਹੁਣ ਇੱਕ ਮਿਸਾਲ ਆ, ਮੈਂ ਕਹਾਂ ਜੀ ਉਹ ਨਹੀਂ ਆਇਆ ਜੀ, ਉਹ ਚਲਾ ਗਿਆ ਜੀ, ਪਤਾ ਨਹੀਂ ਕੀ ਗੱਲ ਹੈ। 80% ਲੋਕਾਂ ਨੇ ਕਹਿਣਾ ਯਾਰ ਜੇ ਇਹੀ ਚੰਗਾ ਰਹਿ ਗਿਆ ਦੁਨੀਆ ਤੇ ਇਕੱਲਾ, ਬਾਕੀ ਸਾਰੇ ਨਹੀਂ ਚੰਗੇ। ਉਹ ਤਾਂ ਜਿਹੜਾ ਜਾਂਦਾ ਇਹ ਕਹਿੰਦਾ ਇਹ ਉਹਦੇ ਵੈਰ ਪੈ ਜਾਂਦਾ, ਉਹਨੂੰ ਕਹਿੰਦਾ ਜੀ ਉਹ ਚੰਗਾ ਨਹੀਂ ਸੀ, ਉਹ ਫਲਾਣਾ। ਇੱਕ ਮਿਸਾਲ ਆ, ਜਾਂ ਮੈਨੂੰ ਦੱਸ ਕੇ ਨਹੀਂ ਗਿਆ, ਜਾਂ ਜੀ ਮੈਂ ਉਹਨੂੰ ਕੀ ਕਿਹਾ, ਜਾਂ ਇਹ ਹੀ ਰਹਿ ਗਿਆ ਇਕੱਲਾ। ਸਹੀ ਗੱਲ, ਸਵਾਲ ਪੈਦਾ ਸਮਝ। ਮੈਂ ਚੁੱਪ ਕੀਤਾ, ਮੈਂ ਕਿਹਾ ਹੁਣ ਮੈਂ ਕੀ ਕਵਾਂ ਲੋਕਾਂ ਨੂੰ। ਇੱਕ ਸ਼ੋਅ 'ਚ ਮੈਂ ਹਲਕਾ ਜਿਹਾ ਕਹਿਤਾ ਕਿ ਭੈਣ ਉਹ ਆਪ ਨਹੀਂ ਆ ਰਿਹਾ, ਸਾਨੂੰ ਨਹੀਂ ਉਹਦਾ ਪਤਾ, ਲੇਕਿਨ ਲੋਕਾਂ ਨੇ ਕਹਿਣਾ ਲਓ ਜੀ ਕੋਈ ਗੱਲ ਆ, ਕੋਈ ਬਾਤ ਆ ਬੈਠਾ ਭਾਜੀ ਮੂੰਹ ਤੇ। ਭਾਜੀ ਤੁਸੀਂ ਪਹਿਲੇ ਇਹ ਦੱਸੋ ਕਿ ਤੁਹਾਨੂੰ ਮੇਰੇ ਤੋਂ ਕਦੀ ਕੋਈ ਤਕਲੀਫ? ਤਾਜੀ ਆ ਤੁਸੀਂ ਕਿਹਾ ਇਹ ਚਲਾ ਗਿਆ ਇੱਥੋਂ, ਮੈਂ ਤਾਜੀ ਜਿੰਨੇ ਤੁਸੀਂ ਚੰਗੇ ਆ ਨਾ, ਬੰਦਾ ਆਪ ਨਹੀਂ ਜਾਏਗਾ ਕਦੀ ਵੀ। ਮੈਂ ਤੇ ਨਹੀਂ ਜਾਵਾਂਗਾ, ਇਹ ਜਾਣ ਜਿੱਦਾਂ ਮਰਜੀ। ਨਹੀਂ ਮੇਰੀਆਂ ਤਾਰੀਫਾਂ ਨਹੀਂ ਕਰਨੀਆਂ, ਆਪਣਾ ਮੁੱਦਾ ਬਿਆਨ ਕਰਨਾ ਵਾ। ਫਿਰ ਉਹ ਕਹਿੰਦਾ ਗੱਡੀ ਧਵਾਉਣ ਦਾ, ਕਹਿੰਦੇ ਮੈਨੂੰ ਉਹ ਦੁੱਖ ਲੱਗਦਾ। ਨੋਟ ਕਾਮੇਡੀ ਫੈਸਲ, ਹਰ ਟਾਈਮ ਮਰਾਸਪੁਣਾ ਨਹੀਂ ਚੰਗਾ ਹੁੰਦਾ। ਓਕੇ ਸਮਝ ਆਈਏ? ਫਿੱਸੇ ਡੱਡੂ ਵਰਗਾ ਤੇਰਾ ਨਾਕਾ, ਕਾਮੇਡੀ ਹਰ ਟਾਈਮ ਨਹੀਂ ਸੋਹਣੀ ਲੱਗਦੀ। ਸਮਝ ਆ ਰਹੀ ਹੈ? ਪੁਰਾਣੇ ਖਾਰ ਵਾਂਗੂ ਅੱਖਾਂ ਵਿੱਚ ਵੜੀਆਂ। ਮੇਰੀ ਹਮਾਇਤ ਤੇ ਗੱਲ ਸੁਣ ਡੋਲਣਾ, ਮੈਂ ਕਹਿ ਰਿਹਾ ਕਿ ਤੈਨੂੰ ਕੋਈ ਗਿਲਾ ਸ਼ਿਕਵਾ ਚਲੋ ਭਾਵੇਂ ਤੂੰ ਇੱਥੇ ਹੈ ਵੀ ਆ, ਤੂੰ ਕੋਈ ਗਿਲਾ ਸ਼ਿਕਵਾ ਦੱਸ ਦੇ ਡੋਨਰ ਕਿ ਭਾਜੀ ਇਸ ਪਾਸਿਓਂ ਆ ਭਾਈ ਚੰਗਾ ਨਹੀਂ ਹੈਗਾ, ਇੱਥੇ ਸਾਡਾ ਨਾਲ ਜ਼ੁਲਮ ਹੁੰਦਾ। ਉਹਨੂੰ ਕੀ ਦੱਸਦਾ? ਉਹ ਤਾਜੀ ਇੱਧਰ ਦੱਸ ਜਾਂ ਉੱਧਰ ਕੈਮਰੇ 'ਚ ਦੱਸ। ਉਹ ਕੈਮਰੇ 'ਚ ਵੀ ਉਹ ਦੱਸਾਂ ਯਾਰ ਖੁੱਲ ਕੇ ਗੱਲ ਕਰ, ਪਹੁੰਚ ਕੇ ਇੱਕ ਦਿਨ ਮੁਕਰਰ ਆ, ਪਰ ਖੁੱਲ ਕੇ ਗੱਲ ਕਰ। ਓਕੇ, ਮੈਂ ਵਿੱਚ ਵਿੱਚ ਜਿੱਥੇ ਹਟੂੰਗਾ ਨਾ ਪੂਰੀ ਕਰਦੀ ਗੱਲ। ਤਾਜੀ ਸਭ ਤੋਂ ਪਹਿਲੇ ਮੈਂ ਮਾਜ਼ਰਤ ਕਰ ਲੈ ਆ ਵੀ ਕੰਮ ਕਰੀ ਜਾਂਦਾ ਵਾ। ਹੋਰ ਉਹਦੀ ਸਿਗਰ ਸੁਣੋ। ਅੱਛਾ ਚਲੋ ਜੀ ਚਲੋ। ਉਸ ਤੋਂ ਬਾਅਦ ਮੈਂ ਆਡੀਅנס ਕੋ ਭਾਈ ਮਾਫੀ ਮਾਫੀ। ਹਾਂ ਸਹੀ ਹੈ। ਤੇ ਉਸ ਤੋਂ ਬਾਅਦ ਵੱਡੀ ਦੁਨੀਆ ਆ ਵੇਖ, ਮੰਨ ਗਿਆ ਭਾਈ ਤੈਨੂੰ ਨਾ ਆ ਮੈਂ ਇਹ ਖਿੱਚ ਕੇ ਕਰ ਰਿਹਾ, ਇਹ ਦਿਲੋਂ ਨਹੀਂ ਕਰ ਰਿਹਾ। ਤਾਜੀ ਦਿਲੋਂ ਕਰ ਰਿਹਾ, ਜੈਨੂਇਨ। ਨਹੀਂ ਤੇ ਮੈਂ ਅੱਗੇ ਦਿਲੋਂ ਕਦੀ ਅੱਛਾ ਹੁਣ ਆ ਰਹਿ ਗਿਆ। ਨਹੀਂ ਇਹ ਭਰਾ ਵਾ, ਭਰਾ ਲੜਦੇ ਰਹਿੰਦੇ ਆ, ਕਦੀ
ਦਿਲ ਨਹੀਂ ਦਿਖਾਉਂਦੇ ਕਿਸੇ ਦਾ ਫਰੀਦ ਵੀ ਮੈਂ ਅੱਛਾ ਮੈਂ ਇਹੀ ਤਾਂ ਪੁੱਛ ਰਿਹਾ ਯਾਰ ਮੈਂ ਤੇਰਾ ਦਿਲ ਕਿਹੜਾ ਦੁਖਾਇਆ ਇਹ ਦੱਸ। ਤਾਜੀ ਤੁਸੀਂ ਤੇ ਤੁਸੀਂ ਪਿਆਰ ਹੀ ਨਾ ਦਿੱਤਾ ਕਿ ਮੈਂ ਵੀ ਫਿਰ ਖਰਾਬ ਹੋ ਗਿਆ। ਮੈਂ ਵੀ ਅੱਗੇ ਇਦਾਂ ਹੀ ਪਿਆਰ ਦਿੱਤਾ ਤਾਜੀ, ਯਕੀਨ ਕਰੋ। ਅੱਛਾ ਖਰਾਬ ਹੋਣਾ ਵੀ ਤੁਹਾਡੀ ਵਜ੍ਹਾ ਤੋਂ। ਹਾਂਜੀ ਸਹੀ ਗੱਲ ਆ। ਮੈਂ ਸਾਡੇ ਕੋਲ ਵਜ੍ਹਾ ਵੀ ਕੋਈ ਨਹੀਂ। ਬਹੁਤ ਸੋਹਣੀ ਗੱਲ ਕੀਤੀ ਯਾਰ ਵਾਹ ਅੱਬਾਸ ਲੈ ਦੇ ਤਾਜੀ ਹਾਂਜੀ ਜਿੰਨੀ ਤਾਜੀ ਉਹਨਾਂ ਨੇ ਛੋੜ ਦਿੱਤੀ ਮੈਂ ਵੀ ਅੱਗੇ ਮੈਂ ਕਿਹਾ ਕੋਈ ਨਹੀਂ, ਉਹਨਾਂ ਨੇ ਫਾਇਦਾ ਚੱਕਿਆ ਹੈ ਤਾਜੀ। ਕਿ ਉਹਨਾਂ ਨੇ ਫਾਇਦਾ ਉਹਦੀ ਫਾਇਦਾ ਨਹੀਂ ਜਿਹੜੀ ਮੈਂ ਦਿੱਤੀ ਅੱਗੇ ਛੂਟ। ਯਾਰ ਮੈਂ ਦੱਸਦਾ ਨਾਜ਼ਰੀਨ ਨੇ ਇਹ ਆਇਆ ਅੱਜ ਇਹਨੇ ਮੈਨੂੰ ਦੱਸਿਆ ਪ੍ਰੋਬਲਮ ਦੱਸੀ ਇਹਨੇ ਮੈਨੂੰ। ਕੁਝ ਲੋਕਾਂ ਦੀ ਕੁਝ ਲੋਕ ਨੇ ਉਹਨਾਂ ਦੀ ਵਜ੍ਹਾ ਤੋਂ ਪ੍ਰੋਬਲਮ। ਇਹਨੂੰ ਮੈਂ ਕਿਹਾ ਕਿ ਉਹਨਾਂ ਲੋਕਾਂ ਦੀ ਪ੍ਰੋਬਲਮ ਆ ਤੇ ਸਾਨੂੰ ਕਾਦੀ ਸਜ਼ਾ ਵਾ, ਇਹਨਾਂ ਨੂੰ ਕਾਦੀ ਸਜ਼ਾ ਵਾ। ਤਾਜੀ ਸਿੱਧੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਮੈਂ ਹਿਸਾਬ ਲਾ ਲਿਆ। ਓ ਯਾਰ ਗੱਲ ਕਰਨ ਦੇ ਨਾ, ਉਹ ਸਲਮਾਨ ਨੇ ਕੀ ਕਿਹਾ ਉਹ ਵੀ ਦੱਸ ਦੇ। ਦੱਸ ਹੋਇਆ ਕੀ ਸੀ ਇਹ ਦੱਸ, ਆਇਆ ਕਿਉਂ ਨਹੀਂ? ਸਾਡੀ ਕੋਈ ਗਲਤੀ ਸੀ? ਤਾਜੀ ਆਖਰਲਾ ਜਿਹੜਾ ਮੇਰਾ ਫੋਨ ਹੋਇਆ ਸਲਮਾਨ ਭਾਈ ਨਾਲ, ਤੁਸੀਂ ਕਿਹਾ ਨਾ ਫੋਨ ਦੀ ਗੱਲ, ਫੋਨ ਹੀ ਜਦੋਂ ਹੁਣ ਯੈਸ ਹੀ ਨਾ ਹੋਵੇ। ਯਾਰ ਤੂੰ ਇਹ ਦੱਸ ਸਾਡੇ ਕੋਈ ਵਜ੍ਹਾ ਸੀ ਜਾਂ ਤੇਰੀ ਆਪਣੀ ਵਜ੍ਹਾ ਸੀ ਕੋਈ? ਆਪਣੀ ਨਹੀਂ ਸਾਡੇ ਦਫ਼ਤਰ ਦੀ ਵਜ੍ਹਾ ਸੀ ਜਾਂ ਤੇਰੇ ਘਰ ਦਾ ਗਰੋਲਾ ਸੀ ਮੇਰਾ ਜਾਂ ਬਾਹਰ ਦਾ, ਇਸ ਦਫ਼ਤਰ ਤੋਂ ਬਾਹਰ ਦਾ ਗਰੋਲਾ ਸੀ? ਘਰ ਦਾ ਰੋਲਾ ਸੀ। ਘਰ ਦਾ ਜਾਂ ਬਾਹਰ ਦਾ? ਯਾਨੀ ਸਾਡੇ ਦਫ਼ਤਰ ਨਾਲ ਤਾਂ ਕੋਈ ਤਲਕ ਨਹੀਂ, ਕੋਈ ਤਲਕ ਨਹੀਂ ਜਿਹਦੀ ਵਜ੍ਹਾ ਤੋਂ ਤੂੰ ਨਹੀਂ ਆਇਆ। ਯਾਨੀ ਤੈਨੂੰ ਗੁੱਸਾ ਕੋਈ ਹੋਰ ਸੀ? ਹਾਂਜੀ। ਹਲੋ ਜੀ ਭੈਣ, ਤੂੰ ਇਹ ਬਿਆਨ ਕਿਸੇ ਦਬਾਅ 'ਚ ਤਾਂ ਨਹੀਂ ਦੇ ਰਿਹਾ? ਦੱਸ ਯਾਰ ਯਾਨੀ ਉਹ ਦੱਸਣਾ ਇਹ ਚਾਹ ਰਿਹਾ ਕਿ ਉਹਦੀ ਕੋਈ ਇੰਟਰਨਲੀ ਘਰੇਲੂ ਮਸਲੇ ਦੀ ਵਜ੍ਹਾ ਤੋਂ ਇਹ ਹਾਈਪਰ ਹੋ ਗਿਆ, ਐਂਜ਼ਾਈਟੀ ਦੇ ਪੇਸ਼ੈਂਟ ਹੋ ਗਿਆ। ਹੈ ਪਰ ਨਹੀਂ ਗੁੱਸਾ, ਉਹ ਜਿਹੜਾ ਗਲਤ ਫੈਸਲਾ ਹੁੰਦਾ ਆ ਉਹ ਹੀ ਹੁੰਦਾ। ਅੱਛਾ ਹੁਣ ਜਦੋਂ ਤੂੰ ਉਹਨੂੰ ਆਪਣਾ ਡੱਡੂ ਜੂ ਬਣਾਇਆ ਵਾ ਹਾਂਜੀ ਤੇ ਹੁਣ ਉਹਨੂੰ ਬੋਲਣ ਦੇ। ਉਹਦਾ ਉਸਤਾਦ ਜੀ ਘਰੇਲੂ ਵਜ੍ਹਾ ਤੋਂ ਕਿਸੇ ਨਾਲ ਉਹਨਾਂ ਨੂੰ ਡਿਪਰੈਸ਼ਨ ਚ ਆ ਗਿਆ। ਕਹਿੰਦਾ ਮੈਂ ਖੁਦਕੁਸ਼ੀ ਕਰ ਲੈਣੀ, ਮੈਂ ਸਾਰਾ ਟੱਬਰ ਮਾਰ ਦੇਣਾ, ਇੰਜ ਦੀਆਂ ਗੱਲਾਂ ਕਰਨ ਦੇ। ਜੰਜ ਸਾੜ ਦਾਂਗਾ ਸਾਰੀ। ਆਹੋ ਹੱਥੀ ਨਹੀਂ ਲਾੜਾ ਫੈਸਲ ਦਾਂਗਾ। ਸਾਹਿਬ ਇਦਾਂ ਨਹੀਂ ਕਿਹਾ ਉਹਨੇ ਟੱਬਰ ਮਾਰ ਉਹ ਯਾਰ ਮੇਰੇ ਨਾਲ ਫੋਨ ਤੇ ਅੱਧਾ ਪੌਣਾ ਘੰਟਾ ਗੱਲ ਹੋਈ। ਪਰੇਸ਼ਾਨ ਸੀ ਔਰ ਘਰ ਬੈਠਾ ਰੋਂਦਾ ਰਿਹਾ ਕਿ ਇਹਦੇ ਘਰਦਿਆਂ ਦੇ ਕੋਈ ਮਾਮਲਾ ਦੀ ਕੋਈ ਇਹਦੇ ਹੈ ਸੀ, ਪਰਸਨਲ ਸੀ ਇਹਦਾ। ਬਹਰਹਾਲ ਉਹਦੀ ਵਜ੍ਹਾ ਤੋਂ ਉਸਤਾਦ ਜੀ ਉਹ ਕਹਿੰਦਾ ਯਾਰ ਮੈਨੂੰ 4 ਦਿਨ ਨਾ ਮੈਂ ਆਉਣਾ ਹੀ ਨਹੀਂ ਹੈਗਾ। ਤੇ ਫਿਰ ਇਹਦੀ ਗਲਤੀ ਸਭ ਤੋਂ ਵੱਡੀ ਉਹਦੀ ਵਜ੍ਹਾ ਤੋਂ ਕਹਿੰਦਾ 4 ਦਿਨ ਨਾ ਮੈਂ ਆਉਣਾ ਹੀ ਨਹੀਂ। ਇਹ ਕਿਹੜੀ ਗੱਲ? 4 ਦਿਨ ਨਹੀਂ 2 ਦਿਨ ਮੇਰੇ ਕੋ ਹੋਇਆ। ਖਵਾਜਾ ਸਾਹਿਬ ਤੁਹਾਡਾ ਗਵਾਹ ਜਿਹੜਾ ਨਾ ਉਹ ਠੀਕ ਅੱਛਾ ਉਹ ਤੋਂ ਬਾਅਦ ਉਹਨੇ ਇਹ ਸੋਚਿਆ ਕਿ 4 ਦਿਨ ਬਾਅਦ ਮੈਂ ਚਲੇ ਜਾਵਾਂਗਾ, ਜਾ ਕੇ ਮੈਂ ਕਹਾਂਗਾ ਕਿ ਉਸਤਾਦ ਜੀ ਮੇਰਾ ਇਹ ਮਸਲਾ ਸੀ। ਬਾਜੀ ਡਰ ਗਈ। ਬਾਜੀ ਡਰ ਗਈ। ਤੇ ਇੱਕ ਇਹ ਮਸਲਾ ਸੀ, ਦੂਸਰਾ ਇਹ ਕਿ ਉਹ ਇੱਕ ਸਿੱਧਾ ਬੰਦਾ ਵਾ, ਮਾਸੂਮ ਆਦਮੀ ਆ। ਉਹਨੂੰ ਇਹ ਨਹੀਂ ਪਤਾ ਕਿ ਇੱਕ ਜਿੱਤ ਕਿਤੋਂ ਛੱਡ ਕੇ ਜਾਈਏ ਤੇ ਕੀ ਐਟੀਕੇਟਸ ਹੁੰਦੇ ਨੇ, ਕੀ ਮੈਨਰਸ ਹੁੰਦੇ ਨੇ। ਉਹ ਚਲਾ ਗਿਆ ਆਪਣੀ ਪਰੇਸ਼ਾਨੀ 'ਚ ਲੱਗਾ ਰਿਹਾ, ਉਹਨੂੰ ਦੁਨੀਆ ਵੀ ਭੁੱਲ ਮੈਨੂੰ ਗਿਆ। ਲੱਗਦਾ ਮੈਂ ਨਹੀਂ ਇੰਨੇ ਛੁਰੀਆਂ ਕੀਤੀਆਂ। ਮੈਂ ਕਿਹਾ ਜਿੱਥੇ ਮੈਂ ਅੜਨਾ ਆ ਉੱਥੇ ਤੂੰ ਬੋਲਣਾ, ਤੂੰ ਤੇ ਮੈਂ ਹੀ ਅੜ ਗਿਆ। ਅੱਲਾ ਮਾਫ ਕਰੇ, ਦੱਸੋ ਨਾ ਸਹੀ। ਤਾਜੀ ਉਹਨੇ ਕਿਹਾ ਸੀ ਕਿ ਜਿੱਥੇ ਮੈਂ ਅੜਾ ਤੂੰ ਉੱਥੇ ਬੋਲਣਾ, ਕਿਉਂਕਿ ਉਹ ਇੰਨਾ ਬੋਲਿਆ ਉਹ ਸਿਰਫ ਇਸ਼ਾਰਿਆਂ ਨਾਲ ਇੰਜ ਹੀ ਕਰੀ ਜਾ ਰਿਹਾ ਬਸ। ਹਾਂਜੀ ਮੈਂ ਕਨਫਿਊਜ਼ ਹੋ ਕੇ ਅੜਦਾ ਸਾਜੀ 11 ਛੁੱਟੀਆਂ ਕੀਤੀਆਂ। 11 ਛੁੱਟੀਆਂ ਅਸਲ 'ਚ ਬਸ ਮੈਂ ਯਾਰ ਮੈਂ ਉਸਤਾਦ ਜੀ ਦੁਬਈ ਚਲੇ ਗਏ। ਜਦੋਂ ਦੁਬਈ ਗਏ ਨਾ ਤੇ ਉਦੋਂ ਇਹਨੂੰ ਇੱਧਰ ਆ ਪਰੇਸ਼ਾਨੀ ਯਾਰ ਇੱਧਰ ਆ। ਹਲੇ ਅੱਗੇ ਉਹ ਆਪੇ ਹੀ ਬਣਾਇਆ ਉਹਨੂੰ ਵਕੀਲ ਆਪਣਾ। ਵਕੀਲ ਬਣਾ ਲਿਆ। ਅੱਗੇ ਜਿਹੜੀ ਸੀ ਗੱਲਬਾਤ ਉਹ ਮੈਨੂੰ ਭੁੱਲ ਗਈ, ਤੈਨੂੰ ਵਿੱਚ ਪਾ ਕੇ। ਤਾਜੀ 11 ਛੁੱਟੀਆਂ ਆ। ਤੇ ਭਾਈ ਨਾਲ ਉਸਤਾਦ ਜੀ ਵਾਧਾ ਘਾਟਾ ਹੋ ਗਿਆ। ਜਦੋਂ ਘਰ ਗਿਆ ਨਾ ਇੱਥੋਂ ਛੁੱਟੀ ਕਰਕੇ, ਜਦੋਂ ਤੁਸੀਂ ਦੁਬਈ ਚਲੇ ਗਏ ਉਦੋਂ ਰੌਲਾ ਬਣ ਗਿਆ। ਜਾਂ ਫਿਰ ਤੇਰੇ ਨਾਲ ਵੀ ਇਹੀ ਸਿਚੁਏਸ਼ਨ ਬਣੇ ਜਿਹੜੀ ਮੇਰੇ ਨਾਲ ਬਣੀ। ਚਲੋ ਯਾਰ ਕੋਈ ਜੋ ਵੀ ਉਸਤਾਦ ਜੀ, ਮੋਬਾਈਲ ਵੀ ਇਹਨੇ ਕੰਧ 'ਚ ਮਾਰਿਆ ਆਪਣਾ। ਹਾਂਜੀ ਠੀਕ ਹੈ, ਤਾਜੀ ਮੋਬਾਈਲ ਕੰਧ 'ਚ ਮਾਰਿਆ, ਗੱਡੀ ਤੋੜ ਦਿੱਤੀ ਆਪਣੀ। ਅੱਛਾ ਜੀ ਫੇਰ ਵਜ੍ਹਾ ਕੀ ਬਣੀ? ਵਜ੍ਹਾ ਤਾਜੀ ਇਹ ਬਣੀ ਜਿੱਦਣ ਤੁਸੀਂ ਆਏ ਆ ਹਾਂ ਉਦੋਂ ਹੀ ਗੱਡੀ ਲੇਟ ਆਈ ਖਾਤਾ। ਘਰ ਜਿਹੜਾ ਭਰਾ ਲੈ ਕੇ ਜਾਂਦਾ ਹਾਂ ਸੀ। ਅੱਲਾ ਮਾਫ ਕਰੇ ਤਾਜੀ ਇੰਡੀਆ ਵਾਲਾ ਹਿਸਾਬ ਹੋਇਆ ਪਿਆ ਹੈ ਸਾਡੇ ਘਰ। ਇੰਡੀਆ ਪਾਕਿਸਤਾਨ ਵਾਲਾ ਹਾਂਜੀ। ਜਿਹੜੀ ਤੂੰ ਪਾਕਿਸਤਾਨ ਆ। ਪਤਾ ਨਹੀਂ ਕੀ ਹੈ ਤਾਜੀ, ਮੈਨੂੰ ਰਗੜੀ ਜਾ ਦੇ ਵਿੱਚ ਮੈਨੂੰ ਤੇ ਅੱਛਾ ਗੱਡੀ ਲੈ ਕੇ ਜਿੱਦਣ ਤੂੰ ਆਉਣਾ ਸੀ ਉਦੋਂ ਗੱਡੀ ਲੈ ਕੇ ਭਰਾ ਚਲਾ ਗਿਆ, ਜਿਹੜਾ ਤੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਉਹ ਮੋਟਰਸਾਈਕਲ ਲੈ ਜਾਂਦਾ। ਹਾਂਜੀ। ਉੱਥੋਂ ਤੂੰ ਥੋੜਾ ਗੁੱਸੇ ਚ ਆ ਗਿਆ। ਹਾਂਜੀ। ਫੇਰ ਅੱਗੇ ਇੱਕ ਲੇਟ ਆਇਆ ਤਾਜੀ, ਲੇਟ ਆ ਗਿਆ। ਆਣ ਕੇ ਕਹਿੰਦਾ ਗੱਡੀ ਪੈਂਚਰ ਲੱਗਣ ਲੈ ਦੀ ਸੋਨੇ ਤੇ ਸੁਹਾਗਾ ਹੋ ਗਿਆ। ਠੀਕ ਹੈ। ਲੱਗਣ ਦੀ। ਤੇ ਤਾਜੀ ਸਭ ਤੋਂ ਵੱਡੀ ਇੰਤਜ਼ਾਰ ਹੁੰਦੀ ਬੁਰੀ ਸ਼ੈ, ਮੈਂ ਹਿਸਾਬ ਲਾ ਹਾਂ ਠੀਕ ਹੈ। ਗੁੱਸੇ ਚ ਤਾਜੀ ਮੋਬਾਈਲ ਟੁੱਟ ਗਿਆ ਕੰਧ ਚ ਮਾਰ। ਓਕੇ ਠੀਕ ਹੈ, ਘਰ ਦੇ ਵਿੱਚ ਹੀ। ਹਾਂਜੀ ਅੱਛਾ ਉਹ ਜਦੋਂ ਆ ਗਿਆ ਉਦੋਂ ਜਾਂ ਉਹਦੇ ਇੰਤਜ਼ਾਰ 'ਚ? ਜਦੋਂ ਆ ਗਿਆ। ਆ ਗਿਆ ਜਦੋਂ ਨੇ ਆ ਕੇ ਕਿਹਾ ਵੀ ਪੈਂਚਰ ਹੋ ਗਈ ਹਾਂਜੀ ਤੇ ਉਤੋਂ ਨਾਲੇ ਤੋਂ ਲੇਟ। ਹਾਂਜੀ ਓਕੇ ਸਬਕੇ ਮਾਰੇ ਥੋੜੇ ਜੀ। ਉਹਨੂੰ ਉਹਨੇ ਓਕੇ ਠਹਿਰ ਜਾ ਯਾਰ ਠਹਿਰ ਜਾ। ਅੱਛਾ ਮੈਂ ਮਾਰੇ ਅੱਛਾ ਤੂੰ ਦਬਕੇ ਮਾਰੇ ਨੂੰ, ਛੋਟਾ ਸੀ ਤੇਰੇ ਤੋਂ? ਹਾਂਜੀ ਉਹੀ ਹਾਂਜੀ ਓਏ ਸਹੀ, ਉਹਨੇ ਕੁਝ ਪੇੜਾ ਮਾਰੀਆਂ ਤੇ। ਉਹ ਗੈਂਗਸਟਰ। ਓਏ ਉਸਤਾਦ ਜੀ ਅੱਛਾ ਨਹੀਂ ਉਹ ਮੈਂ ਕਹਿਣਾ ਚਾਹੁੰਦਾ ਸੀ ਉਹ ਸੱਚੀ ਮੁੱਚੀ ਜ਼ਾਲਮ ਆਦਮੀ ਆ। ਤਾਜੀ ਮੈਂ ਨਹੀਂ ਛੱਡਣਾ ਇਹਨੂੰ। ਠਹਿਰ ਜਾ ਇੱਕ ਮਿੰਟ। ਤੇਰਾ ਵੀ ਮੈਂ ਦੱਸਦਾ ਹਾਂ, ਵੇਖ ਲੋ ਯਾਰ। ਅੱਛਾ ਫੇਰ ਤਾਜੀ ਮੇਰੇ ਬਾਅਦ ਚੋਂ ਲੱਤਾਂ ਕੰਮੀਆਂ, ਮੈਂ ਆਪ ਕਨਫਿਊਜ਼ ਹੋ ਗਿਆ। ਉਹਨੂੰ ਹਾਂਜੀ ਬੋਲ ਮਾਰ ਕੇ 1-2 ਚਪੇੜ ਵੀ ਮਾਰੀ ਉਹਨੂੰ।
ਅੱਛਾ ਫਿਰ ਮੈਂ ਰੋਵਾਂ ਉੱਥੇ ਜਾ ਕੇ। ਅੱਛਾ। ਮੈਂ ਗੁੱਸੇ 'ਚ ਫਿਰ ਮੈਂ ਕਿਹਾ ਮੈਂ ਜਾਣਾ ਹੀ ਨਹੀਂ। ਘਰ ਕੌਣ ਕੌਣ ਸੀ ਉਦੋਂ? ਅੰਮੀ ਅੱਬੂ ਸਾਰੇ ਹੈਗੇ ਸੀ? ਤਕਰੀਬਨ 5 ਜਣੇ ਸੀ। ਅੱਬੂ ਹੈਗੇ ਸੀ? ਹਾਂਜੀ ਅੱਛਾ, ਅੰਮੀ ਵੀ? ਹਾਂਜੀ। ਤੇ ਉਹਨਾਂ ਨੇ ਇਹ ਸਾਰੀ ਸਿਚੁਏਸ਼ਨ ਸੁਣ ਕੇ ਉਹਨੂੰ ਕੁਝ ਕਿਹਾ ਨਹੀਂ ਕਿ ਵੀ ਉਹਨੇ ਕੰਮ ਤੇ ਜਾਣਾ ਵਾ, ਜਿੱਥੋਂ ਉਹ ਰਿਜ਼ਕ ਕਮਾ ਕੇ ਲਿਆਉਂਦਾ, ਹਾਂਜੀ। ਤੂੰ ਗੱਡੀ ਲੈ ਗਿਆ, ਉਹਦਾ ਕੀ ਕਸੂਰ ਹੈ? ਇਹ ਉਹਨਾਂ ਨੇ ਕਿਹਦੀ ਸਾਈਡ ਲਈ ਹੈ ਸਾਰੇ ਮਸਲੇ ਤੋਂ ਬਾਅਦ, ਤੇਰੀ ਕਿ ਉਹਦੀ? ਉਹਦੀ ਵੀ ਮੇਰੀ ਵੀ। ਅੱਛਾ, ਉਹਨੂੰ ਵੀ ਰੱਖਿਆ ਉਹਨਾਂ ਨੇ, ਤੈਨੂੰ ਵੀ ਹਾਂਜੀ ਰੱਖਿਆ? ਮੈਨੂੰ ਵੀ ਰੱਖਿਆ। ਵਾਲਦਾ ਲਈ ਬਰਾਬਰ ਹੁੰਦੇ ਨਾ ਸਾਰੇ। ਗੱਡੀ ਤੇਰੀ ਹੈ ਕਿ ਉਹਦੀ ਹੈ? ਮੇਰੀ ਜ਼ਾਤੀ ਜਾਂ ਘਰਦਿਆਂ ਦੀ? ਜ਼ਾਤੀ। ਜ਼ਾਤੀ ਤੇਰੀ ਗੱਡੀ। ਉਹਨੂੰ ਨਹੀਂ ਪਤਾ ਵੀ ਇਹਨੇ ਇਸ ਟਾਈਮ ਕੰਮ ਤੇ ਜਾਣਾ ਹੁੰਦਾ? ਤਾਂ ਜੀ ਉਹਦੀ ਅਗਲੀ ਉਹ ਕਹਿੰਦਾ ਜੀ 5-6 ਦਿਨ ਨਹੀਂ ਆਇਆ ਮੈਂ, ਪਹਿਲੇ ਛੁੱਟੀਆਂ ਸੀ ਹੈ। ਹਾਂ। ਉਹ ਕਹਿੰਦਾ ਮੈਂ ਇਹ ਸਮਝਿਆ ਅੱਜ ਵੀ ਨਹੀਂ ਇਹਨੇ ਜਾਣਾ। ਅੱਛਾ ਮੈਂ ਇਸ ਤੋਂ ਕਹਿੰਦਾ ਮੈਂ ਲੇਟ ਹੋ ਗਿਆ। ਅੱਛਾ ਜਦੋਂ ਮੈਂ ਕੁੱਟਿਆ ਉਦੋਂ, ਉਸ ਤੋਂ ਪਹਿਲੇ ਨਹੀਂ। ਹਾਂ ਉਹਨੇ ਸੰਗਲ ਪਾਤਾ। ਅੱਛਾ, ਫਿਰ ਤੂੰ ਇਹ ਸੋਚ ਲਿਆ ਵੀ ਮੈਂ ਹੁਣ ਕੰਮ ਤੇ ਜਾਣਾ ਹੀ ਨਹੀਂ, ਮੈਂ ਕੰਮ ਹੀ ਨਹੀਂ ਕਰਨਾ? ਸਾਜ ਜੀ ਮੈਂ ਉਹਨਾਂ ਨੂੰ ਹੁਣ ਦੱਸੋ ਮੈਂ ਕੀ ਕਰਦਾ ਫਿਰ ਹੈ? ਉਹਨੂੰ ਫੁੱਲ ਪਾਉਂਦਾ, ਉਹਨੂੰ ਮੈਂ ਮਿਲਕ। ਨਹੀਂ, ਉਹ ਤੂੰ ਸੋਚ ਲਿਆ ਤੇ ਤੂੰ ਨਹੀਂ ਗਿਆ ਤੇ ਤੈਨੂੰ ਘਰ ਚੋਂ ਕਿਸੇ ਨੇ ਕਿਹਾ ਕਿ ਤੂੰ ਜਾ ਨਹੀਂ ਰਿਹਾ ਕੰਮ ਤੇ? ਸਾਜ ਜੀ ਹਾਂਜੀ ਬੜਿਆ ਨਹੀਂ ਕਿ ਫਿਰ ਤੂੰ ਕੀ ਕਿਹਾ? ਫਿਰ ਮੈਂ ਕਿਹਾ ਮੈਂ ਨਹੀਂ ਜਾਣਾ। ਹਾਂ ਅੱਛਾ, ਫਿਰ ਤੂੰ ਕਿਹਾ ਮੈਂ ਨਹੀਂ ਜਾਣਾ? ਥੋੜ੍ਹਾ ਜਿਹਾ ਬੋਲ ਯਾਰ। ਇਹਨੇ ਕਿਹਾ ਸੀ ਕਿ ਮੈਂ ਨਹੀਂ ਜਾਣਾ, ਬਾਅਦ ਦੇ ਵਿੱਚ ਉਹ ਘਰ ਰੌਲਾ ਬਣਦਾ ਰਿਹਾ। ਇਹ ਉਹ ਵੀ ਭਰਾ ਜਿਹੜਾ ਵਾ ਇਹਦੇ ਹਿੱਟੇ 'ਚ ਗਲ ਪੈਂਦਾ ਰਿਹਾ, ਦੂਸਰੇ ਵੀ ਰਲ ਗਏ। ਉਸ ਤੋਂ ਬਾਅਦ ਗੱਲ ਵਾਦੀ ਇਹ ਕੰਮ ਹੀ ਛੱਡ ਕੇ ਦੇਣਾ ਇਹਨੇ ਇਰਾਦਾ ਕਰ ਲਿਆ ਕਿ ਜੇ ਇਹਨਾਂ ਦੀ ਵਜ੍ਹਾ ਤੋਂ ਮੈਂ ਇਹਨਾਂ ਦੇ ਸਿਰ ਚੜ ਮੈਨੂੰ ਇਹ ਗਿਆ। ਵੀ ਕਿਸੇ ਨੇ ਦੱਸਿਆ ਜੀ, ਉਹ ਕਹਿੰਦਾ ਮੈਂ ਫੈਕਟਰੀ ਚਲੇ ਜਾਣਾ ਉੱਥੇ ਹੀ, ਡਰਾਮਾ ਲਈ ਪਤਾ ਨਹੀਂ ਕਿਤੇ। ਨਹੀਂ ਉਹ ਐਵੇਂ ਨਹੀਂ, ਮੈਨੂੰ ਪਤਾ ਲੱਗਾ ਸੀ ਕਿ ਵੀ ਕਿਸੇ ਨੇ ਕਿਹਾ ਕਿ ਉਹਦੀ ਇਹ ਸੋਚ ਆ ਗਈ। ਹੁਣ ਇਹ ਸਹੀ ਦੱਸਾਂਗੇ ਸਾਜੀ, ਇਹ ਸਹੀ ਨਾ। ਉਹ ਮਾਸਟਰ ਇੱਕ ਮੇਰਾ ਹੈਗਾ ਵਾਕਫ, ਉਹ ਪਹਿਲੇ ਮੈਨੂੰ ਕਹਿੰਦਾ ਰਿਹਾ ਜਦੋਂ ਮੈਂ ਉਹਨੂੰ ਕੰਮ ਦਾ ਕਿਹਾ, ਕਹਿੰਦਾ ਯਾਰ ਹਲੇ ਨਾ ਕੰਮ ਢੋਣ। ਮੈਂ ਕਿਹਾ ਨਹੀਂ, ਮੈਂ ਅਵਲ ਕਿਹਾ ਹੀ ਨਹੀਂ ਆ, ਮੈਂ ਕਿਸੇ ਨੂੰ ਵੀ ਨਹੀਂ ਕਿਹਾ। ਆਹ ਸਹੀ ਗੱਲ। ਇਹਨੇ ਫਿਰ ਕਿਹਾ ਚਲੋ ਜਿੰਨੀ ਦੇਰ ਫਿਰ ਇੱਧਰ ਕਰਦਾ ਰਹਿਣਾ, ਜਦੋਂ ਉੱਧਰ ਠੀਕ ਹੋਏਗਾ ਉੱਧਰ ਚਲੇ ਜਾਵਾਂਗਾ। ਨਹੀਂ ਇਹ ਵੀ ਨਹੀਂ ਮੈਂ ਕਿਹਾ। ਹਾਂਜੀ ਅੱਛਾ, ਮੋਬਾਈਲ ਟੁੱਟ ਗਿਆ ਤੇ ਫਿਰ ਉਸ ਤੋਂ ਬਾਅਦ ਤੂੰ ਉਸਤਾਦ ਜੀ ਨਾਲ ਰਾਬਤਾ ਨਾ ਸੁਲਮਾਨ ਭਾਈ ਨਾਲ ਹੋਇਆ? ਫੋਨ ਆਉਂਦਾ ਸੀ, ਹਨੇਰਾ ਹੁੰਦਾ ਸੀ। ਤੇਰਾ ਸੁਲਮਾਨ ਭਾਈ ਨਾਲ ਤੇ ਰਾਬਤਾ ਹੋਇਆ ਨਾ? ਹਾਂ ਉਹ ਯਾਰ ਮੋਬਾਈਲ ਹੀ ਰੋੜੀ ਪੂਰਾ ਟੈਪ ਹੋ ਗਿਆ ਸੀ ਅੱਗੇ। ਟੁੱਟ ਗਿਆ? ਹਾਂਜੀ ਉਹ ਯੈਸ ਨਹੀਂ ਹੁੰਦਾ। ਪਰਸੋਂ ਰਾਤ ਇਹਦੀ ਮੈਂ ਜਿਹੜੀ ਜੀਮੇਲ ਨਹੀਂ ਬਣਾਈ ਸੀ, ਉਹਦੇ 'ਚ ਨੰਬਰ ਇਹਦਾ ਲੱਗਾ ਸੀ ਤੇ ਈਮੇਲ ਮੈਂ ਆਪਣੀ ਲਾਈ ਸੀ, ਕਿਉਂਕਿ ਇਹਨੂੰ ਈਮੇਲ ਵੀ ਭੁੱਲ ਜਾਣੀ, ਕੱਲ ਨੂੰ ਕਿਤੇ ਮੋਬਾਈਲ ਦੇ ਦਾ ਇਹਦਾ ਸਾਰਾ ਡਾਟਾ ਜਾਣਾ ਸੀ। ਮੈਂ ਕਿਹਾ ਮੈਂ ਆਪਣੀ ਈਮੇਲ ਲਾ ਦਿੰਦਾ, ਉੱਥੋਂ ਅਗਰ ਕੋਈ ਮਸਲਾ, ਕਿਉਂਕਿ ਨੰਬਰ ਤੇ ਤਾਂ ਚੱਲਦਾ ਹੀ ਚੱਲਦਾ, ਨੰਬਰ ਤੇ ਸਿਮ ਵੀ ਕਢਾ ਸਕਦੇ ਆ ਜਿੱਤੇ ਵੈਰੀਫਿਕੇਸ਼ਨ, ਉਹ ਮੈਂ ਇਹਦਾ ਲਾਤਾ ਸੀ। ਲੇਕਿਨ ਈਮੇਲ ਮੈਂ ਸੈਕੰਡ ਜਿਹੜੀ ਹੁੰਦੀ ਨਾ ਈਮੇਲ ਰਿਕਵਰੀ, ਉਹ ਮੈਂ ਆਪਣੀ ਲਾਈ ਹੈ। ਪਰਸੋਂ ਰਾਤ ਇੱਕਦਮ ਇੰਜ ਕਰਕੇ ਉਹ ਆਇਆ, ਜਿਵੇਂ ਚੇਂਜ ਨਹੀਂ ਕਰਦੇ, ਮੈਨੂੰ ਬੜਾ ਵੱਟ। ਮੈਂ ਕਿਹਾ ਯਾਰ ਇਹਨੇ ਈਮੇਲ ਵੀ ਚੇਂਜ ਕਰ ਲਈ। ਮੈਨੂੰ ਨਹੀਂ ਪਤਾ ਵੀ ਇਹਦਾ ਮੋਬਾਈਲ ਟੁੱਟਾ। ਮੈਂ ਕਿਹਾ ਇਹ ਕਿਸੇ ਯਾਰ ਦੋਸਤ ਕੋ ਗਿਆ ਵਾ, ਇਹਨੇ ਉਹਨੂੰ ਕਿਹਾ ਕਿ ਯਾਰ ਈਮੇਲ ਉਸਤਾਦ ਦੇ ਕੋਲ ਆ, ਇਹ ਵੀ ਜਰਾ ਕਾਬੂ ਕਰ। ਉਹ ਮੈਨੂੰ ਪੁਰਾਣਾ ਵੀ ਦੌਰ ਯਾਦ ਆ ਗਿਆ ਨਾ ਸਾਰਾ। ਸਾਜੀ ਉਹ ਮੈਂ ਮੰਨ ਗਿਆ ਤੁਹਾਨੂੰ, ਤੁਸੀਂ ਉਸਤਾਦ ਜੀ ਨੇ ਉਹ ਜੀਮੇਲ ਬਣਾ ਕੇ ਦਿੱਤੀ, ਥੋੜੀ ਲਾਈ ਆ, ਉਦਾਂ ਹੀ ਲਿਖਿਆ ਉਹ ਸੇਬ ਵਾਲਾ ਏ ਅਬਾਸ ਤੇ ਅੱਗੇ ਉਹ ਜਿਹੜਾ ਕੋਟ ਆ, ਚੱਲ ਗਈ। ਉਸਤਾਦ ਜੀ ਨਾਲ ਲਿਆ ਮੋਬਾਈਲ ਲਿਆ, ਸਹੀ ਨਾ ਮੋਬਾਈਲ ਹੈ ਮਾਸ਼ਾਅੱਲਾ। ਉਹ ਤੋੜਤਾ ਉਸਤਾਦ ਜੀ। ਰਾਤੀ ਮੁੰਡੇ ਲੱਗੇ ਨੇ ਇਹਨਾਂ ਨੇ। ਉਹ ਜਿਹੜਾ ਇਹਨੇ ਤੋੜਿਆ ਨਾ, ਮੈਂ ਤੁਹਾਨੂੰ ਉਹਦੀ ਸਿਚੁਏਸ਼ਨ ਦੱਸ ਦਿੰਦਾ। ਉਹ ਕੁਝ ਦਿਨ ਪਹਿਲੇ ਭੈਣ ਉਹਨਾਂ ਦਾ ਜਿਹੜਾ ਉਸ ਤੋਂ ਪਹਿਲਾਂ ਸੀ ਨਾ, ਉਹ ਫਰਕ ਹੋਇਆ, ਤੇ ਜਿਹੜਾ ਤੋੜਿਆ ਵਾ ਉਹ ਤਰਲੇ ਕਰਕੇ ਸਾਰਿਆਂ ਕੋ ਪੈਸੇ ਪੂਏ ਫੜ ਕੇ 20-25 ਹਜ਼ਾਰ ਰੁਪਏ ਦੇ ਕੇ ਤੇ ਉਹ ਲਿਆ ਸੀ। ਹੁਣ ਉਹ ਵੀ ਗੁੱਸੇ ਹੀ ਤੋੜਤਾ, ਤੇ ਹੁਣ ਆਹ ਕਿੱਦਾਂ ਲਿਆ? ਇਹ ਉਸਤਾਦ ਜੀ ਇਹ ਵੀ ਹੁਣ ਇਹਦੇ ਵੀ ਅੱਧੇ ਕ ਦੇ ਤੇ ਐਵੇਂ ਹੁਣ ਦੱਸਾਂ ਕਿ ਸਹੀ ਗੱਲ। 15 ਉਹਦੇ ਕਿੰਨੇ ਦੇਣੇ ਸੀ ਪਹਿਲੇ? ਉਹਦੇ ਰਹਿ ਗਏ ਆ 10-20 ਦੇਤਾ ਜਿਹੜਾ ਤੋੜਿਆ? ਹਾਂਜੀ 20 ਦੇਤਾ ਆ ਉਹਦਾ। ਉਹ 30 ਦਾ ਸੀ? ਹਾਂਜੀ 30 ਦਾ ਸੀ। ਅੱਛਾ, 20 ਉਹਦਾ ਦੇਤਾ, 10 ਹਾਲੇ ਉਹਦਾ ਦੇਣਾ ਤੇ ਉਹ ਤੋੜਤਾ। ਹਾਂਜੀ ਉਹ ਤੋੜ। ਹੁਣ ਇਹ ਕਿੰਨੇ ਦਾ ਲਿਆ? ਇਹ 42 ਦਾ ਵਾ, 50 ਦਾ ਲਿਆ ਹੈ। 42 ਦਾ ਵਾ, 50 ਦਾ ਲਿਆ। ਉਹ ਵਾਕਫ ਹੋਣਾ ਤਲਕ ਵਾਲਾ। ਹਾਂਜੀ ਵੈਸੇ ਮਾਰਕੀਟ 'ਚ 40-41 ਤੱਕ ਮਿਲਦਾ, ਇਸ ਤੋਂ ਘੱਟ ਨਹੀਂ ਮਿਲਦਾ, ਲੇਕਿਨ ਉਹ ਤਲਕ ਵਾਲਾ ਸੀ, ਉਹਨੇ ਕਿਹਾ ਚੱਲ ਤੂੰ 50 ਦੇ ਦੇ। ਹਾਂ ਵੇ ਕਿ ਇੰਨਾ ਬਾਰੇ ਚ ਲੱਭਣਾ ਸੀ ਕਿਤੇ। ਤੇ ਦੇਣਾ ਵੀ ਅੱਛਾ, ਹੁਣ ਇਹਦੇ ਕਿੰਨੇ ਦਿੱਤੇ ਪਹਿਲੇ? ਤਾਜੀ ਇਹਦਾ 15 ਦੇਤਾ ਵਾ, ਕਿੰਨੇ ਰਹਿ ਗਏ ਪਿੱਛੇ? ਇਹਦਾ 10 ਦੇਤਾ ਵਾ, 5 ਹੁਣ ਫੇਰ ਦੇਣਾ ਲੱਗ ਗਈ। ਅੱਛਾ, ਤੇ ਜਿਹਦੀ ਵਜ੍ਹਾ ਤੋਂ ਤੂੰ ਅੱਜ ਆਇਆ? ਅੱਧੇ ਚਲੇ ਗਏ ਯਾਨੀ? ਹਾਂਜੀ 10 ਗਏ ਨੇ, 10 ਹਾਂਜੀ 5 ਵਾਲੇ ਦੇਣਾ, ਹਾਂਜੀ 15, ਤੇ ਬਾਕੀ ਕਿੰਨੇ ਰਹਿ ਗਏ? ਸਮਝ ਲਓ ਤਾਜੀ 20 ਹੋਰਾਂ ਲਿੱਤਾ ਸੀ, 10 ਸੋਚੋ ਰਹਿੰਦਾ, ਉਹ 30 ਨਿਲ ਹੋ ਗਿਆ, ਇਹਦਾ 10 ਪਾ ਕੇ ਇਹਦਾ 50। ਅੱਛਾ, ਇਹ ਵੀ ਉਹਦੇ ਕੋਲ ਲਿਆ? ਹਾਂਜੀ ਉਹ ਜੀ ਓਏ, ਯਾਨੀ ਅੱਗੋਂ ਖਾਤੇ ਖੁੱਲ ਗਏ ਹਾਂਜੀ ਨੇ। ਉਹ ਤਾਜੀ ਕੋਈ ਬੰਦਾ ਨਾ ਰੱਖਿਆ ਕਰ। ਅੱਛਾ, ਉਹਦਾ 30 ਯਾਨੀ ਕਲੀਅਰ ਹੋ ਗਿਆ। ਹਾਂਜੀ ਉਹਦਾ ਹੋ ਇਹਦੇ ਹੁਣ ਇਹ ਕਿੰਨੇ ਦਾ ਉਹਨੇ ਕਿਹਾ? 50 ਨਹੀਂ ਯਾਰ, ਇਹ 50 ਦਾ ਤਾਜੀ ਡੱਬਾ ਪੈਕ 10 ਤੇ ਇਹ 186, ਉਹ 128 ਹੁੰਦਾ, 118 ਤੇ ਉਹ ਵਾਲਾ ਵਾ। ਸਹੀ ਕਹਿੰਦਾ ਦਾਨਿਸ਼ ਦੇ ਜਾਂ ਫਰੀਦ ਦੇ ਸਿਰ ਤੇ ਚੜ ਕੇ ਮੈਂ ਇਹ ਤੋੜਨਾ ਹੂੰ। ਤਾਜੀ ਰਾਤੀ ਮੈਂ ਇੱਥੇ ਲੱਗਾ ਰਿਹਾ, ਮੈਨੂੰ ਵਿਡਮੇਟ ਹੀ ਨਹੀਂ ਲੱਭਿਆ। ਜਿਹੜਾ ਵੀਡੀਓ ਡਾਊਨਲੋਡ ਹਾਂ ਡਾਊਨਲੋਡ ਸਵੇਰੇ ਫਿਰ ਮੈਂ ਪਾਤੀ ਨੱਥ, ਫਿਰ ਮੈਂ ਵਕਤ ਪਾਤਾ ਫਿਰ ਭਾਈ। ਈਮੇਲ ਕਰਕੇ ਉਹਨਾਂ ਨੂੰ? ਨਹੀਂ ਤਾਜੀ ਉਹ ਭਲਾ ਕਿੱਥੋਂ ਲੱਭਦਾ ਵਾ ਉਹ ਭਾਈ? ਇਹ ਬੜਾ ਖਾਤਾ ਆ ਜਿਹੜੀਆਂ ਐਪਾਂ ਉਪਾਂ, ਆ ਗੋਲ ਜਿਹਾ ਨਹੀਂ ਡੰਡਾ ਜਿਹਾ, ਉਹ ਚੱਕਾ ਜਿਹਾ ਤਾਜੀ ਇਹ ਇੱਥੇ। ਹਾਂ। ਇਹ ਨਹੀਂ
ਆਹ ਲਾ ਇੱਥੋਂ ਲੱਭਿਆ ਫਿਰ ਵੀਡੀਓ Google ਕਰੋ। ਓਏ ਮੰਨ ਗਿਆ ਮੈਂ ਸਾਹਿਬ ਨੂੰ, ਮੈਂ ਕਿਹਾ ਵਾਹ ਕਰੋ ਨੂੰ ਕਹਿੰਦਾ ਕੰਮ ਦੀ ਹੈ। ਜੇ ਚੱਕਾ ਜੇ ਹਾਂ ਰੰਗ ਬਰੰਗਾ। ਗੂਗਲ ਨਾ ਸੁਣਿਆ ਤੂੰ? ਹਾਂਜੀ। ਗੂਗਲ ਕਰੋ, ਗੂਗਲ ਇਹ ਗੂਗਲ ਆ ਥੱਲੇ ਲਿਖਿਆ ਕਰੋਮ। ਅੱਛਾ ਇੱਥੋਂ ਲੱਭਿਆ, ਹਾਂ ਇੱਥੋਂ ਫਿਰ ਲੱਭ ਗਿਆ ਭਾਈ। ਕਰ ਲਿਆ ਫਿਰ ਤੂੰ? ਫਿਰ ਕਰ ਲਿਆ, ਫਿਰ ਗਾਣੇ, ਫਿਰ ਪਤਾ ਨਹੀਂ ਕੀ ਛੱਟੇ ਲੱਗੇ। ਅੱਛਾ ਫਿਰ ਹੁਣ 50 ਇਹਦਾ ਦੇਣਾ ਵਾ। ਹਾਂਜੀ ਇਹ ਕਿਹੜਾ ਮਾਡਲ ਆ? ਇਹ 10 ਕਿਹੜਾ 10? ਟੈਕਨੋ ਪ੍ਰੋ। ਹਾਂਜੀ ਟੈਕਨੋ ਪ੍ਰੋ। ਟੈਕਨੋ ਸਪਾਰਕ। ਹਾਂਜੀ ਸਹੀ ਨਵਾਂ ਹੈ, ਵੈਸੇ ਹੈ ਮਹਿੰਗਾ। 128 ਤੇ 4GB। 4 128 ਸਪੇਸ ਆ, 4GB ਰੈਮ। ਰੈਮ ਘੱਟ 50,000 ਦਾ ਯਾਰ, ਮਹਿੰਗਾ ਵਾ। ਹਾਂਜੀ ਫੋਨ ਬਹੁਤ ਮਹਿੰਗੇ ਹੋਏ ਆ। ਅੱਛਾ ਜੀ, ਹਾਂਜੀ ਚਲੋ ਪੈਸੇ ਵੀ ਤੇ ਤੂੰ ਪਤਾ ਨਹੀਂ ਕਿੱਦਾਂ ਦੇਣੇ ਆ। ਹਾਂਜੀ ਤੇ ਚਲੋ ਖੈਰ। ਬਹਰਹਾਲ ਉਸਤਾਦ ਜੀ ਅੱਛਾ ਫਿਰ ਹੁਣ ਆ ਲੈ ਲਿਆ, ਹੁਣ ਕੀ ਸੂਰਤ ਹਾਲ ਆ? ਹੁਣ ਤਾਂ ਜੀ ਠੀਕ ਆ, ਹੁਣ ਜਿੱਦਣ ਗੁੱਸਾ ਆਏਗਾ ਅੱਗੋਂ ਲੈ ਲਾਂਗੇ, ਅੱਲਾ ਖੈਰ ਕਰੇ ਕੋਈ ਨਾ। ਓਏ ਇਦਾਂ ਦੱਸ। ਅੱਛਾ ਭਾਜੀ ਹੁਣ ਗੱਲ ਇਹ ਆ, ਮੇਰੇ ਤੁਸੀਂ ਸਾਰੇ ਵੀ ਗੱਲ ਸੁਣ ਲਓ, ਸਾਰੇ ਜਿੰਨੇ ਵੀ ਇੱਥੇ ਬੈਠੇ ਨੇ, ਵਿੱਚ ਹੀ ਕੈਮਰਾਮੈਨ, ਵਿੱਚ ਹੀ ਸਾਰੇ ਭਾਵੇਂ। ਗੱਲ ਇਹ ਹੈ ਕਿ ਇੱਕ ਮੇਰੇ ਨਾਲ ਤੁਸੀਂ ਅੱਜ ਸਾਰਿਆਂ ਸਾਹਮਣੇ ਵਾਅਦਾ ਕਰਨਾ ਕਿ ਜ਼ਿੰਦਗੀ 'ਚ ਤੁਸੀਂ ਕਦੀ ਕਿਤੇ ਜਾਣਾ ਵਾ ਇੱਥੋਂ ਛੱਡ ਕੇ, ਭਾਵੇਂ ਵਜ੍ਹਾ ਦੱਸ ਕੇ ਜਾਣੀ। ਵਾਦਾ ਕਰੋ ਯਾਰ, ਵਾਅਦਾ ਕਰੋ ਹੱਥ ਮਿਲਾ ਕੇ। ਵਾਦਾ ਕਰੋ। ਠੀਕ ਹੈ ਜੀ ਫੈਸਲ ਸਾਹਿਬ? ਨਹੀਂ ਯਾਰ ਫੈਸਲ ਸਾਹਿਬ ਬਾਤ ਉਹਨਾਂ ਨਾਲ ਮਿਲਾਓ, ਮੈਂ ਤੇ ਨਹੀਂ ਜਾਣਾ। ਹਾਂਜੀ ਆਪਣਾ ਨਹੀਂ, ਹੱਥ ਮਿਲਾ ਲਿਆ ਜੀ। ਠੀਕ ਆ ਭੈਣ, ਵਜ੍ਹਾ ਸਾਨੂੰ ਨਹੀਂ ਸਾਰਿਆਂ ਨੂੰ ਦੱਸ ਕੇ ਜਾਣੀ। ਤੁਹਾਨੂੰ ਖੁੱਲੀ ਇਜਾਜ਼ਤ ਆ ਬਈ, ਮੈਂ ਤੁਹਾਨੂੰ ਉਫ ਵੀ ਨਹੀਂ ਕਰਾਂਗਾ, ਮੈਂ ਮੂੰਹ ਕਰਨਾ, ਬਲਕਿ ਤੁਸੀਂ ਇੱਥੇ ਬਹਿ ਕੇ ਨਾ ਕੈਮਰੇ ਔਨ ਕਰਾ ਕੇ, ਮੈਂ ਨਾ ਹੋਵਾਂ ਕਿ ਜੀ ਉਸਤਾਦ ਨੇ ਸਾਡਾ ਨਾ ਕੀਤਾ, ਇੱਥੇ ਸਾਡਾ ਨਾ ਹੋਇਆ ਸੀ, ਇਸ ਵਜ੍ਹਾ ਤੋਂ ਚੱਲੇ। ਤੁਹਾਨੂੰ ਮਗਰ ਕੋਈ ਇਹ ਨਹੀਂ ਕਹੂਗਾ ਕਿ ਭਾਈ ਤੁਸੀਂ ਆ ਕੀ ਬਗੈਰਤੀ ਕਰਕੇ ਗਏ ਜਾਂ ਕਿਉਂ ਇਦਾਂ ਕਰਕੇ, ਲੇਕਿਨ ਦੱਸ ਕੇ ਜਾਣਾ ਯਾਰ। ਸਮਝ ਆ ਰਹੀ ਗੱਲ ਦੀ? ਤੁਹਾਡੀ ਮਿਹਰਬਾਨੀ। ਜਿਹੜਾ ਫਰੀਦ ਨਾਲ ਮੇਰੀ ਗੱਲ ਹੋਈ ਸੀਗੀ, ਫਰੀਦ ਕਹਿੰਦਾ ਵੀ ਮੈਂ ਦੱਸਿਆ ਤੇ ਇਹਨਾਂ ਨੇ ਜਾਣ ਨਹੀਂ ਦੇਣਾ, ਮੈਂ ਚੁੱਪ ਕਰਕੇ ਨਹੀਂ ਜਿਹੜੀ 2-2 ਮਹੀਨੇ ਦੀ ਸੈਲਰੀ ਸਾਡੀ ਰੱਖਦੇ, ਉਹਦੀ ਉਹ ਵੀ ਦੱਸਦੀ ਅਸੀਂ। ਤਾਜੀ ਹੁਣ ਨਹੀਂ ਸੈਲਰੀ ਵਾਲੋਂ ਯਾਰ ਹੈ ਬਕਵਾਸ ਆ। ਫਰੀਦ ਸੈਲਰੀ ਤੋਂ ਜ਼ਿਆਦਾ ਹੀ ਦਿੱਤੇ ਨੇ। ਓ ਯਾਰ ਦਿੰਦੇ ਨੇ ਨਾ ਯਾਰ, ਇਹ ਕੋਈ ਅੱਲਾ ਰਹਿਮ ਕਰੇ, ਕੋਈ ਐਸੀ ਗੱਲ ਨਹੀਂ, ਮੈਨੂੰ ਪਤਾ ਵਾ। ਅੱਛਾ ਉਸਤਾਦ ਜੀ ਇੱਕ ਹੋਰ ਗੱਲ ਆ, ਇਹਨੂੰ ਇਤਰਾਜ਼ ਹੈਗਾ, ਕਹਿੰਦਾ ਦਫ਼ਤਰ 'ਚ ਸਾਰੇ ਮੈਨੂੰ ਚੂਈ ਚੂਈ ਕਹਿੰਦੇ। ਉਹ ਮਜ਼ਾ ਤੋਂ ਗਿਆ। ਤੈਨੂੰ ਕੌਣ ਕਹਿੰਦਾ ਚੂਈ? ਇਹ ਕੌਣ ਕਹਿੰਦਾ ਦੱਸ? ਮੈਂ ਵੀ ਤੂੰ ਆਪੇ ਕਿਹਾ ਸੀ ਤੂੰ। ਤੁਹਾਡੇ ਡੱਬਿਆਂ ਚੋਂ ਵੜਨੇ ਆ ਮੈਂ, ਅੱਲਾ ਦੇ। ਉਸਤਾਦ ਜੀ ਉਦਣ ਨਾ ਜਦੋਂ ਜਾਨੀ ਕੀ ਚਾਹ ਕਰਨ ਡੇ ਸੀ, ਤੇ ਇਮਲੀ ਇਹਨੂੰ ਬਾਰ-ਬਾਰ ਇਹੋ ਹੀ ਗੱਲ ਕਹਿੰਦਾ ਰਿਹਾ ਵੀ ਰਸ ਨਾ ਟੁੱਕਦੀ, ਰਸ ਨਾ ਟੁੱਕਦੀ। ਇਹਨੂੰ ਬੁਰਾ ਲੱਗਾ ਕਿ ਯਾਰ ਮੈਂ ਕੀ ਚੂਈ ਹੈ। ਉਸਤਾਦ ਜਵੇਦ ਯਾਰ ਇਹਨੇ ਮੈਨੂੰ ਦੱਸਿਆ, ਕਹਿੰਦਾ ਮੈਨੂੰ ਉਸਤਾਦ ਜਵੇਦ ਛੇੜਦਾ। ਮੈਂ ਯਾਰ ਕੀ ਕਹਿੰਦਾ? ਚੂਈ ਕਹਿੰਦੇ ਤਾਜੀ ਵੇਚ ਲੋ ਫਿਰ ਜਾਣ ਕੇ। ਫਿਰ ਨਹੀਂ ਯਾਰ, ਉਹਨੇ ਕਿਹਾ ਨਾ ਯਾਰ, ਨਾ ਉਹਦੀ ਛੇੜਦਾ, ਲੋਕੀ ਵੀ ਕਹਿਣ ਲੱਗ ਪੈਣਗੇ ਨਾ ਕਰ। ਜੀ ਕੁਛ ਵੀ ਉਸਤਾਦ ਜੀ ਦਫ਼ਤਰ ਵਾਲਿਆਂ ਨੂੰ ਤੇ ਮਨਾ ਕਰੋ ਨਾ, ਪਹਿਲੇ ਇੱਥੋਂ ਸ਼ੁਰੂ ਹੁੰਦੇ ਆ। ਨਹੀਂ ਕੋਈ ਨਹੀਂ ਕਹਿੰਦਾ ਮੇਰੇ ਇਮਲੀ ਦਫ਼ਤਰ 'ਚ। ਕਹਿਣ ਡਿਆ, ਇਮਲੀ ਨਹੀਂ ਮੇਰੇ ਦਫ਼ਤਰ 'ਚ ਸਾਰੇ ਸ਼ਹਜ਼ਾਦ ਨੂੰ ਵੀ ਕਿੰਨੇ ਪਤਾ ਨਹੀਂ, ਹੁਣ ਮਹੀਨਾ ਡੇਢ ਹੋ ਗਿਆ, ਮੈਂ ਕੌਡੂ ਸ਼ੌਡੂ ਇਹ ਉਹ ਸੁਣਿਆ ਹੀ ਨਹੀਂ। ਸ਼ਹਜ਼ਾਦ ਕਹਿ ਕੇ ਆਵਾਜ਼ ਮਾਰੀ ਦੀ ਆ, ਜਾਂ ਜ਼ਿਆਦਾ ਦਾ ਡਾਊਨ, ਬਸ। ਛੋਟਾ ਵੀ ਨਹੀਂ ਕਹਿੰਦੇ ਹੁਣ। ਉਸਤਾਦ ਜੀ ਉਹ ਫਰੀਦ ਵੀ ਵਾਲ ਪੁੱਟ ਕੇ ਉਹਦੇ ਕੋਲੋਂ ਕੱਪੜੇ ਇਸਤਰੀ ਫਰੀਦ ਨੂੰ ਵੀ ਪੁੱਛ ਲਾ, 2-2.5 ਮਹੀਨੇ ਹੋ ਗਏ ਕਿਸੇ ਨੇ ਖਾਨ ਸਾਹਿਬ ਜਾਂ ਮਰਾਸੀ ਕਹਿ ਕੇ ਛੇੜਿਆ। ਭਾਵੇਂ ਮੈਂ ਕਿਹਾ ਵੀ ਉਹ ਅਗਲੇ ਦਾ ਆਪਣਾ ਮਸਲਾ। ਆਹੋ ਉਹਦੇ ਬਿਲਕੁਲ ਜਿਹੜੀ ਗੱਲਬਾਤ ਹੈਗੀ, ਕੋਈ ਐਸੀ ਨਹੀਂ ਗੱਲ। ਉਹਦੇ ਮਸਲੇ ਉਹਦੇ ਨਾਲ। ਰਿਸਪੈਕਟ ਮੇਰੇ ਦਫ਼ਤਰ 'ਚ ਪੂਰੀ ਹੋਣੀ ਚਾਹੀਦੀ। ਆ ਮਗਰੋਂ ਜਿਹੜਾ ਤੁਸੀਂ ਢੋਲਾਂ ਦਾ ਜ਼ਿਕਰ ਕਰਦੇ ਰਹੇ, ਤੁਸੀਂ ਵੀ ਹਟ ਹਾਂ ਨਹੀਂ। ਇਹ ਤੁਹਾਡੀ ਬਗੈਰਤੀ ਹੈ ਨਾ, ਤੁਸੀਂ ਨਾ ਕਰੋ ਜਦੋਂ ਮੈਂ ਨਹੀਂ ਤੁਹਾਨੂੰ ਕਹਿ ਰਿਹਾ। ਅਸੀਂ ਕਰਦੇ ਹੀ ਨਹੀਂ ਉਸਤਾਦ ਜੀ। ਨਹੀਂ ਕਰਨਾ ਹੀ ਨਹੀਂ ਚਾਹੀਦਾ ਭਾਵੇਂ। ਲੇਕਿਨ ਨਾ ਸਾਜੀ ਉਹਦੇ ਭਰਾ ਨੂੰ ਥੋੜਾ ਜਿਹਾ ਸਮਝਾ ਦਿਓ, ਉਹਦੇ ਭਰਾ ਨੇ ਇਹਨੂੰ ਸੰਗਲ ਪਾਤਾ, ਕਹਿੰਦੇ ਗਲੀ 'ਚ ਤੇਰੇ ਘਰ ਦੇ ਸ਼ੋਅ ਵੇਖਦੇ ਆ? ਤਾਜੀ ਮੈਂ ਤੇ ਕਹਿੰਦਾ ਵਾ 1-2 ਦਿਨ ਨਾ ਹਲੇ ਮੈਂ ਘਰ ਕਹਿਣਾ ਵਾ, ਮੈਂ ਨਹੀਂ ਜਾਣਾ ਕੰਮ। ਅੱਜ ਵੀ ਨਹੀਂ ਮੈਂ ਹਲੇ ਉਹਨਾਂ ਨੂੰ ਦੱਸਿਆ। ਤੇ ਉਹਨਾਂ ਨੇ ਕੱਲ ਸ਼ੋਅ ਵੇਖ ਲਿਆ। ਨਹੀਂ ਤਾਜੀ ਸ਼ੋ, ਹਾਂਜੀ ਸ਼ੋ ਇੱਕ ਕਜ਼ਨ ਨੇ ਦੇਖਿਆ ਆ। ਨਹੀਂ ਘਰ ਦੇ ਵੇਖਦੇ ਆ? ਨਹੀਂ ਘਰ ਦੇ ਨਹੀਂ। ਕੋਈ ਨਹੀਂ ਵੇਖਦੇ ਕਰਦੇ। ਕੋਈ ਐਸਾ ਬੰਦਾ ਵੇਖਦਾ ਸ਼ੋਅ ਜਿਹੜਾ ਘਰ ਦੱਸ ਦੇਵੇ ਕਿ ਜੀ ਬਾਜ਼ ਨਾਲ ਸ਼ੋਅ ਚਾ ਹੋਇਆ? ਹਾਂਜੀ ਹੋਇਆ। ਹਾਂਜੀ ਕੱਲ ਰਾਤੀ ਕਾਲ ਕੀਤੀ ਕਜ਼ਨ ਨੇ ਇੱਕ ਨੇ, ਉਹ ਕਹਿੰਦਾ ਭਾਈ ਉਹ ਸ਼ੋ ਇਹਨੂੰ ਭੇਜੋ, ਕੰਮ ਤੇ ਨਹੀਂ ਜਾਣਦੇ। ਫੇਰ ਉਹ ਤਾਂ ਘਰਦਿਆਂ ਨੂੰ ਪਤਾ ਹੀ ਸੀ। ਨਹੀਂ ਕਜ਼ਨ ਨੇ ਕਿਤੇ ਬੈਠਿਆ ਵੇਖਿਆ ਨਾ ਸ਼ੋਅ। ਨਹੀਂ ਉਹਦੇ ਘਰਦਿਆਂ ਨੂੰ ਇਹ ਮਤਲਬ ਹੈ ਤੇ ਘਰ ਸੀ। ਹਾਂਜੀ ਉਹ ਜੋ ਦੱਸਣ ਦਿਆ ਵੀ ਕੰਮ ਤੇ ਨਹੀਂ ਜਾ ਰਿਹਾ, ਤੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਨਹੀਂ ਜਾ ਰਿਹਾ। ਤਾਜੀ ਉਹਨਾਂ ਨੂੰ ਪਤਾ, ਹੁਣ ਤੁਸੀਂ ਵਿੱਚ ਲੌਂਗ ਟਾਈਮ ਛੁੱਟੀਆਂ ਦੇ ਦਿੰਦੇ, ਉਹ ਸਮਝਦੇ ਪਤਾ ਨਹੀਂ ਛੁੱਟੀਆਂ 'ਚ ਹੀ ਜਾ ਰਿਹਾ ਕੰਮ। ਹਾਂਜੀ ਮੈਂ 1-2 ਦਿਨ ਘਰ ਨਹੀਂ ਦੱਸਣਾ ਫੈਸਲ ਭਾਈ, ਮੈਂ ਉਹਨਾਂ ਨੂੰ ਕਹਿਣਾ ਮੈਂ ਨਹੀਂ ਜਾ ਰਿਹਾ। ਕੱਲ ਪਰਸੋਂ ਸ਼ੋਅ ਦੇ ਬਈ ਵਿੱਚ ਇਹਦਾ ਕੋਈ ਕਜ਼ਨ ਘਰ ਨਾ ਦੱਸਿਆ ਲੈ। ਹਾਂਜੀ ਤਾਜੀ ਸ਼ੋਅ ਦੇ ਵਿੱਚ ਕਾਲ ਕਰੋ, ਵੇਖਿਓ ਅੱਗੋਂ ਕਿੱਦਾਂ ਮੈਨੂੰ ਜੋੜਦੇ। ਕੌਣ? ਉਲਟਾ ਭਾਈ, ਉਲਟਾ ਮੈਨੂੰ ਕਹਿੰਦੇ ਆ ਇਹ ਮੇਰੇ ਤੇ ਰੋਹ ਪਾਉਂਦਾ ਹੈ ਤੇ ਇਦਾਂ ਤੇ ਉਦਾਂ। ਤੂੰ ਉਹ ਤੋਂ ਵੱਡਾ ਵਾ? ਹਾਂਜੀ ਤੇ ਯਾਰ ਫਿਰ ਵੱਡਾ ਭਰਾ ਵਾ ਯਾਰ, ਵੱਡਾ ਭਰਾ ਬਜਾਵਾ ਪਿਓ ਹੁੰਦਾ। ਉਸਤਾਦ ਜੀ ਇਹਨੂੰ ਮੈਂ ਕਹਿੰਦਾ ਕਿ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਸਮਝਾਏ, ਕਦੀ ਵੀ ਨਹੀਂ ਉਹਨਾਂ ਨੂੰ ਜਦੋਂ ਓਏ ਇੰਜ ਨਾ ਕਰੋ ਇੰਜ ਨਾ ਕਰੋ, ਇਹ ਨਹੀਂ ਉਹਨਾਂ ਨੂੰ ਪਿਆਰ ਨਾਲ ਲਾਗੇ ਕਰਦਾ। ਯਾਰ ਹੁਣ ਨਾ ਤੂੰ ਅਖਬਾਰ 'ਚ ਕਢਾ ਦੇ। ਕਰਦੇ ਤੂੰ ਕਹ ਜੀ ਮੈਂ ਆਪਣੇ ਅੱਬੂ ਵੱਲੋਂ ਕਹਿ ਰਿਹਾ ਵਾਂ ਕਿ ਵੀ ਮੈਂ ਉਹਨਾਂ ਦਾ ਕੁਝ ਨਹੀਂ ਲੱਗਦਾ। ਬੋਲੋ ਸਾਜੀ ਤਾਜੀ ਇੰਨੇ ਕੇ ਬਿਹਾਰ ਤੇ
ਇਹਦੀ ਦਾਨਿਸ਼ ਦੀ ਗੱਲ ਆ ਗਈ ਹੁਣ। तो आज के बाद मुझे इस नाम से पुकारा जाए, ਕਹਿੰਦੇ ਝੂਠੀ राणा बास। ਝੂਠੀ ਉਸਤਾਦ ਜੀ ਵੇਖ ਲਓ ਹੁਣ ਇਹ ਸੁਣਿਓ ਗੱਲਾਂ। ਉਹ ਬੜਾ ਬੈਂਕ 'ਚ ਮੁੱਢੀ ਪਈ ਆ, ਮੂੰਹ ਥਰੂ ਗੱਲ ਕਰਿਆ ਕਰ। ਤਾਜੀ ਇਹਦੀ ਇਹ ਤਾਜੀ ਗੱਲਾਂ ਕਰਦਾ ਨਾ ਮੇਰੇ ਨਾਲ, ਹਨਾ, ਇਹ ਲਫ਼ਜ਼ਾਂ ਵਾਲੀਆਂ ਗੱਲਾਂ ਕਰਦਾ ਵਾ, ਉਹ ਮੈਨੂੰ ਨਹੀਂ ਸਮਝ ਆਉਂਦਾ। ताने मेने लफ्जां दे ਨਹੀਂ ਲਫ਼ਜ਼ੀ ਜੁਗਤਬਾਜ਼ ਹੈ ਉਸਤਾਦ ਜੀ। ਮੈਂ ਵਾ ਸਟਬੀਸ਼ਨ ਵਾਲੀ ਗੱਲ ਕਰਦਾ। ਹਾਂਜੀ ਸਹੀ ਉਸਤਾਦ ਜੀ। ਹਾਂ, ਨਹੀਂ, ਸਹੀ ਗੱਲ। ਮੈਂ ਮਤਲਬ ਮੈਨੂੰ ਨਹੀਂ ਆਉਂਦੇ ਉਸਤਾਦ ਜੀ ਲਫ਼ਜ਼ਾਂ ਦੀ, ਮੈਂ ਪੜ੍ਹਿਆ ਨਹੀਂ। हाँ सही गल। ਇਹ ਬੰਦੇ ਨੂੰ ਮੈਂ ਉੱਤੇ ਹੀ ਬੜਾ ਮੰਨਦਾ ਹੈ। ਕਿੱਦਾਂ ਕਰਦਾ? ਹਾਂਜੀ नहीं नहीं ये गल सही है, क्योंकि भैन मैं तुहानूं दसां, तुसीं सारे ढिड तक जोर ला लो, ठीक है, ਤੁਸੀਂ ਮਸ਼ਹਿਰੇ ਜਿਹਦੀ ਜਗ੍ਹਾ ਤੇ ਬਹਿ ਕੇ ਦਿਖਾ ਦਿਓ ਜੂਏ ਦਾ ਫਾਰਮੈਟ, ਉਸਤਾਦ ਜੀ ਤੋਬਾ ਤੋਬਾ। ਇਹ ਇਹ ਸਾਰਿਆਂ ਦਾ ਫਾਰਮੈਟ ਕਰ ਸਕਦਾ, ਤੁਸੀਂ ਇਹਦੇ ਵਰਗਾ ਹਾਫਜ਼ਾ ਨਹੀਂ ਕਰ ਸਕਦੇ ਜਿੱਦਾਂ ਉਰਦੂ ਬੋਲਦਾ। ਤਾਜੀ ਮੈਂ ਜੈਨੂਇਨ ਕਹਿ ਰਿਹਾ ਤੁਹਾਨੂੰ। ਹੋਏ ਹੋ ਇਹਦੀ ਤੁਹਾਨੂੰ ਉਹ ਅਗਰ ਤੁਸੀਂ ਕਰੋਗੇ ਨਾ, ਇੱਕ ਸ਼ੋਅ ਵਾਸਤੇ ਤੁਹਾਨੂੰ ਕਮ ਸੇ ਕਮ ਹਫਤਾ ਰੈਸਲ ਕਰਨੀ ਪੈਣੀ, ਯਾਦ ਕਰਨਾ ਪੈਣਾ, ਫਿਰ ਤੁਸੀਂ ਭੁੱਲਣਾ। ਉਹ ਕੋ ਭਾਵੇਂ 2 ਘੰਟੇ ਤਿਆਰ। ਇਹ ਵਾਕਈ ਗੱਲ ਸਹੀ ਕਰ ਰਿਹਾ। ਤਾਜੀ ਜੰਟਾਂ ਨਾਲ ਚਿੱਲੇ ਕੱਟਣੇ ਪੈਣੇ। ਇਹ ਮੈਂ ਦੁਨੀਆ ਤੇ ਜੇ ਕਿਸੇ ਬੰਦੇ ਨੂੰ ਸੱਚੀ ਇਹਨੂੰ ਮੰਨਿਆ ਨਾ, ਲਾਜਵਾਬ। ਨਹੀਂ ਇਹ ਤੂੰ ਆਪਣੇ ਹੱਦ ਤੱਕ ਗੱਲ ਨਹੀਂ ਕਰ ਨਹੀਂ ਤਾਜੀ ਗੂਗਲ ਨੂੰ ਵਕਤ ਪਾ ਦੇ। ਤਾਜੀ ਇੰਨੀ ਸਰਚ ਇੰਨੀ ਤਹਿਕੀਕ ਕਰਦਾ ਵਾ, ਅੱਲਾ ਮਾਫ ਕਰੇ, ਮੈਨੂੰ ਡਰ ਲੱਗਣ ਲੱਗ ਪਿਆ। ਭੈਣ ਨੂੰ ਸੈਡਾਂ ਵੀ ਤੇ ਪਤਾ ਨਹੀਂ ਕਿੰਨੀਆਂ ਨੇ ਨਾ ਉਹ ਜਿਹੜੀਆਂ। ਨਹੀਂ ਉਹ ਤਾਂ ਮਤਲਬ ਆ 2 ਮਹੀਨੇ ਇਹਨੇ ਹੋਰ ਸਰਚ ਕੀਤੀ, ਤੁਸੀਂ ਛੁੱਟੀਆਂ ਦੇਤੀਆਂ, ਗੂਗਲ ਉਹਨਾਂ ਨੇ ਬਦਲ ਲੈਣਾ ਜੀ। ਮੇਰੇ ਕੋਲ ਤਾਜੀ ਲਿਖਾ ਲਓ, ਇੰਨੀ ਸਰਚ ਕਰਦਾ ਵਾ। ਉਹਨਾਂ ਨੇ ਗੂਗਲ ਨੂੰ ਪਾਸਵਰਡ ਲਾ ਲੈਣਾ। ਹਾਂਜੀ ਤਾਜੀ ਜੰਗ ਖਬਰੇ ਲੱਗਣੀ ਜਾਂ ਫਿਰ ਨਹੀਂ ਲੱਗਣੀ ਹੈ। ਇਹ ਜਦੋਂ ਮੇਰੇ ਲਾਗੇ ਆਂਦਾ ਨਾ, ਮੈਨੂੰ ਇਦਾਂ ਹੀ ਲੱਗਦਾ ਲੈ ਵੀ ਹੁਣ ਮਜ਼ਾਇਲ ਚੱਲੇ। ਕਸਮ ਲੈ ਲਓ ਤਾਜੀ। ਹਾਂ ਜਿਹੜੀ ਗੱਲ ਹਾਂ ਸਹੀ, ਇਹਨੂੰ ਪੁੱਛੋ ਨਹੀਂ। ਕੱਲ ਪਰਸੋਂ ਆਇਆ, ਕਹਿੰਦਾ ਯਾਰ ਉਹ ਇਦਾਂ ਉਹ ਮੁਲਕ ਨੇ ਇਦਾਂ। ਮੈਂ ਕਿਹਾ ਯਾਰ ਆ ਵੀ ਭਰਾਵਾ ਤੂੰ ਲੱਗ ਗਿਆ ਨਾ, ਮੇਰੀਆਂ ਲੱਤਾਂ ਕਮਲ ਲੱਗ ਪੈਂਦੀਆਂ, ਲੈ ਬਈ ਹੁਣੇ ਲਗਾ। ਤੂੰ ਕਹਿਣਾ ਸੀ ਜਿਹੜਾ ਆਪਣੇ ਘਰ ਵੱਲ ਇਸ਼ਾਰਾ ਕਰਕੇ ਤੂੰ ਕਹਿਣਾ ਸੀ ਐਸ ਮੁਲਕ ਦਾ ਕੀ ਕਰਨਾ ਵਾ, ਹਾਂਜੀ ਸਾਜੀ ਮੈਂ ਜਿਹੜਾ ਮੇਰੇ ਲਈ ਇਸਰਾਈਲ ਬਣਿਆ। ਯਾਰ ਨਾਲੇ ਗੱਲ ਸੁਣ, ਸਾਰੀਆਂ ਗੱਲਾਂ ਬਾਤਾਂ ਸਮਝਾਣਾ, ਰੋਕਦਾ ਟੋਕਦਾ, ਇੰਜ ਨਹੀਂ ਇੰਜ ਇਨਫੋਰਮੇਸ਼ਨ ਇਹਨੂੰ ਦਿੰਦਾ। ਇਹ ਉਹਦਾ ਗੁੱਸਾ ਕਰਦਾ ਕਿ ਪਤਾ ਨਹੀਂ। ਤੂੰ ਤੇਰੇ ਤੋਂ ਵੱਡਾ ਜਾਹਲ ਕੌਣ ਆ, ਤੂੰ ਉਹਨੂੰ ਇਨਫੋਰਮੇਸ਼ਨ ਦੇ ਰਿਹਾ। ਉਸਤਾਦ ਜੀ ਕੋਸ਼ਿਸ਼ ਤੇ ਕਰਨੀ ਅਸੀਂ। ਲੇਕਿਨ ਉਸਤਾਦ ਜੀ ਇਹ ਵੀ ਵੇਖੋ ਨਾ, ਉਹਨੇ ਵੀ ਤੇ ਰੋਂਗ ਕੀਤਾ, ਔਰ ਇਹਨੂੰ ਮਹੱਲੇ 'ਚ ਮਿਲਿਆ ਹੈਗਾ ਤੇ ਉਹਨੂੰ ਕਹਿਣ ਡਿਆ ਕਿ ਯਾਰ ਦਫ਼ਤਰ ਵਾਲਿਆਂ ਨੂੰ ਕਹਿ ਦੇ ਕਿ ਮੈਂ ਨਹੀਂ ਆਉਣਾ ਯਾਰ, ਜਿਹੜਾ ਵੀ ਆਪਣੇ ਆਪ ਤੂੰ ਫੈਸਲ ਇਹਨਾਂ ਗੱਲਾਂ ਤੋਂ ਨਾ ਤੂੰ ਕਿਸਨ ਸ਼ੇਰ ਆਇਆ, ਸ਼ੇਰ ਵਾਲਾ ਤੇਰਾ ਹਾਲ ਹੋ ਜਾਣਾ। ਉਸਤਾਦ ਜੀ ਹੋ ਰਹੀ ਹੈ ਗੱਲ ਵੀ ਫੈਸਲ ਭਾਈ ਨੇ ਇੱਥੇ ਆ ਇਹ ਕੇ ਇੰਨੀਆਂ ਕੋਲੋਂ ਗੱਲਾਂ ਇੰਨੇ ਪੱਕੇ ਤਰੀਕੇ ਨਾਲ ਕਰਦਾ, ਯਕੀਨ ਕਰੋ ਮੈਂ ਕਿੰਨੀਆਂ ਦੀਆਂ ਗੱਲਾਂ ਘਟਾਉਣਾ ਬਾਅਦ ਚ। ਫਰੀਦ ਭਾਈ ਦੱਸਿਓ ਕੀ ਕਹਿ ਰਹੇ ਸੀ ਜਦੋਂ ਤੁਸੀਂ ਮਨਾ ਕੀਤਾ ਸੀ ਕਿ ਯਾਰ ਇੰਨੀ ਗੱਲ ਨਹੀਂ ਕਰੀ। ਕਿਹੜੀ ਆ ਹੁਣ ਜਿਹੜੀ ਕਹਿੰਦੇ ਉਹ ਭਾਈ ਉਹ ਕਹਿੰਦਾ ਮੈਂ ਲੱਖ ਰੁਪਇਆ ਹੌਜ਼ਰੀ ਚੋਂ ਕਮਾਉਂਦਾ, ਮੈਂ ਨਹੀਂ ਆਣਾ। ਵੇਖ ਤੂੰ ਇਹਨੂੰ ਕਿਉਂ ਗਿਆ? ਸਲਮਾਨ ਭਾਈ ਵੀ ਬੈਠੇ ਸੀ। ਨਹੀਂ ਤਾਜੀ ਲੱਖ ਤੇ ਨਹੀਂ, ਐਵੇਂ ਕੋਈ 30 40 50 ਤੱਕ ਮੈਂ ਕਮਾਏ ਆ। ਡੇਲੀ ਦਾ ਬੜੇ ਆ। ਹਾਂਜੀ ਨਹੀਂ 50 ਕਦੀ ਕਦੀ, ਸਾਡੇ ਤੇ 30 40 30 35 40 ਨਹੀਂ ਉਸਤਾਦ ਜੀ ਉਹਨਾਂ ਨੂੰ 50 ਕਦੀ ਕਦੀ। ਪੁੱਛ ਲਾ ਫੀਲਡ 'ਚ ਵੀ ਨਾਮ ਕਮਾਇਆ। ਨਹੀਂ 50,000 ਰੁਪਇਆ ਨਾਰਮਲ, ਉਂਝ 80 90,000 ਰੁਪਇਆ। ਯਾਰ ਉਹ ਤੇ ਫਿਰ ਇਹ ਨਾ ਲੱਗੇ ਹੀ ਰਹਿਣਾ ਓਵਰ ਟਾਈਮ। ਨਹੀਂ 15 ਦਾ ਕਿੰਨੇ ਦਿਨ ਦਾ? ਹੈ ਮਹੀਨੇ ਦਾ, ਹਫਤੇ ਦਾ ਨਹੀਂ। ਕਿੰਨੇ ਘੰਟੇ ਕੰਮ? ਤਾਜੀ ਕੰਮ ਇਹਨੇ 10 ਘੰਟੇ। ਇਹਨੂੰ ਪੁੱਛੋ ਤਾਜੀ 10 ਘੰਟੇ ਮਿਹਨਤ ਵੱਲੋਂ ਇੰਡਰਟੈਕਰ ਹੀ ਆ। ਤੇ ਉਹ ਗੱਲ ਮੌਜੂ ਕਹਿ ਰਿਹਾ ਸੀ ਹੁਣ ਪਿੱਛੇ। ਇਹਦਾ ਇੱਕ ਦੁੱਖ ਵਾ, ਕਹਿੰਦਾ ਜੀ ਜਦੋਂ ਵੀ ਫੈਸਲ ਸਾਹਿਬ ਕੋ ਜਾਣਾ ਨਾ ਤੇ ਇਹਨੇ ਕਹਿਣਾ ਆਵਾਜ਼ ਅੰਦਰ ਚਲ ਜਾ, ਬਿੱਲੀ ਆ ਗਈ। ਯਾਨੀ ਇਹ ਇਸ ਤਰ੍ਹਾਂ ਦੀ ਹਰਕਤਾਂ ਫੈਸਲ ਸਾਹਿਬ ਕਰਦੇ ਨੇ, ਉਹਨੂੰ ਚੂਹਾ ਸਮਝ ਪੇਂਟ ਕਰਦੇ ਨੇ। ਇਹ ਗੱਲ ਬਣ। ਮੈਂ ਨਾਜ਼ਰੀਨ ਤੁਹਾਨੂੰ ਮੁੱਕ ਦੀ ਗੱਲ ਮੁਕਾ ਦਿੰਨਾ, ਜਿਹੜਾ ਰੌਲਾ ਵਾ ਮੈਂ ਤੁਹਾਨੂੰ ਦੱਸ ਦਿੰਨਾ। ਮੈਂ ਕਿੰਨੀ ਵਾਰੀ ਅੱਗੇ ਇਹ ਗੱਲ ਕਹੀ ਹੈ ਕਿ ਜਿਹੜੇ ਮੇਰੇ ਓਵਰਸੀਜ਼ ਭਰਾ ਇੱਥੋਂ ਜਾਂਦੇ ਨੇ ਜੌਬ ਕਰਨ, ਕਦੀ ਆਪਣੀ ਸੈਲਰੀ ਪੂਰੀ ਨਾ ਦੱਸੋ ਘਰ। ਹਾਂਜੀ ਇਹ ਮੈਂ ਜੈਨੂਇਨ ਗੱਲ ਕਰ ਰਿਹਾ। ਨਹੀਂ ਤੇ ਤੁਸੀਂ ਭੁੱਖਾਂ ਕੱਟੋਗੇ ਤੇ ਘਰਦਿਆਂ ਨੇ ਹੋਣਾ ਵਾ ਵੀ ਇਹਦੀ 3000 ਦਿਰਹਮ, ਇੱਕ ਮਿਸਾਲ ਦੁਬਈ ਆ 3000 ਦਿਰਹਮ ਸੈਲਰੀ ਆ, ਇਹਨੇ ਸਾਨੂੰ 2400 ਭੇਜਿਆ, 600 ਦਿਰਹਮ ਉੱਥੇ ਕੀ ਕਰਨਾ ਵਾ? ਰਹਿਸ਼ ਵੀ ਉਹਨਾਂ ਨੇ ਦਿੱਤੀ ਆ, ਖਾਣ ਪੀਣ ਵੀ ਉਹ ਦਿੰਦੇ, 600 ਦਿਰਹਮ ਕੀ ਕਰਨਾ? ਇਹ ਸੂਰਤ ਹਾਲ ਹੋ ਜਾਂਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉੱਥੇ ਯਾਸ਼ੀ ਕਰੋ, ਘਰ ਤੁਸੀਂ ਇਹ ਨਹੀਂ ਦੱਸੋ, ਲੇਕਿਨ ਸਰ ਥੋੜਾ ਜਿਹਾ ਆਪਣੇ ਵਾਸਤੇ ਸੋਚੋ। ਤੁਸੀਂ ਜਿੱਥੇ ਘਰਦਿਆਂ ਨੂੰ ਲਾ ਦੇਣਾ ਨਾ ਜਿੰਨੀ ਸੈਲਰੀ ਤੇ ਉਹਨਾਂ ਨੇ ਉੱਥੇ ਲਾ, ਔਰ ਉਸ ਤੋਂ ਬਾਅਦ ਉਹ ਐਵਰੀ ਮੰਥ ਤੁਹਾਡੇ ਕੋਲੋਂ ਨਾ ਐਕਸਪੈਕਟ ਕਰ ਰਹੇ ਹੁੰਦੇ ਆ ਕਿ ਇੰਨੇ ਪੈਸੇ ਆਉਣੇ ਆ। ਖੁਦਾ ਨਾ ਖਾਸਤਾ ਤੁਹਾਨੂੰ ਉੱਥੇ ਕੋਈ ਮਸਲਾ ਬਣ ਸਕਦਾ। ਤੁਹਾਡਾ ਦਿਲ ਕਰ ਪੈਂਦਾ ਯਾਰ ਮੈਂ ਮੋਬਾਈਲ ਲੈ ਲਵਾਂ, ਤੁਹਾਡਾ ਦਿਲ ਕਰ ਪੈਂਦਾ ਯਾਰ ਮੈਂ ਪੈਂਟਾਂ ਸ਼ਰਟਾਂ 4 ਨਵੀਆਂ ਲੈ ਲਵਾਂ, ਤੁਹਾਡਾ ਉੱਥੇ 1000 ਦਿਰਹਮ ਲੱਗ ਜਾਂਦਾ, 800 ਦਿਰਹਮ ਲੱਗ ਜਾਂਦਾ, ਤੁਸੀਂ 2000 ਦਿਰਹਮ ਘਰ ਭੇਜਣਾ, ਘਰ ਦੇ ਚੁੱਪ ਕਰ ਜਾਣਗੇ, ਲੇਕਿਨ ਇਹ ਕਰਨਗੇ ਵੀ ਯਾਰ ਕੀ ਉਹਨੇ ਉੱਥੋਂ ਲੈ ਲਿਆ। ਸਰ ਮੈਂ ਇਸ ਤੋਂ ਕਹਿ ਰਿਹਾ, ਬੇਸ਼ੱਕ ਉਹਨਾਂ ਨੂੰ ਬਾਅਦ ਚ ਦੇ ਦਿਓ, ਲੇਕਿਨ ਆਪਣੀ ਸੇਫਟੀ ਲੈਦਾ ਰੱਖੋ, ਇੰਨਾ ਕੁ ਮਾਰਜਨ ਰੱਖੋ ਕਿ ਅਗਰ ਤੁਸੀਂ 6 ਮਹੀਨੇ 'ਚ, ਇੱਕ ਮਿਸਾਲ ਆ, ਤੁਸੀਂ ਨਹੀਂ ਖਰਚੇ, ਤੁਹਾਡੇ ਕੋਲ 5-7 ਹਜ਼ਾਰ ਦਿਰਹਮ ਲੈਦਾ ਜਮਾ ਹੋ ਗਿਆ, ਉਹ ਭੇਜ ਦਿਓ ਉਹਨਾਂ ਨੂੰ। ਜਦੋਂ ਇੱਥੇ ਆਓ ਨਾਲ ਲਿਆਓ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉਹ ਉਡਾ ਦਿਓ,
ਲੇਕਿਨ ਆਪਣੇ ਲਈ ਮਾਰਜਨ ਥੋੜਾ ਜਿਹਾ ਰੱਖੋ ਸਰ, ਆਪਣੀ ਜ਼ਾਤ ਵਾਸਤੇ। ਇਹਦੀ ਵੀ ਵਿੱਚ ਮੌਜੂ ਚੱਲ ਰਿਹਾ ਉਸਤਾਦ ਜੀ, ਇਹਨੂੰ ਚਾਹੀਦਾ ਹੈ ਜਿੰਨਾ ਇਹਦੀ ਪੜ੍ਹਿਆ ਲਿਖਿਆ ਹੈ, ਇਹਦੀ ਮੇਰੇ ਨਾਲ ਬਣਦੀ ਹੀ ਨਹੀਂ। ਤਹਿਕੀਕ ਇੰਨੀ ਕਰਦਾ, ਅੱਲਾ ਮਾਫ ਕਰੇ, ਇਹਦਾ ਦਿਮਾਗ ਪਾਟ ਗਿਆ ਨਾ, ਦੇਖ ਲਿਓ ਭਲਾ। ਕੀ ਤਹਿਕੀਕ ਸਾਡੇ ਸਾਹਮਣੇ ਤੇ ਨਹੀਂ ਕਰਦਾ। ਹਾਂ ਜੀ, ਨੇ ਗੂਗਲ ਜਿਹੜਾ ਪਹਿਲੇ ਗੂਗਲ 'ਚ ਥੋੜਾ ਜਿਹਾ ਇੰਨਾ ਘੱਟ ਸੀਗਾ, ਇਹ ਇੰਨੀ ਤਹਿਕੀਕ ਕਰਦਾ, ਹੁਣ ਉਹਨਾਂ ਨੇ ਪੂਰਾ ਦਾਇਰਾ ਬਣਾਤਾ ਗੂਗਲ ਦਾ। ਉਹ ਕਹਿੰਦੇ ਗੁੱਜਰ ਵੀ ਫਿਰ ਰਹੇ ਆਲੇ ਦੁਆਲੇ ਨਾ। ਕੌਣ ਫਿਰ ਰਿਹਾ? ਆਹੋ, ਗੁੱਜਰ, ਗੂਗਲ ਤੇ ਗੁੱਜਰ। ਉਹਨੇ ਕਿਹਾ ਯਾਰ ਕਿ ਗੁੱਜਰ ਸਾਡੇ ਨਾ ਗੂਗਲ ਦੇ ਦੁਆਲੇ ਹੋਇਆ। ਬੜੀ ਤਹਿਕੀਕ। ਉਹਨਾਂ ਨੇ ਉਹਦੀ ਸਿਕਿਉਰਿਟੀ ਲਈ ਉਹ ਲਾਈਨ ਬਣਾਤੀ। ਲੈ ਉਹ ਜਿਹੜੀ ਇੱਦਾਂ ਪਾਇਆ ਉਹਨਾਂ ਨੇ ਕੱਟ, ਐਲ ਟੈਪ ਜਿਹਾ, ਹਾਂ, ਉਹ ਇਹਦੀ ਵਜ੍ਹਾ ਤੋਂ ਹੀ ਆ। ਇਹ ਉਹ ਨੱਕੇ ਤੱਕ ਪਹੁੰਚਿਆ ਪਿਆ ਆ। ਅੱਗੋਂ ਇਹਨੂੰ ਇਹ ਨਹੀਂ ਸਮਝ ਆਉਂਦੀ ਮੁੜਨਾ ਕਿਆ ਨੂੰ ਆ ਤੇ ਕੀ ਆ, ਐਪਾਂ ਰਹਿ ਗਈ। ਉਹ ਵੀ ਲੱਭ ਜਾਏਗਾ, ਉਹ ਵੀ ਲੱਭ ਜਾਏਗਾ। ਇਹਨੇ ਤਾਂ ਗੂਗਲ ਵਾਲਿਆਂ ਨੂੰ ਕਿਹਾ ਭਾਈ ਗੂਗਲ ਨੂੰ ਗੁੱਜਰ ਕਰੋ। ਇਹਨੂੰ ਮਹੱਲੇ 'ਚ ਇਹਦੇ ਸਾਰੇ ਭਰਾਵਾਂ ਨੂੰ ਗੁੱਜਰ ਬਾਦਸ਼ਾਹ ਕਹਿੰਦੇ, ਇਹਨੂੰ ਇਕੱਲੇ ਨੂੰ ਗੂਗਲ ਬਾਦਸ਼ਾਹ ਕਹਿੰਦੇ। ਸਾਜੀ ਨਾਲ ਇਤਰਾਜ਼ ਉਹਦਾ ਇਹ ਵਾ ਕਿ ਜਿਹੜਾ ਉੱਠਦਾ ਵਾ ਕਹਿੰਦਾ ਵਾ ਬਾਸ ਤੇਰੀ ਰੋਟੀ ਲੱਗੀ ਖਿੜਕੀ 'ਚ ਖਾ ਲੈ। ਇਹ ਗੱਲ ਤੂੰ ਕੀਤੀ ਨਾ। ਉਹ ਯਾਰ ਨਹੀਂ ਕਹਿੰਦੇ ਤਾਂ ਇਹਨੇ ਵੀ ਚਲੋ ਗੱਲ ਛੇੜਤੀ ਫਰੀ ਨੇ ਰੋਟੀ ਵਾਲੀ। ਉਸਤਾਦ ਜੀ ਮੈਨੂੰ ਕਾਲ ਆਈ, ਮੈਂ ਨਾ ਘਿਓ ਕਿਤੇ ਕਿਲੋ ਮੰਗਾਨਾ ਦੇਸੀ। ਮੈਨੂੰ ਕਾਲ ਆਈ, ਮੈਂ ਨਾ ਉਹਨਾਂ ਉਹ ਯਾਰ ਸੱਚੋ ਫ੍ਰਿਜ ਦੇ ਵਿੱਚੋਂ ਇਹਦੇ ਟੀਕੇ ਫੜਾਈ ਜਰਾ, ਮੈਂ ਦਿਖਾਵਾਂ ਨਾ। ਹਾਂਜੀ, ਉਹ ਠੀਕ ਹੈ ਵੀ ਸ਼ੁਕਰ ਹੈ ਯਾਰ। ਦਿਖਾਈ ਜਰਾ। ਉਹ ਮੈਂ ਮੰਗਾਨਾ ਜਿਹੜਾ ਹੈ ਕਿਲੋ ਕੁ ਮੈਂ ਮੰਗਾਨਾ। ਐਰ ਕੀ ਉਹ ਜਿੱਥੋਂ ਮੈਂ ਮੰਗਾਨਾ ਉਹਨਾਂ ਨੇ 2 ਕਿਲੋ ਕਰਤਾ, ਮੇਰਾ ਇਕੱਠਾ ਹੀ ਤਿਆਰ। ਪਿੱਛੇ ਵੀ ਮੈਂ ਕਿਹਾ ਸੀ, ਉਹ ਕਹਿੰਦੇ 2 ਕਿਲੋ। ਹੁਣ ਉਸਤਾਦ ਜੀ ਮੇਰੇ ਕੋਲ ਨਾ ਕਿਲੋ ਕਦੀ ਸੀ ਗੰਜੈਸ਼, ਮੈਂ ਕਿਹਾ ਚਲੋ ਇਹ ਕਹਿੰਦਾ ਕਿਲੋ ਮੈਂ ਲੈ ਲਾਂਗਾ। ਉਹ ਘਿਓ ਆਇਆ ਪਿਆ ਆ, ਮੈਂ ਇਹਨੂੰ 2 ਦਫਾ ਕਿਹਾ ਉਸਤਾਦ ਜੀ ਇਹ ਲੈਣ ਹੀ ਨਹੀਂ ਦਿਆ। ਉਹ ਅੱਗੋਂ ਪੈਸੇ ਦੇਣੇ, ਅੱਗੋਂ ਫੇਰ ਉਹਨਾਂ ਨੂੰ ਕਹਿਣਾ ਯਾਰ ਦੇਸੀ ਘਿਓ ਮੈਨੂੰ ਲੈ ਦੇ ਯਾਰ, ਸਿੱਟ ਦੇ ਯਾਰ ਮੈਨੂੰ ਲੈ ਦੇ। ਹੈਲੋ ਭੈਣ, ਇਹ ਤੁਹਾਡਾ ਤੁਸੀਂ ਮੈਨੂੰ ਇਹ ਦੇਖੋ ਹੁਣ ਇਹ ਸੀਲ ਹੈ ਨਾ, ਇਹ ਮੈਂ ਉੱਥੋਂ ਲੈ ਕੇ ਆਇਆ। ਵਾਹ ਵਾਹ ਠੀਕ ਹੈ ਜੀ। ਉਸਤਾਦ ਜੀ ਕੀ ਬਾਤ। ਐਕਸਪਾਇਰੀ ਇਹਦੀ ਕੀ ਹੈ? 26 ਤੱਕ ਆ, 26 ਤੱਕ। 2026 ਤੱਕ। ਵਾਹ। ਐਵੇਂ ਠੰਡਾ ਹੋਇਆ ਨਾ ਫ੍ਰਿਜ 'ਚ ਰੱਖਿਆ ਹਾਏ ਸੀ। ਹਾਏ। ਠੀਕ ਹੈ ਭੈਣ, ਇਹ ਭੈਣ ਓਰੀਜਨਲ ਜਰਮਨੀ ਦੇ ਨੇ, ਵੈਰੀ ਨਾਈਸ। ਨੀਰੋ ਬਿਆਨ। ਠੀਕ ਹੈ ਜੀ। ਇਹ ਮੈਨੂੰ ਇਹਨੇ ਬਾਸ ਨੇ ਕਿਹਾ ਸੀ। ਉਹ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਨਹੀਂ ਸ਼ੁਕਰੀਆ ਕਾਹਦਾ ਨਹੀਂ ਮੈਂ। ਤਾਂ ਜੀ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਨਹੀਂ ਭੇਜੇ, 1-2 ਜਾਣੇ। ਅੱਛਾ ਉਹਨਾਂ ਨੇ ਨਹੀਂ ਭੇਜੇ। ਹਾਂਜੀ ਅੱਛਾ ਇਹ ਦੇਖੋ ਭੈਣ ਓਰੀਜਨਲ ਉਸਤਾਦ ਜੀ। ਆ ਦੇਖ ਨਾ ਬਹੁਤੀ ਬਣਾਵਟ ਹੀ ਚੈੱਕ ਕਰ। ਕਿਉਂ? ਇਹ ਮੇਰੇ ਹਾਲ ਪੀਣ ਵਾਲੇ ਹੁੰਦੇ ਆ ਇਹ ਲੋਕ, ਪੀਂਦੇ ਨਹੀਂ ਲੋਕ। ਨਹੀਂ ਹੈਗੇ ਨਾ ਸਾਰੇ। ਨੀਰੋ ਬਿਆਨ ਨਹੀਂ ਨਹੀਂ ਲੱਗਦਾ ਹੀ ਆ। ਇੱਕ ਪੀਣ ਵਾਲਾ ਵੀ ਟੀਕਾ ਹੁੰਦਾ, ਇਹਨਾਂ ਤਾਕਤ ਦਾ ਕੋਈ ਵੀ ਨਹੀਂ ਹੁੰਦਾ ਸਾਰੇ। ਹੁੰਦੇ ਨੇ, ਵਿਟਾਮਿਨ ਡੀ ਦੇ ਪੀਣ ਵਾਲੇ। ਹੁੰਦੇ ਨੇ ਪੀਣ ਵਾਲੇ ਟੀਕੇ ਵੀ। ਹਾਂਜੀ। ਉਹ ਯਾਰ 2 ਇਕੱਠੇ ਬਿਮਾਰ ਹੋ ਜਾਣ ਤੇ ਇੱਕ ਦੂਸਰੇ ਦੇ ਇਹ ਪਤਾ ਕਿੰਨੇ ਨੇ ਇਹਦੇ 'ਚ? ਤੂੰ ਮੇਰੇ ਟੀਕੇ ਪੀ। 6 ਨੇ। ਇੱਕ ਅੱਧਾ ਮੈਨੂੰ ਵੀ ਲੱਗ ਜਾਏਗਾ। 6 ਹੀ ਹੁੰਦੇ ਨੇ ਸਾਜੀ। ਇਹ ਦੇਖੋ ਨਾ 3 in 1। ਹਾਂ 3 ml ਦੇ 6 ਨੇ। ਬਸ ਠੀਕ ਹੈ ਉਸਤਾਦ ਜੀ। ਠੀਕ ਹੋ ਗਿਆ। 6 ਹੈਗੇ ਤੇ ਹਫਤੇ 'ਚ 1 ਲਵਾਈ ਦਾ ਹੀ। ਉਹ ਉਹਨਾਂ ਨੂੰ ਪਤਾ ਵਾ ਆ ਵੀ ਇਹਦੇ ਵਿੱਚ ਆ ਦੇ, ਕੀ ਵਾ। ਇਹ ਨਾਲ ਉਹਦੀ। ਇਹ ਤੈਨੂੰ ਦੱਸਣਗੇ ਵੀ ਤੂੰ ਕਿੱਦਾਂ ਲਵਾਉਣੇ ਆ। ਕਿਤਾਬ ਚ ਇਹਦੀ ਉਹ ਆ। ਆ ਪੜ੍ਹ ਲੈ ਤਰੀਕੇ ਨਾਲ। ਠੀਕ ਹੈ। ਇਹ ਅਰਬੀ ਲਿਖੀ ਹੈ, ਦੁਬਈਓਂ ਹੈ ਨਾ, ਇਸ ਤੋਂ ਅਰਬੀ ਲਿਖੀ ਹੈ। ਠੀਕ ਹੈ। ਇਹ ਪਰਚੀਆਂ ਕਿਸੇ ਨੂੰ ਪੜ੍ਹਾਈ ਦੀਆਂ ਨਹੀਂ, ਐਵੇਂ ਪੜਾਤੀ ਹੈ ਕਿ ਨਹੀਂ ਪੜ੍ਹਾਉਂਦੇ। ਇਹ ਪ੍ਰਾਈਵੇਟ ਚੀਜ਼ਾਂ ਹੁੰਦੀਆਂ। ਹੈ ਇਹ ਮੈਂ ਮੈਗਜ਼ੀਨ ਮੰਗਾਈ ਹੈ। ਹਾਂ ਜੀ ਬਹੁਤ ਸ਼ੁਕਰੀਆ, ਕੀ ਬਾਤ ਹੈ। ਵਾਹ ਵਾਹ। ਆ ਲੋ ਭੈਣ। ਹਾਂਜੀ ਉਸਤਾਦ ਜੀ। ਠੀਕ ਹੈ ਭੈਣ। ਕੀ ਬਾਤ। ਆ ਧੋਰਵੇਂ ਵਾਲਾ ਲਾ ਦੇ, ਐਵੇਂ ਲੋਕਾਂ ਨੇ ਕਿਸੇ ਨੂੰ ਕੋਈ ਚੀਜ਼ ਦਈਏ ਨਾ, ਲਾ ਕੇ ਦੇ ਵੱਧ ਦੇ। ਕੱਟਣੇ ਆ। ਇਹ ਕਿੰਨੇ ਬਣ ਲਿਖੇ ਸਿਰਫ 42 ਰੁਪਏ 42 ਰੁਪਏ। ਉਧਰ ਦੇ। ਓਏ ਇੱਧਰ ਦੇ ਇੱਧਰ ਦੇ 50 ਰੁਪਏ ਦੇ ਦੇ। ਇੱਧਰ ਦੇ ਸਮੇਂ ਤੋਂ ਚੱਲ ਵੈਸੇ ਦੇ ਚੱਲ 50 ਰੁਪਏ ਦੇ 8 ਰੁਪਏ ਵੱਧ ਹੀ ਦੇ। ਇਹ ਜਦੋਂ ਉਸਤਾਦ ਜੀ ਆਏ ਨਾ ਦੁਬਈ ਤੋਂ, ਇਹ ਉਦੋਂ ਲੈ ਕੇ ਆਏ ਨਾਲ। ਹਾਏ ਹਾਏ। ਤੇਰਾ ਇਹ ਉਹਨਾਂ ਨੇ ਖਿਆਲ ਕੀਤਾ ਕੀ ਬਾਤ। ਤੇ ਤੂੰ ਕਹਿੰਦਾ ਵਾ ਕਿ ਉਸਤਾਦ ਜੀ ਦੀ ਮੈਂ ਗੱਡੀ ਪੈਂਚਰ ਕਰਦਿਆਂ ਜਾਂਦੇ ਆ, ਏਦਾਂ ਤੂੰ ਇਹ ਗੱਲਾਂ ਕਰਦਾ। ਯਾਰ ਇਹ ਆਪੀ ਨਹੀਂ ਉਸਤਾਦ ਜੀ ਕਹਿੰਦਾ ਸਲਮਾਨ ਹੋ ਗਿਆ, ਦੂਸਰੇ ਤੀਸਰੇ ਹੋ ਗਏ, ਕੋਈ ਕਹਿੰਦਾ ਇਸਤਰੀ ਕੱਪੜੇ ਕਰ, ਬੰਦਾ ਗੱਡੀ ਸਾਫ਼ ਕਰ। ਇਹ ਤੇ ਨਾ ਉਹਨੂੰ ਕਿਹਾ ਕਰਨ ਚਾਹੀਏ, ਇਹ ਤੇ ਨਹੀਂ ਕਿਸੇ ਨੇ ਵੀ ਨਹੀਂ ਕਿਹਾ। ਫੈਸਲ ਸਾਹਿਬ ਮੈਂ ਇੱਥੇ ਬੈਠਾ ਮੈਂ ਕਿ ਤੁਸੀਂ ਬੈਠੇ, ਤੁਸੀਂ ਆਉਣਾ ਹੁੰਦਾ ਲਾਉਣੋਂ 8 ਦਿਨ ਬਾਅਦ। ਓਕੇ ਹੋ ਗਿਆ। ਇਹ ਮੇਰਾ ਹਾਲ ਹਫਤੇ 'ਚ ਇੱਕ ਜਾਂ ਰੋਜ਼ ਦਾ ਇੱਕ ਲਵਾਈ ਦਾ, ਤੇ ਲਵਾਈ ਦੇ ਲਗਾਤਾਰ ਹੀ ਆ 6 ਨੇ ਨਾ ਪੂਰੇ। ਹਾਂਜੀ ਕੋਰਸ ਹੁੰਦਾ ਇਹਦਾ, ਉਹ ਡਾਕਟਰਸ ਨੇ ਵੇਖਣਾ ਇਹਨਾਂ ਦੀ ਕੰਡੀਸ਼ਨ, ਪਹਿਲਾਂ ਟੈਸਟ ਹੋਣੇ ਦੇ, ਫਿਰ ਟੈਸਟ ਤੋਂ ਬਾਅਦ ਮੇਰੇ ਨਹੀਂ ਉਹਨਾਂ ਨੇ। ਵਾਲਦਾ ਦੇ ਜਿਹਦੇ ਵੀ ਲੱਗਣੇ ਆ। ਬਸ ਡਾਕਟਰ ਦੀ ਹਦਾਇਤ ਦੇ ਨਾਲ। ਭਾਜੀ ਤੇ ਡਾਕਟਰ ਵੀ ਕਿਸੇ ਡਾਕਟਰ ਨੂੰ ਪੁੱਛ ਲਈ ਕਿ ਇਹ ਹਦਾਇਤ ਵਾਲਾ ਹੈ। ਹਾਂਜੀ ਉਹ ਅੱਛਾ ਵਾ, ਉਧਰ ਉਹਦਾ ਨਾਮ ਆ ਡਾਕਟਰਾਂ ਚੋਂ ਨਾ ਉਹਦਾ। ਕੀ ਅੱਛਾ ਮੈਨੂੰ ਫੋਨ ਕਰਕੇ ਕਹਿੰਦਾ, ਮੈਨੂੰ ਫੋਨ ਕਰਕੇ ਕਹਿੰਦਾ ਫਰੀਦ ਭਾਈ ਤੁਸੀਂ ਵੀ ਛੁੱਟੀਆਂ ਕਰ ਲਓ 4 ਦਿਨ, ਕਿਤੇ ਸ਼ਿਕਾਰ ਤੇ ਚੱਲਣਾ। ਇਹ ਵੇਖੋ
ਕਾਰ ਦਾ ਪਲਾਨ ਬਣਾਇਆ ਤਾਜੀ ਆਓ ਫਿਰ ਕਿਸੇ ਬੰਦੇ ਦਾ ਨਾ ਦਿਮਾਗ ਕੈਦ ਟੈਬ ਵੀ ਚੱਲ ਯਾਰ ਮੈਂ ਤੈਨੂੰ ਲੈ ਕੇ ਜਾਣਾ ਸਵੇਰੇ ਤਾਜੀ ਚੱਲੋ ਕਿਸੇ ਪਿੰਡ ਚੱਲਦੇ ਆ। ਹਾਂਜੀ ਸਾਜੀ ਚਲੋ ਪਿੰਡ ਚੱਲਦੇ ਘਰਦਿਆਂ ਨੂੰ ਵੀ ਮਿੱਟੀ ਕਰਾਈਏ ਕਿਤੇ ਸਾਜੀ ਸ਼ਿਕਾਰ ਤੇ ਗਿਆ ਵਾ ਤੇ ਇੱਕ ਘੁੱਗੀ ਮਾਰਨੀ ਸੀ ਤੇ ਰਾਕਟ ਲਾਂਚਰ ਘੁੱਗੀ ਖਲਾਰ ਕੇ ਰੱਖਦੇ ਉਹਦੇ ਚਿੱਥੜੇ ਉੱਡ ਗਏ ਇਦਾਂ ਦਾ ਸ਼ਿਕਾਰ ਕੀਤਾ। ਨਹੀਂ ਯਾਰ ਲੋਕਾਂ ਨੇ ਤੈਨੂੰ ਬੜਾ ਮਿਸ ਕੀਤਾ, ਮਤਲਬ ਲੋਕਾਂ ਨੇ ਕਿਹਾ ਜੀ ਮੈਂ ਅੱਜ ਤੋਂ ਬਾਅਦ ਸ਼ੋਅ ਨਹੀਂ ਵੇਖਣਾ, ਬਾਸ ਨਹੀਂ ਕਰਦਾ, ਸ਼ੋਅ ਨਹੀਂ ਵੇਖਣਾ। मैं उन्हें गुस्से च मैं कहा नहीं कहना अगर बास ने नहीं आना तो बता दे, मैं बास की वजह से आज का भी शो खोला वो नहीं था मैंने बंद कर दिया, उसने आना है तो नहीं आना तो बता दे मैं देखूं। मैं उन्हें कहा यार तू ईजी हो जा, पता नहीं उन्हें आना कि नहीं होना पर तू मैं ईजी हो जा, टेंशन ना ले। ਤਾਜੀ ਆਣਾ ਹੀ ਸੀਗਾ ਮੈਂ ਬਸ ਨਾ ਹੁਣ ਕੀ ਦੱਸਾਂ। नहीं यार ਲੋਕੀ ਵੀ ਯਾਰ ਵੇਖ ਨਾ ਕਿਦਾਂ ਦੀਆਂ ਗੱਲਾਂ ਵੀ ਮਤਲਬ ਅਗਲੇ ਨੂੰ ਮਿੱਟੀ ਸਾਨੂੰ ਕਰਤਾ ਸਾਰੇ। ਤਾਜੀ ਇਹ ਹੋ ਸਕਦਾ ਮੈਂ ਇਦਾਂ ਜਾ ਸਕਦਾ ਸੀ ਦੱਸੋ ਜਦੋਂ ਮਰਜ਼ੀ ਦੁਨੀਆ ਤੋਂ ਮੈਂ ਇਦਾਂ ਸ਼ਿਕਾਰ ਕਰਨ ਸਾਜੀ ਗਿਆ ਵਾ ਤੇ ਘੁੱਗੀ ਬੈਠੀ ਉਹਦੇ ਉੱਤੋਂ ਜੀਪ ਚੜਾਤੀ ਕਿੰਨਾ ਵਾ ਸ਼ਿਕਾਰ ਕਰਨ ਸ਼ਿਕਾਰ ਕਰਨ ਗਿਆ ਭਾਈ ਇਹਨੇ ਇੱਕ ਹਰਨ ਤੇ ਚਲਾਈ ਗੋਲੀ ਉਹ ਹੈ ਮੈਟ੍ਰਿਕਸ ਫਿਲਮ ਤਰ੍ਹਾਂ ਸ਼ਿਕਾਰ ਕਰਨ ਗਿਆ ਤੇ ਇਹਨੇ ਕਿਹਾ ਯਾਰ ਇਹ ਵੀ ਗੋਲੀ ਜ਼ਾਇਆ ਕਰਨੀ ਆ ਤੇ ਬੈਠੀ ਹੈ ਪਿਸਤੌਲ ਰੱਖ ਕੇ ਤੇ ਮਗਰ 6.5 ਘੰਟੇ ਪਿੱਛੇ ਉੜਦਾ ਰਿਹਾ ਉਹਦੇ ਤੇ ਵਾਪਸ ਆਇਆ ਪਿਸਤੌਲ ਲੈਣ ਤੇ ਮਗਰ ਉਹ ਵੀ ਨਿਕਲ ਗਈ। ਗਾਣੇ ਚ ਵੀ ਭਾਈ ਚਲਾ ਗਿਆ ਸ਼ਿਕਾਰ ਕਰਨ ਤਾਜੀ, ਉੱਥੇ ਇੰਨਾ ਸ਼ਿਕਾਰ ਕੀਤਾ ਉੱਥੇ ਆਪਣਾ ਹੀ ਫੱਟਾ ਲਾਇਆ ਸ਼ਿਕਾਰ ਦਾ ਹਾਂਜੀ, ਬਟੇਰੀ। ਜਿਹੜਾ ਬਾਅਦ ਚ ਦੋਕਿਆ ਨੂੰ ਕਹਿੰਦਾ ਭਾਜੀ ਤੂੰ ਹੋਇਆ ਹਵਾਇਆ ਲੈ ਲਓ। ਸ਼ਿਕਾਰ ਕਰਨ ਚਲ ਗਿਆ ਤੇ ਉਸਤਾਦ ਜੀ ਸ਼ਾਮ ਤੱਕ ਲੱਗਾ ਰਿਹਾ ਹਰਾਮ ਜਾਨਵਰਾਂ ਦੇ ਢੇਰ ਲਾਇਆ। ਤੇ ਮੁੜ ਕੇ ਉਹਨਾਂ ਚ ਫੋਲ ਕੇ ਲੱਭ ਰਿਹਾ ਕਿ ਸ਼ਾਇਦ ਕੋਈ ਹਲਾਲ ਵਾਲਾ ਕੋਈ ਕੰਡੇ ਦਾ ਨਾ ਜੇ ਜਰਾਬਾਂ ਵਾਲੀ ਢੇਰੀ ਨਹੀਂ ਅੱਜ ਕਦੀ ਗਾਣੇ ਚ ਵੀ ਚਲਾ ਗਿਆ ਸ਼ਿਕਾਰ ਕਰਨ। ਉਹ ਭਾਈ ਉੱਥੇ ਇੱਕ ਹੋਰ ਸ਼ਿਕਾਰੀ ਫਿਰ ਹੁੰਦੇ ਸੀ ਉਹਨੇ ਇਹਦੀ ਲੱਤ 'ਚ ਹੀ ਪੈਰ ਮਾਰ ਨਹੀਂ ਇਹ ਵੀ ਸ਼ਿਕਾਰ ਤੇ ਗਿਆ ਵਾ, ਇਹਨੇ ਨਾ ਮੁਰਗਾਬੀ ਇੰਜ ਕਰਕੇ ਮਾਰੀ ਗੋਲੀ ਟਸਾ, ਉਹ ਇੱਧਰ ਦੀ ਲੰਘ ਗਈ ਤੇ ਉਹ ਮੁਰਗਾਬੀ ਕਹਿੰਦੀ ਨਹੀਂ ਵੱਜੀ ਨਹੀਂ ਲੱਗਦਾ। ਸ਼ਿਕਾਰ ਕਰਨ ਗਿਆ ਤੇ ਉੱਥੇ ਆਪ ਲੁਕਦਾ ਫਿਰੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹ ਗਿੱਧ ਫਿਰਨ ਦੇ ਭਾਈ। ਤੇ ਸਾਜੀ ਬੰਦੂਕ ਲਈ ਗੋਲੀਆਂ ਨਹੀਂ ਸੀ ਆਇਆ ਤੇ ਉਹ ਲੰਬੀ ਦਨਾਲੀ ਲੈ ਗਿਆ ਤੇ ਉਹ ਇੰਜ ਫੜ ਕੇ ਤੇ ਅੰਜਾਂ ਚ ਮਾਰ ਸ਼ਿਕਾਰ ਕੁੱਟਣ ਨੇ ਐਡੀ ਲੰਮੀ ਦੜਾਲੀ ਵਾਲੀ ਗੱਲ ਲੈ ਕੇ ਉਹ 3-4 ਘੁੱਗੀਆਂ ਉੱਤੇ ਬੈਠੀਆਂ ਗੰਦ ਉੱਤੇ ਬਿਟ ਗਿਆ ਤੇ ਹੁਣ ਸੋਚ ਰਿਹਾ ਇਹਨਾਂ ਨੂੰ ਮੈਂ ਕਿੱਦਾਂ ਮਾਰਨਾ। ਇਹਨੇ ਭਾਈ ਉੱਥੇ ਜੰਗਲ 'ਚ ਛਿੱਤਰ ਪੈਣ ਦੇ ਦਾਨਸ਼ ਉਹ ਇੱਕ ਬੰਦੇ ਦੇ ਸੈਟਲਾਈਟ ਨੂੰ ਭਾਈ ਇਹਨੇ ਪੈਰ ਮਾਰ ਉਹ ਜਿਹੜਾ ਡਰੋਨ ਕੈਮਰਾ ਚੱਲਦਾ ਉਹਨੂੰ ਹੀ ਪੈਰ ਮਾਰਤਾ ਬਾਲ ਸਮਝ। ਅੱਛਾ ਉਹ ਡਰੋਨ ਇਹਨੇ ਸਮਝੇ ਉਹਨੂੰ ਪੈਰ ਮਾਰਤਾ ਉਹਨਾਂ ਦਾ 2.5 ਲੱਖ ਰੁਪਏ ਦਾ ਡਰੋਨ ਥੱਲੇ ਸਿੱਟਦਾ। ਇੱਕ ਦਰਖਤ ਤੇ ਪਰਿੰਦੇ ਨੂੰ ਇਹਨੇ ਭਾਈ ਸ਼ਿਕਾਰ ਕਰਨਾ ਸੀ, ਇੰਨੇ ਫੈਰ ਮਾਰੇ ਉਹ ਦਰਖਤ ਨੂੰ ਅੱਗ ਪੈ ਗਈ, ਉਹ ਸਹੀ ਬੈਠਾ। ਅੱਛਾ ਕਈ ਹੁੰਦਾ ਨਾ ਜਿਹੜੀਆਂ ਸ਼ਰਲੇ ਵਾਲੀਆਂ ਪਿਸਤੌਲਾਂ ਜਾਨਵਰ ਵਾਲੀਆਂ ਉਹ ਅੱਗੋਂ ਵਿੰਗੀ ਵੀ ਹੋ ਜਾਂਦੀ ਨਾਲ ਹੀ, ਉਹਦਾ ਵੀ ਬੜਾ ਤੇ ਉਹ ਸਿੱਧੀ ਨਹੀਂ ਕਰਾਉਣੀ, ਆਪ ਉਹਦੇ ਮੁਤਾਬਕ ਸੈੱਟ ਹੋ ਜਾਣਾ ਥੋੜਾ ਇੱਧਰ ਕਰਕੇ ਮਾਰਦੇ। ਗੋਲੀ ਇੰਜ ਹੋਈ ਸੀ ਤੇ ਉਸਤਾਦ ਜੀ ਇੰਜ ਹੋ ਕੇ ਮਾਰਨ ਦੇ ਗੋਲੀ। ਆਹੋ ਉਹੀ ਕਹਿ ਰਿਹਾ ਨਾ। ਤਾਜੀ ਇਹ ਲੈ ਗਿਆ ਉਹ ਸ਼ਰਲੇ ਵਾਲੀ ਇੰਨੀ ਥੱਕੀ ਜੀ ਲੈ ਗਿਆ, 2 ਸ਼ਰਲੇ ਚ ਲਾਏ ਅੱਗੋਂ ਕੱਪੜਾ ਲਵੇਟ ਕੇ ਫੇਰ ਫੜੀ ਉਹ ਇੰਨੀ ਗਰਮ ਹੋ 2 ਸ਼ਰਲੇ ਵਾਲੀ ਇਹਨੇ ਸ਼ਰਲਾ ਚਲਾਇਆ ਤੇ ਉਹ ਅੱਗੋਂ ਨਾ ਨਲੀ ਜੀ ਡਿੱਗ ਪਈ ਇਹਦੇ ਪੈਰ ਤੇ ਵੱਜ ਗਈ। ਉਹ ਬਿੱਲੀ ਚੂਹੇ ਵਾਲਾ ਉਸਤਾਦ ਜੀ ਉਹ ਮਾਰਦਾ ਤੇ ਉਹਲਾ ਚੂਹਾ ਇੰਜ ਕਰਕੇ ਬੰਦੂਕ ਜੰਗੀ ਕਰਕੇ ਬਿੱਲੀ ਆਪਣੇ ਹੀ ਵੱਜ ਜਾਂਦੀ। ਓਏ ਉਹ ਤੇ ਖੈਰ ਚੱਲ ਸਾਜੀ ਉਹ ਨਲਕੀਆਂ ਵਾਲਾ ਕੋਨਾ ਨਹੀਂ ਹੁੰਦੀਆਂ ਨਲਕੀਆਂ ਦੇ, ਹਾਂ ਉਹ ਇਦਾਂ ਡੱਬ ਨਾਲ ਲਾਈ ਫਿਰ ਮੈਂ ਕਹਿੰਦਾ ਦੂਰਬੀਨ ਬਣਾਉਣੇ ਆਹੋ ਉਹ ਲੰਬੀ ਕਰਕੇ ਦੂਰਬੀਨ ਬਣਾਈ। ਇਹਨੂੰ ਭਾਈ ਸ਼ਰਲੇ ਨਹੀਂ ਲੱਭੇ ਦੇ ਵਿੱਚ ਕਾਲੀਆਂ ਮਿਰਚਾਂ ਤੋਂ ਮਿਲ ਜਾਂਦੀ ਓਏ ਉਦਾਂ ਦੇ ਹੁੰਦੇ ਉਹ ਵੀ ਉਦਾਂ ਦੇ ਹੁੰਦੇ ਉਹ ਜਾਨਵਰ ਨੂੰ 1 ਵਜੇ ਉਹ ਪਾਣੀ ਪੀਣ ਲੱਗ ਪਵੇ ਮਿਰਚਾਂ ਬਹੁਤ ਲੱਗਣ ਮਿਰਚਾਂ ਬਹੁਤ ਲੱਗਦੀਆਂ। 5-7 ਘੁੱਗੀਆਂ ਬੈਠੀਆਂ ਤੇ ਉਹਦੇ ਨਾਲੇ ਗੰਨ ਕਰਕੇ ਕਹਿੰਦਾ ਹਿੱਲੇ ਕੋਈ ਨਾ ਸਾਰੀ ਉੱਡ ਗਈ। ਕਾਲੀਆਂ ਮਿਰਚਾਂ ਵਾਲੇ ਫੈਰ ਮਾਰੇ ਤੇ ਘੁੱਗੀ ਆ ਕੇ ਤੇ ਪਾਣੀ ਪੀ ਜਾ ਰਹੀ ਹੈ ਤੇ ਬਾਕੀ ਘੁੱਗੀ ਕਹਿੰਦਾ ਕੀ ਹੋਇਆ, ਕਹਿੰਦੀ ਬਸ ਬਾਸ ਕੋ ਨਾ 6-7 ਕਾਲੀ ਮਿਰਚ ਵਾਲੇ ਫੈਰ ਖਾ ਆਈ। ਤਲਖੀ ਮਹਿਸੂਸ ਹੋ ਰਹੀ। ਸ਼ਿਕਾਰ ਕਰਨ ਗਿਆ ਨਾਲ ਸ਼ਿਕਾਰੀ ਵੀ ਲੈ ਗਿਆ ਆਪਣਾ ਡੌਗ ਤੇ ਪਰਿੰਦੇ ਵੇਖ ਕੇ ਕਹਿੰਦੇ ਇਹ ਗੰਨ ਕਿੰਨਾ ਫੜੀ ਆ। ਦੋਵਾਂ ਚੋਂ ਇਹਨੇ ਕਾਲੀਆਂ ਮਿਰਚਾਂ ਦੇ ਫੈਰ ਕੀਤੇ ਤੇ ਘੁੱਗੀਆਂ ਕੋ ਕਹਿਣ ਡੀਆਂ ਮੈਂ ਮੋਟੀਆਂ ਲਾਚੀਆਂ ਵੀ ਮਾਰਦੇ ਸਾਡਾ ਮਸਾਲਾ ਪੂਰਾ ਹੋ ਜਾਏ। ਤੇ ਸ਼ਿਕਾਰ ਕਰਨ ਗਿਆ ਨਾਲ ਕੁੱਤਾ ਵੀ ਲੈ ਗਏ, ਉਹ ਮਾਰੀਏ ਨਾ ਤਾਂ ਕੁੱਤਾ ਚੁੱਕ ਕੇ ਲਿਆਂਦਾ ਤੇ ਕੁੱਤਾ ਇਹਨੂੰ ਕਹਿੰਦਾ ਯਾਰ ਸੁਣਾ ਕਿਤੇ ਸਾਫ਼ ਜੀ ਜਗ੍ਹਾ ਤੇ ਛੱਟੀ ਯਾਰ ਮੇਰੇ ਕੋਲ ਚਿੱਕੜ ਚ ਨਹੀਂ ਮੇਰੇ ਕੋਲ ਜਾਇਆ ਜਿਹੜਾ। ਕਾਲੀਆਂ ਮਿਰਚਾਂ ਵਾਲੇ ਫੈਰ ਮਾਰਦੇ ਤੇ ਸਾਰੇ ਪਰਿੰਦੇ ਅੱਗੇ ਡੱਬੇ ਕਰਕੇ ਭਰਦੇ। ਦੱਸ ਯਾਰ ਇਹ ਵੀ ਭਾਈ ਗਿਆ ਸ਼ਿਕਾਰ ਕਰਨ, ਉੱਥੇ ਭਾਈ ਗੰਨ ਗਵਾਚ ਗਈ ਭੁੱਖਾ ਮਰ ਗਿਆ ਉੱਥੇ। ਗੋਲੀਆਂ ਮੁੱਕ ਗਈਆਂ ਤੇ ਵਾਪਸ ਨਸਾ ਰਿਹਾ ਤੇ ਮੈਂ ਕਿਹਾ ਕਿੱਥੇ ਚੱਲਾਂ, ਕਹਿੰਦਾ ਗੋਲ ਕਰਿਆਨੇ ਜੋ ਮੈਗਜ਼ੀਨ ਭਰਾਉਣ ਜਾ।
ਬਾਗ ਸ਼ਿਕਾਰ ਆਹ ਕਰਿਆਨੇ ਵਾਲੀ ਦੁਕਾਨ ਤੋਂ ਫਰੀਦ ਭਾਈ ਸ਼ਿਕਾਰ ਕਰਨ ਗਿਆ, ਇੱਕੋ ਹੀ ਨਹੀਂ ਮਾਰੀ ਜੀ ਚਿੜੀ ਮਾਰ ਕੇ ਤੇ ਘਰ ਫੋਨ ਕਰਨ ਦੇ, ਉਹ ਮਸਾਲੇ ਗਰਮ ਕਰੋ। ਕਿਉਂ ਮੰਗਾ ਲਓ। ਚਿੜੀ ਨੂੰ ਤਾਂ ਜੀ ਇੱਦਾਂ ਚੁੱਕ ਕੇ ਲਿਆ। 950 ਕਿਲੋਮੀਟਰ ਦੂਰ ਗਿਆ ਹੈ ਤੇ ਸਾਰੀਆਂ ਜਿਹੜੀਆਂ ਘਰਾਂ ਵਾਲੀਆਂ ਚਿੜੀਆਂ ਨੇ ਉਹ ਮਾਰ ਕੇ ਲੈ ਆਇਆ। ਆਮ ਜਿਹੜੀਆਂ ਹੁੰਦੀਆਂ। ਤੇ ਉਹਨੂੰ ਜੋੜ ਕੇ ਵਗੇ 87000 ਦਾ ਪੈਟਰੋਲ ਲਾ ਕੇ ਆ ਗਿਆ। ਘਰ ਭਾਈ ਦਾਨਿਸ਼ ਨੇ ਉਹ ਕਰੋੜ ਵਾਲੀਆਂ ਉਹ ਚਿੜੀਆਂ ਰੱਖੀਆਂ ਜਿਹੜੀਆਂ ਸਟੇਡੀਅਮ ਤਾਂ ਜੀ, ਤੇ ਪੱਖੇ ਦੇ ਪਰ ਵੀ ਗਏ ਉਹ ਖੜ ਕਰਨ ਦਿਆ, ਉਹ ਨਹੀਂ ਸਿੱਧੇ। ਇਹਨੇ ਇੰਨੀ ਫਾਇਰਿੰਗ ਕੀਤੀ ਉਸਤਾਦ ਜੀ, ਇੰਨੇ ਜਾਨਵਰ ਮਾਰੇ ਤੇ ਕੋਈ ਵਿੱਚੋਂ ਘੁੱਗੀ ਨਹੀਂ। ਜਦੋਂ ਬਾਅਦ ਚ ਵੇਖਿਆ ਤੇ ਘੁੱਗੀ ਮੋਢੇ ਤੇ ਬੈਠੀ। ਜਿਹੜੀ ਘੁੱਗੀ ਮੋਢੇ ਤੇ ਬੈਠੀ, ਇਹ ਐ ਨੇ ਕੀਤਾ ਤੇ ਘੁੱਗੀ ਐ ਕਰਕੇ ਰਹੀ ਆ ਠੀਕ ਮਾਰਦੇ ਤੇ। ਥੋੜੀ ਜਿਹੀ ਇੱਧਰ ਰੱਖ। ਥੋੜਾ ਖੱਬੇ ਆ ਜਾ ਮਾਰ ਆ ਉਹ ਜਾਏ ਤੇ ਉਹ ਮੋਢੇ ਤੇ ਬੈਠੀ। ਉਹ ਮੋਢੇ ਤੇ ਬੈਠੀ ਹੈ। ਜਦੋਂ ਦੇਖਿਆ ਨਾ ਕੁਛ ਨਹੀਂ ਕਰਦਾ, ਉਹਨੂੰ ਕਹਿੰਦਾ ਓਏ, ਕਹਿੰਦੀ ਹਾਂ ਉਹ ਸਾਹਮਣੇ ਬੈਠ ਰੱਖ ਤੇ ਜਾ ਕੇ। ਅੱਛਾ ਸ਼ਿਕਾਰ ਕਰਨ ਗਿਆ ਤੇ ਇਹਨੂੰ ਯਕੀਨ ਨਹੀਂ ਆਪਣੇ ਆਪ ਤੇ ਨਾਲ ਨਾਨ ਟਿੱਕੀ ਵੀ ਪਾਈ ਜੀ ਸ਼ਿਕਾਰ ਨਾ ਹੋਇਆ ਤੇ ਨਾਨ ਕਰਕੇ ਭਾਈ ਸ਼ਿਕਾਰ ਕਰਨ ਗਿਆ, ਜੀਪ ਖਿਲਾਰੀ ਹੈ, ਦਰਵਾਜ਼ੇ ਖੁੱਲੇ ਛੱਡ ਕੇ ਜਿਹੜੇ ਪਰਿੰਦੇ ਨੂੰ ਮਾਰ ਰਿਹਾ ਉਹ ਠਾ ਥੱਲੇ, ਜਿਹੜੇ ਪਰਿੰਦੇ ਨੂੰ ਮਾਰ ਰਿਹਾ ਠਾ ਥੱਲੇ। ਇੰਨਾ ਢੇਰ ਲੈ ਕੇ ਗੱਡੀ 'ਚ ਬੈਠਾ, ਉਹ ਗੱਡੀ 'ਚ ਕਿਤੇ ਸੱਪ ਚੜ ਗਿਆ ਸੀ, ਇਹਨੂੰ ਡੰਗ ਮਾਰਤਾ। ਨਹੀਂ ਉਹ ਅੱਗੇ ਇੱਕ ਵਾਰੀ ਏਦਾਂ ਦੇ ਟੌਪਿਕ ਤੇ ਗੱਲ ਹੋਈ ਸੀ, ਦਾਨਿਸ਼ ਕਹਿੰਦਾ ਉਸਤਾਦ ਜੀ ਇਹਨੇ ਸ਼ਿਕਾਰ ਕਰਨ ਗਿਆ, ਭੁੱਖ ਨਾਲ ਬੁਰਾ ਹਾਲ ਹੋ ਗਿਆ, ਸ਼ਾਮ ਨੂੰ ਨਾ ਮੁੰਡੇ ਨੂੰ ਨਾਲ ਹੁੰਦਾ 50 ਰੁਪਏ ਦੇ ਕਹਿੰਦਾ 2 ਆਂਡੇ ਲੈ ਕੇ ਸ਼ਿਕਾਰ ਲੱਭੇ ਕੋਈ। ਸ਼ਿਕਾਰ ਕਰਨ ਗਿਆ ਭਾਈ, ਹੰਬ ਗਿਆ, ਸ਼ਾਮ ਤੱਕ ਕੁਝ ਵੀ ਨਹੀਂ ਲੱਭਿਆ। ਰਾਤ ਨੂੰ ਆਂਦਾ ਯਾਰ ਦਰਜਨ ਪੰਜਿਆਂ ਦੀ ਚੁੱਕੀ ਯਾਰ। ਅੱਛਾ ਬੰਦੂਕ ਨਹੀਂ ਸੀ ਹੈ ਤੇ ਘੁੱਗੀ ਨੂੰ ਮਗਰੋਂ ਜਾ ਕੇ ਇੰਜ ਕਰਕੇ ਮਾਰ। ਲੇਕਿਨ ਸਭ ਤੋਂ ਨਾ ਅੱਛਾ ਜਿਹੜਾ ਹੈਗਾ ਨਾ ਸ਼ਿਕਾਰ, ਉਹ ਮੱਛਲੀ ਦਾ। ਓਏ ਮੱਛਲੀ ਦੇ ਬੜੇ ਕ੍ਰੇਜ਼ੀ। ਉਹ ਡਾਕਟਰ ਸਾਹਿਬ ਨਹੀਂ ਸੀ ਉਦੋਂ ਆਏ ਲਾਹੌਰੋਂ, ਉਹ ਮੇਰੇ ਦੋਸਤ ਆਏ ਸੀ, ਹਾਈ ਸਾਹਿਬ ਵੀ ਸੀ ਤੇ ਓਏ ਉਹ ਬਹੁਤ ਕ੍ਰੇਜ਼ੀ ਨੇ। ਉਹਨਾਂ ਦੀਆਂ ਜੋ ਰੋਜ਼ ਦੇਖੋ ਪੋਸਟਾਂ, ਮੱਛੀ ਚੁੱਕੀ ਵੱਡੀ, ਤੇ ਉਹ ਮੱਛਲੀ ਵਾਲਾ ਵੀ ਬੜਾ ਕੰਮ ਆ ਉਸਤਾਦ ਜੀ। ਲੇਕਿਨ ਮੱਛਲੀ ਉਸਤਾਦ ਜੀ ਰਾਤ 12 ਵਜੇ ਨਾਲ ਫੜੀ ਜਾਂਦੀ। ਦਰਿਆਈ ਮੱਛਲੀ ਜਿਹੜੀ ਹੁੰਦੀ ਹੈ ਨਾ, ਉਹ ਬਿੱਲੀ ਹੁੰਦੀ ਹੈ। ਨਹੀਂ ਬਿੱਲੀ ਜਦੋਂ ਨਹੀਂ ਤੇ ਰਾਤ 12 ਵਜੇ ਦਾ ਕੀ ਤੋਕਾ ਹੁੰਦਾ ਉਸਤਾਦ ਜੀ, ਉਹ ਵੱਡੇ ਦਾਣੇ ਆਉਂਦੇ ਨੇ 12 ਵਜੇ ਤੋਂ। ਵੱਡੇ ਦਾਣੇ ਰਾਤ ਨੂੰ ਨਿਕਲਦੇ? ਹਾਂ ਰਾਤ ਨੂੰ ਨਿਕਲਦੇ ਹੈਗੇ ਨੇ। ਕਿੱਥੋਂ? ਦਰਿਆ ਚੇਲਮ ਤੋਂ। ਨਹੀਂ ਨਿਕਲਦੇ ਕਿੱਥੋਂ ਨੇ? ਇਹਨਾਂ ਨੇ ਕਿਹੜਾ ਅੰਦਰ ਘੋਂਸਲੇ ਬਣਾਏ ਹੁੰਦੇ ਜਿੱਥੋਂ ਨਿਕਲਦੇ? ਦਰਿਆ ਚੋਂ ਨਿਕਲਦੇ ਉਸਤਾਦ ਜੀ। ਯਾਰ ਜਿੱਦਾਂ ਹਰ ਪਰਿੰਦਾ ਜਾਂ ਜਾਨਵਰ ਜਾਂ ਕੋਈ, ਇਹਨਾਂ ਦਾ ਆਪਣਾ ਇੱਕ ਇਲਾਕਾ ਘਰ ਹੁੰਦਾ ਜਿੱਥੇ ਲੁਕ ਜਾਂਦੇ ਨੇ ਜਾ ਕੇ, ਸੇਫਟੀ ਟੈਪ। ਜਿੱਦਾਂ ਪਰਿੰਦਾ ਆਪਣੇ ਘੋਂਸਲੇ 'ਚ ਵੜ ਜਾਂਦਾ ਜੀ, ਕੋਈ ਖੁੱਡਾਂ ਵਾਲੇ ਜਾਨਵਰ ਨੇ ਉਹ ਖੁੱਡ 'ਚ ਵੜ ਜਾਂਦੇ ਨੇ, ਇਸ ਤਰ੍ਹਾਂ ਜ਼ਰਾਫਾ ਕਿੱਥੇ ਰਹਿੰਦਾ ਹੋਊਗਾ? ਜ਼ਰਾਫਾ ਆਹੂਗਾ ਮਤਲਬ ਜਿੱਥੇ ਵੀ ਹੈਗਾ ਵਾ, ਦੂਰੇ ਲੋਕ ਕਹਿ ਰਹੇ ਉਹ ਜ਼ਰਾਫਾ ਘਰ। ਜ਼ਰਾਫੇ ਨੇ ਸਿਰਫ ਇੱਕ ਜਗ੍ਹਾ ਨੂੰ ਗੋਲਦੇ ਲਾਇਆ ਹੋਣਾ ਕਿ ਮੇਰਾ ਘਰ। ਰਾਤ ਨੂੰ ਗਾਇਬ ਹੋ ਜਾਂਦੇ ਜ਼ਰਾਫੇ। ਲੈ ਰਾਤ ਨੂੰ ਫੋਲਡਿੰਗ ਕਰਕੇ ਨਾ ਸਾਰੇ ਇੰਨੇ ਕੋ ਕਿਤੇ ਪੈ ਜਾਂਦੇ। ਇਹ ਹੋ ਸਕਦਾ ਇਹ ਵੀ ਧੋਣ ਦੀ ਅੰਦਰ ਵੜ ਜਾਂਦੀ ਹੋਵੇ। ਸਾਜੀ ਇਹ ਫਰੀਦ ਏਡਾ ਬੇਵਕੂਫ ਆ, ਉਹ ਇੱਕ ਬੰਦੇ ਨੇ ਘਾੜ ਲੱਕੜ ਦੀ ਨਹੀਂ ਬਾਤ ਲਾਈ ਹੁੰਦੀ, ਪੱਥਰ ਦੀ, ਉਹਨੂੰ ਸ਼ੀਸ਼ਰੇ ਪਾਈ ਆ ਕਿਨੂੰ ਉਹ ਬਾਤ ਆਗ ਨਹੀਂ ਹੁੰਦਾ ਚੀਤੇ। ਆਹੋ ਉਹ ਅੱਜ ਤੋਂ 20 ਸਾਲ ਪਹਿਲੇ ਰਕਸ਼ਿਆਂ ਦੇ ਵਿੱਚ ਲੱਗਾ ਹੁੰਦਾ ਸੀ। ਹਾਂਜੀ ਇੱਕ ਚੀਜ਼ ਲੱਗੀ ਹੁੰਦੀ ਸੀ ਰਕਸ਼ਿਆਂ 'ਚ, ਉਹ ਪਰ ਦੇ ਇੰਜਨ ਹੁੰਦੇ ਸੀ, ਉਹ ਜੈਨੂਅਨ ਉਹਦੇ ਰਬੜ ਦੇ ਪਾਰ ਹੁੰਦੇ ਸੀ ਹਨਾ। ਲੇਕਿਨ ਇੱਕ ਹੋਰ ਵੀ ਹੁੰਦਾ ਸੀ ਉਸਤਾਦ ਜੀ, ਘਰ ਇੱਕ ਸਿੰਦਰੀ ਲੱਗੀ ਹੋਣੀ, ਇੱਕ ਖਜੂਰ ਦਾ ਦਰਖਤ ਤੇ ਨਾਲ ਊਂਠ, ਯਾਨੀ ਕਿ ਲੱਕੜੀ ਦੇ। ਉਹ ਤੇ ਅੱਜ ਵੀ ਮਿਲ ਜਾਂਦੇ ਨੇ ਦੁਬਈ ਤੁਸੀਂ ਜਾਂ ਸਾਊਦੀ ਅਰਬ ਜਾਓ ਤੇ ਇੰਜਾਲੇ ਰੱਖੇ ਨਹੀਂ ਸੀ ਜਿਹੜੇ ਹਾਂ, ਉਹ ਅੱਜ ਵੀ ਗਏ ਆ। ਉਹਨਾਂ ਦਾ ਟਾਪਾ ਚੁੱਕੋ ਥੱਲੇ ਇਹੋ ਜਿਹਾ ਇੰਜਣ ਪਿਆ ਹੋਇਆ ਕਰੀ। ਸਾਜੀ ਕਹਿੰਦਾ ਮੈਂ ਮੱਛੀ ਫੜਨ ਦਾ ਸ਼ੌਕੀਨ ਆ। ਉਹਨੂੰ ਕਹਿੰਦਾ ਆਇਆ ਮੱਛੀ ਫੜਨ ਚੱਲੀਏ, ਤੇ ਕਰਿਆਨੇ ਵਾਲੀ ਦੁਕਾਨ ਤੇ ਉਹ ਬੱਚਿਆਂ ਵਾਲੀਆਂ ਮੱਛੀਆਂ ਨੇ, ਉਹਨੂੰ ਕੁੰਡੀ ਪਾ ਕੇ ਬਿਠਾ। ਮਛਲੀ ਫੜਨ ਚੱਲ ਗਏ ਭਾਈ, ਤਲਾਬ ਤੋਂ ਪਹਿਲੇ ਹੀ ਮਛਲੀਆਂ ਬਾਹਰ ਦਸਤਾਨੇ ਸੁੱਟਣ ਦੀਆਂ, ਇਹ ਪਾ ਕੇ ਫੜੀ ਸਾਨੂੰ। ਉਸਤਾਦ ਜੀ ਇੱਧਰ ਮੱਛੀ ਫਿਸ਼ ਫਾਰਮ ਸ਼ਡਿਊਲ ਬਣਾ ਲਓ ਤੁਸੀਂ, ਜਾਂ ਉਧਰ ਮੇਰਾ ਬਣ ਰਿਹਾ ਸ਼ਿਕਾਰ ਦਾ, ਉਹ ਕਿਹੜਾ ਲੀਲਾ ਇੰਟਰਚੇਂਜ ਦੇ ਨਾਲ ਹੀ ਹੈਗਾ, ਉਧਰ ਵੀ ਮੇਰਾ ਬਣ ਰਿਹਾ। 2 ਜੀਪਾਂ ਨੇ, 2 ਜੀਪਾਂ, 2 ਡਰਾਈਵਰ, ਗੰਨਾ ਛੰਨਾ, ਛੁਰਲੇ ਕਾਰਤੂਸ, ਸਾਰਾ ਕੁਝ ਰੈਡੀ ਹੈ। 2 ਜੀਪਾਂ। ਮਰਦ ਦੀ ਇੱਕ ਜੀਪ ਹੁੰਦੀ ਹੈ। ਕਿਉਂ ਜੀ? ਉਸਤਾਦ ਜੀ ਸ਼ਿਕਾਰ ਕਰਨ ਗਿਆ ਵਾ, ਇਹਨੇ ਇੰਜ ਕਰਕੇ ਜਹਾਜ਼, ਬਹਿਰੀ ਜਹਾਜ਼ 'ਚ ਖਲੋਤੇ ਨੇ, ਕੁੰਡੀ ਪਾਈ, ਉਹ ਕੁੰਡੀ ਥੱਲੇ ਨਾ ਜਹਾਜ਼ ਦੇ ਪੱਕੇ 'ਚ ਫਸ ਗਈ, ਉਹਨੇ ਖਿੱਚ ਲਿਆ ਥੱਲੇ, ਉੱਥੇ ਹੀ ਖਿੱਚੀ ਜਾ ਰਿਹਾ ਤੇ ਨਾ ਆ ਗਈ ਮਛਲੀ, ਜਹਾਜ਼ ਦਾ ਪਿੰਨਾ ਜਿਹਾ ਬਣਾਤਾ। ਉਹਨੇ ਸਾਡੇ ਕੋਲ ਸੱਚੀ ਮੁੱਚੀ ਮੱਛੀ ਆ ਗਈ ਸੀ। ਯਾਰ ਅਸੀਂ ਦੁਬਈ ਗਏ, ਮੈਂ ਪਹਿਲੀ ਵਾਰੀ, ਕਿਤੇ ਨਹੀਂ ਦੂਜੀ ਵਾਰੀ, ਅਸੀਂ ਉਹ ਕਰੂਜ਼ 'ਚ ਚਲੇ ਗਏ ਨਾ, ਉੱਥੇ ਅਸੀਂ ਮੱਛੀ ਫੜ ਰਹੇ ਹਾਂ,
ਬਈ ਅਸੀਂ ਕਿੰਨੇ ਘੰਟੇ ਖਲੋਤੇ ਰਹੇ ਆ, ਮਤਲਬ ਫਿਰਦੇ ਰਹੇ ਆ। ਮੱਛੀ ਪਤਾ ਨਹੀਂ ਕੀ ਗੱਲ ਸੀ ਉਹਨੂੰ, ਸਾਡੇ ਹੁੰਦੇ ਇੱਕ ਬੰਦਾ ਮਤਲਬ ਹੋਰ ਨਿਕਲਿਆ ਵਾ, ਉਹਨੇ ਮੱਛੀ ਪਾਈ ਏਡਾ ਵੱਡਾ ਦਾਣਾ ਉਹਨੇ ਕੱਢ ਲਿਆ। ਸਾਡੇ ਪਤਾ ਨਹੀਂ ਕੁੰਡੀਆਂ 'ਚ ਰੌਲਾ ਸੀ ਜਾਂ ਪਤਾ ਨਹੀਂ ਮੁਕੱਦਰਾਂ 'ਚ। ਸਾਜੀ ਇਹ ਵੀ ਮੁਕੱਦਰਾਂ ਦੀ ਬੜੀ ਗੇਮ ਹੁੰਦੀ ਹੈ, ਕਈ ਬੰਦਿਆਂ ਨੂੰ ਬਹੁਤ ਦਾਣੇ ਪੈਂਦੇ ਨੇ। ਅੱਛਾ ਮੈਨੂੰ ਕਹਿੰਦੇ ਦਾਣਾ ਪੈਂਦਾ। ਅੱਛਾ, ਉਹ ਜਿਹੜੇ ਖੁਰਾਕ ਦਾ ਵੀ ਸਿਸਟਮ ਹੋ ਸਕਦਾ ਵਾ ਕਿ ਜਿਹੜੀ ਖੁਰਾਕ ਉਹਨਾਂ ਦੀ ਕਈਆਂ ਬੰਦਿਆਂ ਨੂੰ ਨਹੀਂ ਪਤਾ। ਨਹੀਂ ਉਹ ਜਹਾਜ਼ 'ਚ ਉਹੀ ਦਿੰਦੇ ਨੇ, ਉਹ ਗੁਡੋਏ ਹੁੰਦੇ ਨਿੱਕੇ ਨਿੱਕੇ, ਗੁਡੋਏ ਟੈਪ, ਉਹ ਜਾਨਵਰ ਟੈਪ, ਉਹ ਲਾਉਣਾ ਹੁੰਦਾ ਤੁਸੀਂ। ਤਾਜੀ ਉਹ ਨਾਲੇ ਨਾ ਕਹਿੰਦੇ ਤਕਬੀਰ ਪੜ ਕੇ ਸੁੱਟੋ ਨਾ ਕੁੰਡੀ ਤੇ ਫਿਰ ਛੇਤੀ ਫਸ ਜਾਂਦੀ ਹੈ। ਆਹੋ ਨਹੀਂ ਇਹ ਸਾਫ਼ ਹੋਣੀ ਚਾਹੀਦੀ। ਹੁਣ ਜਿਹੜਾ ਤਰੀਮੋਹੜ ਤੇ ਤੁਸੀਂ ਜਿਹੜੀ ਮਛਲੀ ਫੜਦੇ ਹੋ, ਤੁਹਾਡੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। ਅਗਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਹਾਂਜੀ ਤੇ ਇੰਤਜ਼ਾਮੀਆਂ ਨੂੰ ਅੱਧੀਆਂ ਤੁਸੀਂ ਮੱਛੀਆਂ ਦੇਣੀਆਂ, ਜਿੰਨੀਆਂ ਫੜਨੀਆਂ ਹਾਂਜੀ ਅੱਧੀਆਂ ਉਹਨਾਂ ਦੀਆਂ, ਅੱਧੀਆਂ ਤੁਹਾਡੀਆਂ। ਇਹ ਉਹਨਾਂ ਦਾ ਰੂਲ ਹੈਗਾ ਨੇ ਉਸਤਾਦ ਜੀ। ਸਾਜੇ ਨੇ ਵੀ ਮੱਛੀ ਪਾਈ ਦਰਿਆ 'ਚ ਆਹੋ ਤੇ ਖਿੱਚਦਾ ਰਿਹਾ ਗੋਸਦਾ ਨਹੀਂ ਉਹਦੀ ਅੱਧੀ ਬਾਹਰ ਖਾ ਗਿਆ। ਮੱਛੀ ਨਹੀਂ ਕੁੰਡੀ ਪਾਈ। ਕੁੰਡੀ ਭਾਈ ਸੁੱਟੀ ਹੈ ਤਾਂ ਥੋੜੀ ਦੇਰ ਬਾਅਦ ਉਹਨੇ ਖਿੱਚੀ ਤੇ ਲੇਡੀਜ਼ ਸ਼ਲਵਾਰ ਖਿੱਚੀ। ਪਤਾ ਨਹੀਂ ਕਿਹੜੀ ਰੂੜੀ ਚ ਹਾਂਜੀ, ਇਹਨੇ ਆਪਣੀ ਨੂੰ ਇਹਨੂੰ ਝਟਕਾ ਵੱਜਿਆ, ਇਹਨੇ ਖਿੱਚੀ, ਗੰਦਾ ਪੈਂਪਰ ਭਰਿਆ। ਘੜੇ 'ਚ ਮੱਛੀ ਪਾ ਕੇ ਤੇ ਉੱਤੋਂ ਗਾਣਾ ਲਾਇਆ, ਇਹ ਤੇਰੇ ਘੜੇ ਦੀ ਮੱਛੀ। ਆਹੋ ਇਹਨੇ ਵੀ ਕੁੰਡੀ ਸਿੱਟੀ ਹੈ ਤੇ ਮੱਛੀ ਆਈ, ਉਹਨੇ ਨਾਲ ਸੋਟੀ ਫੜੀ। ਕਹਿੰਦਾ ਕਿੰਨੇ ਸਿੱਟੀ ਹੈ? ਬੋਟੀ ਤੇ ਕੋਈ ਮੋਟੀ। ਅੱਛਾ, ਉਹ ਇੱਕ ਜ਼ਾਲਮ ਕੁੰਡੀ ਹੁੰਦੀ ਹੈ ਸਾਜੀ, ਉਹ ਛੜਾ ਵੀ ਲੈਂਦੀਆਂ ਨੇ ਕਈ। ਜਿਹੜੀ ਜਾਨਦਾਰ ਆ ਜੇ ਨਾ ਮੱਛਲੀ, ਉਹ ਤੋੜ ਦਿੰਦੇ, ਮਤਲਬ ਛੜਾ ਲੈਂਦੀ ਹੈ। ਉਹਦੇ ਥੋੜਾ ਜਿਹਾ ਜ਼ਖਮ ਹੁੰਦਾ, ਲੇਕਿਨ ਉਹ ਛੜਾ ਕੇ ਨਿਕਲ ਜਾਂਦੀਆਂ। ਫਿਰ ਉਹ ਬਾਕੀ ਸਾਰਿਆਂ ਨੂੰ ਦੱਸਦਾ ਉਧਰ ਨਾ ਜਾਇਓ। ਲੇਕਿਨ ਉਸਤਾਦ ਜੀ ਉਹ ਇੱਕ ਵਾਰੀ ਜ਼ਖਮੀ ਹੋ ਜਾਏ ਨਾ ਮੱਛਲੀ ਤੇ ਉਹ ਨਹੀਂ ਬਚ ਜਾਂਦੀਆਂ, ਉਹ ਇੰਨਾ ਵੀ ਨਹੀਂ ਹੁੰਦਾ। ਖੈਰ ਇਹ ਹੈ ਕਿ ਮੱਛਲੀ ਫੜਨ ਗਿਆ ਤੇ ਉੱਥੇ ਬਾਲੂ ਤਰ੍ਹਾਂ ਵਿੱਚ ਖਲੋ ਗਿਆ ਐਂ ਹੀ ਫੜੀ ਜਾਂਦੇ। ਅੱਛਾ, ਕਈ ਹੁੰਦੀਆਂ ਉਹ ਜ਼ਮੀਨ ਦੀ, ਸਮੁੰਦਰ ਦੀ ਸਤ੍ਹਾ ਦੇ ਉੱਤੇ ਫਿਰ ਰਹੀਆਂ ਨੇ, ਜਿਹਨੂੰ ਉਹ ਬਗਲੇਟ ਨਿਜ਼ਾਮ ਕਰ ਦਿੰਦੇ ਆ। ਇਹ ਉੱਪਰ ਫਿਰ ਰਹੀਆਂ ਹੁੰਦੀਆਂ ਨੇ ਸਾਰੀ ਮੱਛੀ ਫੜ ਕੇ। ਯਾਰ ਸਮੁੰਦਰ 'ਚ ਤੁਸੀਂ ਜਿੰਨੀ ਵੀ ਅੱਜ ਤੱਕ ਦੇਖੀ ਹੈ ਨਾ ਜਾਂ ਸੁਣੀ ਹੈ, ਆਹੋ ਮੇਰੇ ਹਿਸਾਬ ਨਾਲ ਸਾਜੀ ਅੱਧੇ ਵੀ ਨਹੀਂ, ਤੁਸੀਂ ਅੱਧੇ ਵੀ ਖੈਰ ਕੁਛ ਵੀ ਨਹੀਂ ਦੇਖਿਆ। 10-20% ਵੀ ਨਹੀਂ ਦੇਖਿਆ ਜੋ ਕੁਝ ਉਹਦੇ ਅੰਦਰ ਹੈ ਦੁਨੀਆ ਵਾਕਈ ਸਹੀ ਸਮੁੰਦਰ ਦੇ ਅੰਦਰ, ਜਿਹੜੇ ਜੀਵ ਨੇ। ਬਈ ਫੈਸਲ ਤੇ ਬਿਆਨ ਹੀ ਨਸੀ ਦਿਆ ਉਦੋਂ। ਨਹੀਂ ਮੈਂ ਤੁਹਾਨੂੰ ਸਵਾਲ ਇਹ ਕੀਤਾ ਸੀ ਕਿ ਮੱਛਲੀਆਂ ਰਾਤ ਨੂੰ ਮਤਲਬ ਹੁਣ ਕਿੱਥੇ ਰਹਿੰਦੀਆਂ, ਸੌਂਦੀਆਂ ਹੋਣਗੀਆਂ? ਉਹਨਾਂ ਦਾ ਵੀ ਕੋਈ ਏਰੀਆ ਹੋਏਗਾ ਨਾ, ਵੀ ਫਿਰ ਤੁਰ ਕੇ ਇੱਥੇ ਰਾਤ ਕੱਢਣੀ। ਸਾਜੀ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਹੀ ਸੌਣਾ। ਨਹੀਂ ਹੁਣ ਏਦਾਂ ਤੇ ਫਿਰ ਜੰਗਲ ਆ, ਜੰਗਲ 'ਚ ਹੀ ਸੌਣਾ। ਜੰਗਲ 'ਚ ਘੋਂਸਲੇ ਵੀ ਆ, ਜੰਗਲ 'ਚ ਖੁੱਡਾਂ ਵੀ ਨੇ। ਅਸਲ 'ਚ ਉਹ ਜਿਹੜੇ ਜ਼ਮੀਨ ਦੀ ਤਹਿ ਤੇ ਜਾਂ ਉੱਥੇ ਸਤ੍ਹਾ ਤੇ ਨਾ ਪੱਥਰ ਨੇ ਨਾ, ਬਹੁਤ ਸਾਰੀਆਂ ਵੇਖੀ ਵੀਡੀਓ। ਨਹੀਂ ਸਾਜੀ ਉਹਨਾਂ ਦਾ ਕੋਈ ਹੋਏਗਾ ਅੰਦਰ ਮੱਛਲੀਆਂ ਦਾ। ਜੀ ਅੰਦਰ ਮਗਰਮੱਛਾਂ ਨੇ ਮੰਜੀਆਂ ਬਿਸਤਰੀਆਂ ਲਾਏ ਆ, ਕਿਰਾਏ ਤੇ ਦਿੰਦੇ ਨੇ 60 ਰੁਪਏ ਨਾਈਟ। ਮੱਛਲੀਆਂ ਆਰਾਮ ਨਾਲ ਸੌ ਜਾਂਦੀਆਂ। ਹਾਂਜੀ, ਇਕੱਲੇ ਨਹੀਂ ਲੈਂਦੀਆਂ ਵਾ ਸਮੁੰਦਰ 'ਚ ਹੋਸਟਲ ਆ। ਉਹ ਸਮੁੰਦਰ 'ਚ ਕੀ ਹੈ? ਹੋਸਟਲ ਬਣੇ ਤਾਜੀ ਉਹਨਾਂ ਦੇ ਕਮਰੇ, ਉੱਥੇ ਦੀ ਜਿਹੜੀਆਂ ਦੂਜੇ ਸ਼ਹਿਰੋਂ ਪੜਨ ਆਈਆਂ ਨੇ। ਹਾਂਜੀ ਗਲਤ ਗੱਲ ਵਾ ਯਾਰ। ਉਹਨਾਂ ਦਾ ਇੱਕ ਟਾਈਮ ਫਿਕਸ ਹੁੰਦਾ ਵਾ ਕਿ ਰਾਤ ਨੂੰ ਉਸਤਾਦ ਜੀ ਉਹ ਕਿਨਾਰੇ ਦੇ ਕੋਲ ਆਉਂਦੀਆਂ ਨੇ ਰਾਤ ਦੇ ਟਾਈਮ, ਕਿਉਂਕਿ ਉਹਨਾਂ ਨੂੰ ਆਮ ਕੋ ਖਤਰਾ ਨਹੀਂ ਹੁੰਦਾ, ਉਹਨੂੰ ਪੜਨ ਵਾਲਾ ਕੋਈ ਨਹੀਂ। ਲੇਕਿਨ ਜਿਹੜਾ ਸਹੀ ਸ਼ਿਕਾਰੀ ਹੁੰਦਾ ਉਹ ਰਾਤ ਨੂੰ ਸ਼ਿਕਾਰ ਕਰਦਾ। ਨਹੀਂ ਕਿਨਾਰੇ ਕੋ ਕਿਉਂ ਆਉਂਦੀਆਂ ਨੇ? ਹੈ ਹਾਂ, ਕਿਨਾਰੇ ਤੋਂ ਰਾਤ ਜਦੋਂ ਹੋਣੀ ਕਿਉਂ ਆਉਂਦੀਆਂ ਨੇ ਕਿਨਾਰੇ? ਉਸਤਾਦ ਜੀ ਇਹੀ ਤੇ ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਇਹਨਾਂ ਦਾ ਟਾਈਮ ਹੁੰਦਾ ਸ਼ਿਕਾਰ ਦਾ। ਅੱਛਾ, ਇਹਨੇ ਹੁਣ ਜਵਾਬ ਇਹਨੂੰ ਨਹੀਂ ਪਤਾ, ਇਹਨੇ ਉਹ ਨਹੀਂ ਦੇਣਾ, ਇਹਨੇ ਇਹਨੂੰ ਗੱਲ ਤੋਰੀ ਜਾਣੀ। ਨਹੀਂ ਉਹਨਾਂ ਦਾ ਸ਼ਿਕਾਰ ਦਾ ਟਾਈਮ ਹੁੰਦਾ ਹੈ। ਉਹ ਤਾਂ ਬਾਹਰ ਲਿਆਂਦਾ ਹੁੰਦਾ, ਉਹ ਕੀ ਕਰਨ ਆਉਂਦੀਆਂ ਨੇ? 7 ਲੱਖ ਦਾ ਕੈਮਰਾ ਲਾ ਕੇ ਤੇ ਵੇਖ ਰਿਹਾ ਵਾ ਕਿ ਰਾਤ ਨੂੰ ਆਉਂਦੀਆਂ ਮੱਛੀਆਂ। 3 ਕਿਲਾ ਮੱਛੀ ਹੋਈਆਂ, ਕੈਮਰਾ ਵਿੱਚ ਲੈ ਕੇ ਬਾਅਦ ਚ ਤੁਹਾਨੂੰ ਲੈ ਕੇ ਕਹਿੰਦੇ ਉਹ ਵਾਪਸ ਦਿਓ। ਇਹ ਸਮੁੰਦਰ ਖੜਕਾਉਣ ਡਿਆ, ਉਹ ਸਮੁੰਦਰ ਚ ਦਿਓ ਵਾਪਸ। ਸਮੁੰਦਰ ਖੜਕਾਉਣ ਦਿਆ। ਬਾਜੀ ਮਛਲੀ, ਜੀ ਮੇਰਾ ਕੈਮਰਾ ਹੈ। ਬਾਜੀ ਇੱਧਰ ਮੇਰਾ ਕੈਮਰਾ ਆਇਆ। ਕੁੰਡੀ ਸੁੱਟੀ ਪਾਈ, ਉਹ ਏਡੀ ਵੱਡੀ ਮਛਲੀ ਨਾਲ ਫਸ ਗਈ, ਉਹਨੇ ਪੁਲ ਵੀ ਥੱਲੇ ਤੋੜਤਾ ਪਾ। ਯਾਰ ਉਹ ਬੜੀ ਵੱਡੀ ਭਾਈ ਮਛਲੀ ਉਹ। ਨਹੀਂ ਇੱਕ ਇੱਕ ਹੱਦ ਹੁੰਦੀ ਆ ਬਹੁਤ ਜ਼ਿਆਦਾ ਵੱਡੀ, ਤੇ ਖੈਰ ਉਹ ਸ਼ਿਕਾਰ ਵਾਲੀ ਜਗ੍ਹਾ ਤੇ ਹੁੰਦੀਆਂ ਵੀ ਨਹੀਂ। ਉਹ ਸ਼ਿਕਾਰ ਹਮੇਸ਼ਾ ਉੱਥੇ ਹੋਏਗਾ ਜਿੱਥੇ ਮਤਲਬ ਬਹੁਤ ਜ਼ਿਆਦਾ ਗਹਿਰਾ ਨਹੀਂ ਨਿਜ਼ਾਮ ਹੁੰਦਾ। ਸਨਾਟਾ। ਉਸਤਾਦ ਜੀ ਸਮੁੰਦਰੀ ਸਫ਼ਰ ਤੇ ਫਿਰ ਬੜਾ ਮਤਲਬ ਕਿ ਇੱਕ ਰਿਸਕੀ ਹੈ। ਉਸਤਾਦ ਜੀ ਇਹ ਦੁਨੀਆ ਹੀ ਹੋਰ ਆ ਸਮੁੰਦਰ ਦੇ ਸਫ਼ਰ ਦੀ। ਭਾਈ ਤੁਸੀਂ ਵੇਖਿਆ ਸਮੁੰਦਰ ਦੇ ਵਿੱਚ ਪੂਰੀ ਦੁਨੀਆ, ਸਮੁੰਦਰੀ ਡਾਕੂ ਹੋਰ ਨੇ, ਸਮੁੰਦਰੀ ਪੁਲਿਸ, ਸਮੁੰਦਰੀ ਮਤਲਬ ਜਿਹੜੇ ਕਾਨੂੰਨ ਹੀ ਹੋਰ ਨੇ। ਅੱਛਾ ਸਮੁੰਦਰੀ ਡਾਕੂ ਰੂਟ ਨੇ, ਬਿਲਕੁਲ ਜਿੱਦਾਂ ਸੜਕਾਂ ਦੇ ਰੂਟ ਨਹੀਂ, ਸਰਹੱਦਾਂ ਨੇ, ਸਮੁੰਦਰ 'ਚ ਵੀ ਸਰਹੱਦਾਂ ਨੇ, ਰੂਟ ਨੇ ਕਿ ਇਹ ਰੂਟ ਇਹਦਾ ਵਾ, ਇਹ ਰੂਟ ਇਹਦਾ। ਜਿੱਦਾਂ ਖਲਾਜ ਵੀ ਰੂਟ ਨੇ ਜਹਾਜ਼ਾਂ ਦੇ। ਉਸਤਾਦ ਜੀ ਬਹੁਤ ਵੱਡੀ ਦੁਨੀਆ। ਜਿਹੜੇ ਸਮੁੰਦਰੀ ਡਾਕੂ ਹੁੰਦੇ ਨੇ ਉਸਤਾਦ ਜੀ, ਉਹ ਕੀ ਉਹਨਾਂ ਨੂੰ ਕਹਿੰਦੇ? ਕਜ਼ਾਕ। ਕਜ਼ਾਕ ਉਹ ਦੇਖਿਆ ਨੀ ਜਿਹੜੇ ਇੱਥੇ ਕਰਕੇ ਆ ਬੰਨੀ ਦੀ ਪੱਟੀ, ਖਜ਼ਾਨੇ ਲੱਭਣ ਜਾਂਦੇ, ਇੱਕ ਨਕਸ਼ਾ ਹੁੰਦਾ ਉਹਨਾਂ ਦੇ ਕੋਲ। ਬੜਾ ਪੁਰਾਣਾ ਟ੍ਰੈਂਡ ਉਸਤਾਦ ਜੀ ਇਹਨੂੰ ਵੀ ਕਿਸੇ ਨੇ ਨਕਸ਼ਾ ਦਿੱਤਾ।
ਸਮੁੰਦਰ 'ਚ ਫੇਰ ਫੁਰ ਕੇ ਤੇ ਲੱਭ ਲੁੱਭ ਕੇ ਤੇ ਇੱਥੇ ਮਦਨਪੁਰੇ ਚੌਂਕ ਦੇ ਕੋਲ ਆਇਆ, ਉੱਥੇ ਦਾ ਸੀ ਉਹ ਪਿੱਛੇ ਮਨਿਆਰੀ ਦੁਕਾਨ ਨੇ ਇੱਥੋਂ ਇੱਕ ਬੜੇ ਬਜ਼ੁਰਗ ਬੰਦੇ ਨੇ ਨਾ ਕਸਵੇਂ ਉਹ ਘੰਟਾ ਘਰ ਬੰਗਾਲੀ ਦੁੱਧ ਵਾਲੇ ਦੇ ਨਾਲ ਇੱਕ ਇਹਦੀ ਨਾ ਕੋਰੇ ਦੀ ਦੁਕਾਨ, ਉੱਥੇ ਦਾ ਨਕਸ਼ਾ ਸੀ। ਉੱਥੇ ਕਸ਼ਤੀ ਲਾਈ ਗੰਦੇ ਨਾਲੇ ਦੇ ਆਲੇ ਦੁਆਲੇ ਫਿਰਦਾ ਤੇ ਮੂੰਹ ਤੇ ਲਾਈਨਾਂ ਲਾ ਕੇ ਨਾ ਮੈਂ ਬੈਰੀ ਕਜ਼ਾਕ ਮੈਂ ਵੀ ਕਜ਼ਾ ਕੇ 100 ਦਿਓ ਮੈਂ ਨਾਲ ਹੀ ਕੱਢ ਦਿੰਦਾ। ਫਰੀਦ ਸਾਹਿਬ ਨਹੀਂ ਉਹਨਾਂ ਕੋਲ ਹੁੰਦਾ ਵਾ ਇਹ ਜੈਨੂਅਨ ਵੀ ਗੱਲਾਂ ਨੇ ਸਾਡੀ ਉਹ ਨਹੀਂ ਜੈਨ ਵਾਲਾ ਉਹਦੇ ਨਕਸ਼ ਯਾਰ ਕੋਈ ਵੀ ਗੱਲ ਫੈਸਲ ਸਾਹਿਬ ਆ ਜਿਹੜੀ ਇੰਨੀ ਚੱਲਦੀ ਹੈ ਨਾ ਇਹਦੇ 'ਚ ਕਿਤੇ ਨਾ ਕਿਤੇ ਸੱਚਾਈ ਹੁੰਦੀ ਹੈ। ਨਕਸ਼ੇ ਹੁੰਦੇ ਨੇ ਕਿ ਪੂਰਾ ਨਕਸ਼ਾ, ਹਾਂਜੀ ਉਹ ਕਹਿੰਦੇ ਨੇ ਕਿ ਫਲਾਂ ਜਗ੍ਹਾ ਤੇ ਇੱਥੇ ਕੋਈ ਹੈ ਸਿਸਟਮ, ਜੀ ਜੀ। ਉਹ ਫਿਰ ਉਧਰ ਨੂੰ ਨਿਕਲ ਬੜੀਆਂ ਫਿਲਮਾਂ ਬਣੀਆਂ ਨੇ। ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਮਸ਼ਹੂਰ ਵਾਕਿਆ ਕਜ਼ਾਕਾਂ ਦੇ ਵਾਲੇ ਨਾ, ਟੀਪੂ ਸੁਲਤਾਨ ਦਾ ਜਿਹੜਾ ਆਣਾ ਨਾ ਇੱਥੇ ਬਰੇ ਸਗੀਰ ਦੇ ਵਿੱਚ, ਇਹ ਵੀ ਕਜ਼ਾਕਾਂ ਦੇ ਨਾਲ ਹੀ ਜੰਗ ਸੀ। ਉਹ ਕਿ ਉਹਨਾਂ ਕਜ਼ਾਕਾਂ ਨੇ ਉਹ ਕਾਫਲਾ ਰੋਕ ਲਿਆ ਸੀ ਤੇ ਫਿਰ ਟੀਪੂ ਸੁਲਤਾਨ ਨੂੰ ਭੇਜਿਆ ਗਿਆ ਸੀ, ਫਿਰ ਇਹਨੇ ਆ ਕੇ ਇੱਥੇ ਜੰਗ ਜਿੱਤੀ ਤੇ ਬਹੁਤ ਸਾਰੇ ਕਜ਼ਾਕ ਇਹ ਲੁੱਟਦੇ ਸਨ। ਸਮੁੰਦਰ 'ਚ ਭਾਈ ਹੁਣ ਤੇ ਖੈਰ ਘਟ ਗਿਆ ਸਿਸਟਮ, ਹੁਣ ਤੇ ਨਾਲ ਬਹਿਰੀ ਜਹਾਜ਼ ਵੀ ਬਹੁਤ ਸੇਫਟੀ, ਵੱਡੇ ਬਹਿਰੀ ਜਹਾਜ਼ ਇਦਾਂ ਦਾ ਨੇ ਸਾਜ ਹੀ ਤੁਹਾਨੂੰ ਇੰਜ ਲੱਗਣਾ ਮੈਂ ਕਿਸੇ ਲਗਜ਼ਰੀ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ। ਮਹੱਲੇ ਪੂਰੇ ਮਹੱਲੇ ਜਿੱਡਾ ਯਾਰ ਕੰਟੇਨਰ ਨਹੀਂ ਹੁੰਦਾ ਆ 22 ਵੀਲਰ ਕੰਟੇਨਰ, ਚੰਗੇ ਭਲੇ ਵੱਡੇ ਰੋਡ ਤੇ ਵੀ ਜਾਂਦਾ ਹੋਵੇ ਤਾਂ ਬੰਦਾ ਕਹਿੰਦਾ ਯਾਰ ਕੋਈ ਬਲਾ ਜਾ ਰਹੀ ਹੈ। ਹਜ਼ਾਰਾਂ ਦੇ ਹਿਸਾਬ ਨਾਲ ਤੇ ਇਹ ਰੱਖੇ ਹੁੰਦੇ ਵਿੱਚ ਉਹਨਾਂ ਨੇ ਤਾਂਗਾ ਲਾ ਕੇ 60 ਫੁੱਟ ਹਾਂਜੀ। ਸਹੀ ਆ ਕਹਿੰਦੇ ਨਹੀਂ ਮੇਰੇ ਕੰਟੇਨਰ ਆਏ ਨੇ ਜੀ ਕਰਾਚੀ, ਉੱਥੇ ਫਲਾਣੇ ਤੇ ਸਾਡੇ ਕੰਟੇਨਰ ਪਤਾ ਨਹੀਂ ਕਿੰਨਿਆਂ ਲੋਕਾਂ ਦੇ ਆਉਂਦੇ ਨੇ, ਕੀ ਆਉਂਦੇ ਨੇ। ਉਹ ਕਿਹੜਾ ਸੀਗਾ ਲਵਲੀ ਬੀਚ, ਉਹ ਜਦੋਂ ਸੀਗੇ ਕਰਾਚੀ ਇੱਕ ਬੜੇ ਵੱਡੇ ਬਜ਼ੁਰਗ ਕੋਲੋਂ ਖਜ਼ਾਨੇ ਦਾ ਨਕਸ਼ਾ ਇਹਨਾਂ ਨੂੰ ਉਹਨਾਂ ਨੇ ਬਤੌਰ ਖੁਸ਼ ਹੋ ਕੇ ਦਿੱਤਾ ਤੇ ਭਾਈ ਚੱਲ ਗਏ ਸਮੁੰਦਰ 'ਚ ਸਫ਼ਰ ਕਰਨ, ਤੇ ਉੱਥੇ ਜਾ ਕੇ ਇੱਕ ਡਾਕੂ ਨੂੰ ਹੀ ਦਿਖਾ ਕੇ ਕਹਿ ਰਹੇ ਯਾਰ ਇਹ ਕਿੱਧਰ ਨੂੰ ਜਾਣਾ, ਉਹ ਇਹਨੂੰ ਗੋਲੀ ਮਾਰ ਕੇ ਆਪ ਇੱਕ ਸਾਜੀ ਦਾ ਟਾਈਟੈਨਿਕ ਨਹੀਂ ਡੁੱਬਾ, ਇੰਜ ਇੱਕ ਹੋਰ ਜਹਾਜ਼ ਸੀ ਉਹ ਆ ਉਹੀ ਉਹ ਟਾਈਟੈਨਿਕ ਨਾ ਨਹੀਂ ਉਹਦਾ ਵੀ ਨਾਂ ਸੀ, ਉਹਦੇ ਕੈਪਟਨ ਨੇ ਬੜੀ ਕੀਤੀ ਸੀ, ਬੜਾ ਜ਼ਲੀਲ ਹੋਇਆ ਸੀ। ਉਹ ਕਿਤੇ ਜਾ ਰਿਹਾ ਸੀ ਤੇ ਟਾਈਟੈਨਿਕ ਨਾਲੋਂ ਕਿੰਨੇ ਗੁਣਾ ਵੱਡਾ, ਆਏ ਟਾਈਟੈਨਿਕ ਤੂੰ ਹਾਂ ਬਹੁਤ ਵੱਡਾ ਤੇ ਸੁਭਾਨ ਅੱਲਾ ਜਹਾਜ਼ ਸੀ। ਤੇ ਉਸਤਾਦ ਜੀ ਉਹ ਕਿਸੇ ਜਜ਼ੀਰੇ ਦੇ ਕੋਲੋਂ ਲੰਘਿਆ ਵਾ ਤੇ ਉੱਥੇ ਉਹਦਾ ਕੋਈ ਕੈਪਟਨ ਯਾਰ ਸੀ ਤੇ ਉਹਨੇ ਰਾਤ ਨੂੰ ਜਹਾਜ਼ ਦੀਆਂ ਲਾਈਟਾਂ ਬਾਲੀਆਂ ਨੇ ਤੇ ਉਹਨੂੰ ਉਹ ਜਿਹੜੀ ਸ਼ਰਧਾਂਜਲੀ ਦਿੰਦੇ ਨੇ ਐਵੇਂ ਕਿ ਵੀ ਮੈਜ਼ਰਾਂ ਨੂੰ ਤੇ ਹਾਰਨ, ਤੇ ਉਹ ਨਾ ਕਿਨਾਰੇ ਦੇ ਲੱਗ ਗਿਆ, ਉਹ ਜਹਾਜ਼ ਸੀ ਵੱਡਾ, ਕਿਨਾਰੇ ਦੇ ਲਾਗੇ ਉਹਨੇ ਸ਼ੋਕੀ ਕੀਤੀ ਕੈਪਟਨ ਨੇ ਕਿ ਮੈਂ ਉਹਨੂੰ ਸਲੈਟ ਮਾਰ ਜ਼ਰਾ ਉਹਨੂੰ ਸਲੂਟ ਜ਼ਰਾ ਉਹਦੀ ਓਨਰ, ਤੇ ਉਹਨੇ ਉੱਥੇ ਹਾਰਨ ਛਾਰਨ ਜੇ ਉਹ ਤੋਂ ਥੱਲਿਓਂ ਕਿਤੇ ਵੱਜਾ ਪੱਥਰ ਦੇ ਵਿੱਚ ਤੇ ਉਹ ਪਹਾੜ ਪੈ ਗਿਆ ਪੂਰਾ ਉਹਦੇ। ਤੇ ਉਸਤਾਦ ਜੀ ਮੁੜ ਕੇ ਉਹ ਝੂਠ ਬੋਲਦਾ ਰਿਹਾ ਸਵਾਰੀਆਂ ਦੇ ਨਾਲ, ਸਵਾਰੀਆਂ ਨੇ ਵੀ ਕੁਛ ਹੋਇਆ, ਕਹਿੰਦਾ ਨਹੀਂ ਕੁਛ ਨਹੀਂ ਹੋਇਆ, ਇਦਾਂ ਹੋਇਆ ਇਦਾਂ ਕਰਦੇ ਘੰਟਾ ਡੇਢ ਘੰਟਾ ਕੱਢਤਾ, ਫਾਰਗ ਹੋ ਗਿਆ ਸਾਰਾ ਕੁਝ। ਤੇ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਵੀ ਸਾਰੀ ਗੇਮ ਉਲਟ ਹੋ ਗਈ ਹੈ, ਹੁਣ ਇਹ ਫਾਰਗ ਹੋਣ ਵਾਲਾ, ਤੇ ਸਭ ਤੋਂ ਪਹਿਲੇ ਆਪ ਦੌੜ ਗਿਆ ਕਿਨਾਰੇ ਤੇ। ਓਏ ਹੋਏ ਖੈਰ ਉਹ ਮਤਲਬ ਬਹੁਤ ਸਾਰੇ ਲੋਕ ਬਚ ਗਏ ਸੀ, 98% ਬਚ ਗਏ ਸੀ ਲੋਕ, ਲੇਕਿਨ ਉਹ ਬੜਾ ਉਹਨੇ ਫਿਰ ਉਸ ਤੋਂ ਬਾਅਦ ਉਹਦੀ ਬਹੁਤ ਹੋਈ ਇੱਕ ਹੋਰ ਵੀ ਜਹਾਜ਼ ਸੀ ਪਾਇਲਟ ਦੀ, ਉਹ ਕੀ ਉਹਨੂੰ ਕਹਿੰਦੇ ਜਿਹੜਾ ਚਲਾਉਂਦਾ ਉਹਨੂੰ, ਕਪਤਾਨ ਕੈਪਟਨ ਦੀ। ਉਹ ਸਹੀ ਇੱਕ ਹੋਰ ਵੀ ਜਹਾਜ਼ ਸੀ, ਕਹਿੰਦੇ ਉਹ ਏਡਾ ਵੱਡਾ ਜਹਾਜ਼ ਸੀ, ਉਹ ਬੰਦੇ ਨੇ ਵੱਡਾ ਬੋਲਿਆ ਸੀ ਕਿ ਇਹਨੂੰ ਕੋਈ ਰੋਕ ਨਹੀਂ ਸਕਦਾ। ਉਹ ਟਾਈਟੈਨਿਕ ਸੀ, ਨਹੀਂ ਉਹ ਟਾਈਟੈਨਿਕ ਦਾ ਕਿਹਾ ਸੀ ਉਹਨੇ ਡੁੱਬਣ ਦਾ ਕਿਹਾ ਸੀ। ਯਾਰ ਟਾਈਟੈਨਿਕ ਦਾ ਹੀ ਕਿਹਾ ਸੀ ਉਹਨੇ ਕਿਹਾ ਸੀ ਇਹਨੂੰ ਕੁਝ ਨਹੀਂ ਹੋ ਸਕਦਾ। ਇੱਕ ਹੋਰ ਸੀ ਸਾਜੀ, ਉਹਨੇ ਕਿਹਾ ਇਹਨੂੰ ਰੋਕ ਨਹੀਂ ਸਕਦਾ, ਇੱਕ ਮੱਛਲੀ ਨੇ ਰੋਕ ਲਿਆ ਸੀਗਾ, ਤੇ ਬੜਾ ਮਸ਼ਹੂਰ ਵਾਕਿਆ ਹੋਇਆ ਸੀ, ਗੂਗਲ ਸਾਜੀ ਸਰਚ ਕਰ ਲਓ। ਇਹਨੇ ਕਹਿੰਦਾ ਮੈਂ ਬਹੁਤ ਵੱਡਾ ਜਹਾਜ਼ ਬਣਾਇਆ। ਗੂਗਲ ਸਰਚ ਨਹੀਂ ਹੁੰਦੀ, ਕੋਈ ਲਿੰਕ ਦਿਆ ਕਰ, ਇਹ ਗੂਗਲ ਸਰਚ ਕਰ ਲੈਣਾ। ਆਓ ਸਾਜੀ ਇਹ ਕਹਿੰਦਾ ਮੈਂ ਗੂਗਲ ਲਿਖੋ ਤੁਸੀਂ ਸ਼ੀਪ ਵਰਸਸ ਫਿਸ਼। ਸਾਜੀ ਕਹਿੰਦਾ ਮੈਂ ਬਹੁਤ ਵੱਡਾ ਜਹਾਜ਼ ਬਣਾਇਆ। ਮੈਂ ਕਿਹਾ ਉਹ ਕਿੰਨਾ, ਕਹਿੰਦਾ ਮੈਂ ਦਾਦੇ ਨੂੰ ਬਾਰਡਰ ਤੇ ਲਾਤਾ ਵੱਡਾ ਜਹਾਜ਼। ਮੈਂ ਜਹਾਜ਼ ਤੇ ਉਸਤਾਦ ਜੀ ਕੁੱਟ ਪੈ ਗਈ। ਕਿਉਂ? ਉਹ ਜਿਹੜਾ ਉਹ ਘੁਮਾਉਣ ਵਾਲਾ ਨਹੀਂ ਹੁੰਦਾ ਹੈਂਡਲ ਜਿਹਾ, ਪਾਇਲਟ ਦੇ ਕੋਲ ਜਾ ਕੇ ਕਹਿੰਦਾ ਸੇਮ ਇਦਾਂ ਦਾ ਸਾਡੇ ਘਰ ਕਲਾਕ ਆ। ਇਸ ਗੱਲ ਤੋਂ ਉਹਨੇ ਮੈਨੂੰ ਕੁੱਟਣ ਲੱਗ ਪਿਆ। ਉਹਨੂੰ ਭਾਈ ਕੈਪਟਨ ਨੂੰ ਕਹਿਣ ਦਿਆ ਹੋਣੀ ਕਰ, ਸਿਗਰਟ ਨਹੀਂ ਲੱਗਣ ਦਿਆ ਹਵਾ ਹੋਲੀ ਕਰ ਸਿਗਰਟ ਨਹੀਂ ਲੱਗੀ। ਉਹਨੂੰ ਕਹਿੰਦਾ ਅੱਛਾ ਬੈਰੀ ਜਹਾਜ਼ ਦੀ ਤੁਹਾਨੂੰ ਪਤਾ ਮੈਕਸਿਮਮ ਕਿੰਨੀ ਸਪੀਡ ਹੁੰਦੀ ਜ਼ਿਆਦਾ ਤੋਂ ਜ਼ਿਆਦਾ? ਹਾਂਜੀ ਸਾਜੀ ਇਹ ਫੈਸਲ ਸਾਹਿਬ ਨੂੰ ਪਤਾ ਹੈ ਇਹ 40 ਕਿੰਨੇ ਕਿਲੋਮੀਟਰ ਫੀ ਘੰਟਾ। ਉਹ ਨਹੀਂ, ਇਹ ਸੀਸੀ ਵੀ ਹੁੰਦਾ ਵਾ ਬੈਰੀ ਜਹਾਜ਼, ਕੋਈ ਕਿੰਨੇ ਸੀਸੀ ਹੁੰਦਾ ਅੱਜ ਉਹਦੀ। ਜਦੋਂ ਅਸੀਂ ਗਏ ਸੀ ਉੱਥੇ ਬੀਚ ਤੇ ਉਹ ਇੱਕ ਜਹਾਜ਼ ਸਾਨੂੰ ਨਜ਼ਰ ਆ ਰਿਹਾ ਸੀ ਸਵੇਰ ਦਾ, ਉੱਥੇ ਉਹ ਜਿੱਥੇ ਸੀ ਸਾਨੂੰ ਸ਼ਾਮ ਤੱਕ ਵੀ ਉੱਥੇ ਹੀ ਉਹ ਨਜ਼ਰ ਹਾਂਜੀ ਆਇਆ। ਹਾਂਜੀ ਨਹੀਂ ਯਾਰ ਬੜੇ ਬੜੇ ਵੱਡੇ ਔਰ ਬੜੇ ਪਿਆਰੇ ਔਰ ਬੜੇ ਖੂਬਸੂਰਤ ਜਹਾਜ਼ ਨੇ। ਮੈਂ ਜਹਾਜ਼ ਵੇਖਿਆ ਉੱਥੇ ਕਰੂਜ਼ ਤੇ ਕੌਣ ਗਿਆ ਮੇਰੇ ਨਾਲ ਦੁਬਈ? ਮੈਂ ਗਿਆ ਸੀ ਸਾਜੀ। ਨਹੀਂ ਤੂੰ ਨਹੀਂ। ਮੈਂ ਹਾਂ ਜਦੋਂ ਤੂੰ ਬਹਿ ਨਹੀਂ ਸੀ ਦਿਆ ਉਹਦੇ ਨਾਲ ਹੋਰ ਕੌਣ ਸੀ? ਮੈਂ ਤੂੰ ਮਿੱਠਾ ਬੈਠਾ ਸੀ, ਤੁਸੀਂ ਸੀ ਨਾਲ, ਉਹ ਸੀਗਾ ਯਾਰ ਉਹ ਨਹੀਂ ਯਾਰ ਦੁਬਾਰਾ ਉਹਨਾਂ ਨਾਲ ਰਾਬਤਾ ਹੋ ਰਿਹਾ ਜਿਨ੍ਹਾਂ ਦੇ ਨਾਲ ਅਸੀਂ ਗਏ। ਸਾਜੀ ਉਹਨਾਂ ਨਾਲ ਰਾਬਤਾ ਹੋ ਸਕਦਾ ਹੈ। ਉਹ ਟੀਪੂ ਭਾਈ ਨਹੀਂ, ਉਹਨਾਂ ਦੇ ਟੇਬਲ ਤੇ ਉਹਨਾਂ ਦਾ ਕਾਰਡ ਪਿਆ ਹੋਇਆ। ਉਹਨਾਂ ਦਾ ਨਾਂ ਕੀ? ਜ਼ੁਬੈਰ। ਜ਼ੁਬੈਰ ਭਾਈ। ਜ਼ੁਬੈਰ ਕਿਆਨੀ।
ਜ਼ੁਬੈਰ ਕਿਆਨੀ ਹਾਂਜੀ ਹਾਂ ਯਾਰ ਉਹਨਾਂ ਨਾਲ ਰਾਬਤਾ ਨਹੀਂ ਹੋਇਆ ਯਾਰ ਉਹਨਾਂ ਦਾ ਕਿਹੜੇ ਕਿਉਂ ਉੱਤੇ ਗਏ ਸੀ? ਉਹ ਉੱਥੇ ਕਾਰਡ ਪਿਆ ਜੀ ਲਾਜ਼ਮੀ, ਯਾਰ ਉਹਨਾਂ ਨੇ ਇੰਨਾ ਸਾਡੇ ਨਾਲ ਪਿਆਰ ਕੀਤਾ ਯਾਰ, ਬੜਾ ਮੁਹੱਬਤ ਕੀਤੀ। ਇੰਨਾ ਪਿਆਰ ਕੀਤਾ ਓ ਹੋ ਚਲੋ ਯਾਰ ਠੀਕ ਹੈ ਯਾਰ ਜ਼ੁਬੈਰ ਸਾਹਿਬ ਅਗਰ ਤੁਸੀਂ ਦੇਖਦੇ ਹੋਣ ਵੀ ਤੇ ਸਾਨੂੰ ਮੈਨੂੰ ਮੇਲ ਹੀ ਕਰ ਦਿਓ ਯਾਰ। ਮਿਸਟਰ ਸ਼ਿਰਾਜ ਨਾਲੇ ਯਾਰ ਉਹ ਸ਼ੋਅ ਦੇਖਿਆ ਤੁਸੀਂ? ਉਹ ਤੁਸੀਂ ਸ਼ੋਅ ਦੇਖਿਆ ਤੁਸੀਂ ਉਹ ਜਿਹੜਾ ਜਿਹਦੇ ਵਿੱਚ ਮੈਂ ਉਹ ਥੋੜਾ ਜਿਹਾ ਪ੍ਰੋਮੋ ਲਾਇਆ 10 ਮਿੰਟ ਦਾ ਆਹੋ ਆਪਣੇ ਕੌਣ ਬਣੇਗਾ ਕਰੋੜਪਤੀ ਵਾਲਾ ਯਾਰ, ਉਹ ਮੈਂ ਤੁਹਾਨੂੰ ਦੱਸ ਦਿੱਤਾ ਨਾ, ਤੁਸੀਂ ਮੇਲ ਕਰਨੀ ਆ ਫੈਮਲੀਜ਼ ਦੇ ਨਾਲ, ਫੈਮਲੀਜ਼ ਜਿਹੜੀ ਫੈਮਲੀਜ਼ ਨੇ ਆਉਣਾ ਔਰ ਵਿਦ ਨੰਬਰ ਆਪਣਾ ਕੋਈ ਨਾ ਕੋਈ ਰਾਬਤਾ ਨੰਬਰ ਦੇ ਕੇ ਮੇਲ ਕਰਨੀ ਹੈ। ਔਰ ਫੈਸਲਾਬਾਦ ਹੋਣਾ ਤੇ ਤਦ ਵੀ, ਅਗਰ ਬਾਹਰੋਂ ਵੀ ਕਿਤੋਂ ਆਉਣਾ ਤੇ ਬਾਹਰੋਂ ਤੋਂ ਬੜਾ ਨਜ਼ਦੀਕ ਕਿਤੋਂ ਵੀ, ਤੇ ਅਸੀਂ ਤੁਹਾਨੂੰ ਉੱਥੇ ਫਿਰ ਦੱਸ ਦਿਆ ਕਰਾਂਗੇ ਕਿ ਫਲਾਂ ਜਗ੍ਹਾ ਤੇ ਆ ਜਾਓ। ਜਿਹਨੇ ਜਹਾਜ਼ ਬਣਾਇਆ ਬਹੁਤ ਵੱਡਾ ਜਹਾਜ਼ ਬਣਾ ਕੇ ਸਮਾਨ ਲੱਦ ਕੇ ਤੇ ਤੋਰ ਦਿੱਤਾ ਤੇ ਘਰ ਆ ਗਿਆ ਤੇ 2 ਦਿਨ ਜਹਾਜ਼ ਉੱਤੇ ਖਲੋਤਾ ਰਿਹਾ, ਉਹਦਾ ਰੱਸਾ ਹੀ ਨਹੀਂ ਖੋਲਿਆ। ਸਮਾਨ ਛੱਡ ਕੇ ਤੇ ਬਾਅਦ ਚੋਂ ਖਾਲੀ ਵਾਪਸੀ ਲਿਆਂਦਿਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਪਰਚੀ ਉਧਰ ਹੀ ਰਹਿ ਗਈ। ਉਹ ਯਾਰ ਅਸੀਂ ਕਸ਼ਤੀਆਂ ਗਈਆਂ ਨਾ ਸਮੁੰਦਰ 'ਚ, ਪੂਰੀ ਦੁਨੀਆ ਵਾ ਕਸ਼ਤੀ ਰੈਂਟ ਤੇ ਲੱਗਦਾ, ਉੱਥੇ ਜਾਣਾ ਕਸ਼ਤੀਆਂ ਤੁਹਾਨੂੰ ਪੈਸੇ ਮਤਲਬ ਬਹੁਤ ਸਾਰੇ ਇਲਾਕੇ ਦੁਨੀਆ ਦੇ ਐਸੇ ਨੇ ਜਿੱਥੇ ਤੁਸੀਂ ਕਸ਼ਤੀਆਂ 'ਚ ਅੱਜ ਵੀ ਲੋਕੀ ਸਫ਼ਰ ਕਰਦੇ ਨੇ। ਸਹੀ ਮੈਨੂੰ ਬੜਾ ਡਰ ਲੱਗਦਾ ਇਸ ਬੰਦੇ ਉੱਥੇ ਲਿਖਿਆ ਹੁੰਦਾ ਜਜ਼ੀਰਾ ਟੂ ਜਜ਼ੀਰਾ 20 ਰੁਪਏ ਕਿਰਾਇਆ, ਜਜ਼ੀਰਾ ਤੋਂ ਜਜ਼ੀਰਾ ਆਖਰੀ ਟਾਈਮ। ਸਾਜੀ ਇੱਕ ਕਰੈਕਟਰ ਦੇਖਿਆ ਮੈਂ ਬੋਰੀ ਦੇ ਹਨਾ ਫਰੀਦ ਭਾਈ, ਬੋਰੀ ਦੇ ਵਿੱਚ ਉਹਨੇ ਹਵਾ ਭਰੀ ਏ, ਉਹ ਛਾਪਰ ਜਿਹੀ ਦੀ ਉਹਦੇ ਉੱਤੇ ਬੈਠਾ ਤੇ ਜਾਣ ਡਿਆ। ਬੁਰੀ ਨਹੀਂ ਸੀ, ਉਹ ਥਰਮਾਕੋਲ ਸੀ। ਉਹ ਅਸੀਂ ਕਰਾਚੀ ਵੀ ਸੀ ਇੱਕ ਬਾਬਾ ਦੇਖਿਆ ਸੀ ਜਿਹੜਾ ਆਪਾਂ ਕਸ਼ਤੀ 'ਚ ਬੈਠੇ ਸੀ। ਇੱਕ ਉਹਨੇ ਟੋਕਰਾ ਜਿਹਾ ਫਰੀਦ ਐਡਾ ਜਿਹਾ ਟੋਕਰਾ ਉਹਦੇ ਤੇ ਖਲੋਤਾ ਤੇ ਜਾਣ ਡਿਆ। ਯਾਰ ਉਹਨੂੰ ਤੈਰਨਾ, ਜਿਸ ਬੰਦੇ ਨੂੰ ਤੈਰਨਾ ਹੁੰਦਾ ਉਹ ਤਾਂ ਕਿਉਂਕਿ ਉਹ ਲਾਗੇ ਨੇ ਨਾ, ਉਹਨੂੰ ਕਾਹਦਾ ਰੌਲਾ ਵਾ। ਕਹਿੰਦਾ ਮੈਂ ਤੈਰਨਾ ਉੱਤੇ ਤੈਰਨਾ, ਜਿਹਨੂੰ ਤੈਰਨਾ ਹੁੰਦਾ ਅਗਰ ਉਹ ਡਿੱਗ ਵੀ ਪਵੇ। ਕਹਿੰਦਾ ਮੈਂ ਬਹਿਰੀ ਜਹਾਜ਼ ਦੇ ਮੁਕਾਬਲੇ ਬਣਾਏ ਗੂੰਗੀ ਜਹਾਜ਼। ਲੇਕਿਨ ਇੱਕ ਵਾਰੀ ਸਾਜੀ ਪੈਰੋਂ ਸਾਰੇ ਨਿਕਲੇ ਸੀਗੇ ਜਦੋਂ ਹਨਾ, ਉਹ ਜਿਹੜਾ ਸਾਡਾ ਡਰਾਈਵਰ ਸੀਗਾ ਬੋਟ ਦਾ ਡਰਾਈਵਰ, ਉਹਨੇ ਨਾ ਕੋਈ ਡੱਬਾ ਵੇਖਿਆ ਹੁੰਦਾ, ਉਹਨਾਂ ਨੂੰ ਵੀ ਹੁੰਦਾ ਡੱਬਾ, ਉਹਨੇ ਉਧਰ ਕਰੋ, ਉਹ ਲੈ ਗਿਆ। ਤੇ ਜਦੋਂ ਸਮੁੰਦਰ ਉਸਤਾਦ ਜੀ ਇੰਜ ਕਰਕੇ ਹੋਇਆ ਨਾ, ਜਿਉਂ ਪਾਣੀ ਗਹਿਰਾ ਹੁੰਦਾ ਜਾਂਦਾ ਸਾਰੋਂ ਆਪਣਾ ਆਪ ਦੱਸਦਾ ਵਾ ਬੜਾ। ਯਾਰ ਕਹਿੰਦੇ ਸਮੁੰਦਰ ਦੀ ਬੜੀ ਹੈਬਤ ਦਹਿਸ਼ਤ ਹੁੰਦੀ ਹੈ। ਮੇਰਾ ਬੜਾ ਮੈਨੂੰ ਬਹੁਤ ਪਸੰਦ ਆ। ਮੈਨੂੰ ਅਕਸਰ ਲੈ ਜਾਂਦਾ ਨਾ ਦੁਬਈ ਦੋਸਤ, ਉੱਥੇ ਲੈ ਜਾਂਦੇ ਨੇ ਜਿੱਥੇ ਮਤਲਬ ਉਹਨਾਂ ਨੇ ਸਾਡਾ ਤੇ ਜੰਗਲ ਜ਼ਿਆਦਾਤਰ ਦੁਬਈ, ਪਤਾ ਇਹਨਾਂ ਨੇ ਕੀ ਕੀਤਾ ਵਾ, ਕਿਉਂ ਜੀ ਚੱਲੀਏ ਜੀ ਬੀਚ ਨਾ ਰੱਖਿਆ ਬੀਚ, ਠੀਕ ਆ ਜੀ, ਜਿੱਦਾਂ ਫਲਾਣਾ ਬੀਚ, ਤੇ ਉਹ ਬੀਚ ਪਤਾ ਕਿੱਦਾਂ ਕਿ ਸਮੁੰਦਰ ਦੂਰ ਆ, ਉੱਥੋਂ ਇੱਕ ਉਹ ਨਦੀ ਜੀ ਕੱਢ ਕੇ ਨਾ, ਮਤਲਬ ਇੱਕ ਸਪੇਸ ਜੀ ਕੱਢ ਕੇ ਤੇ ਉਧਰ ਨੂੰ ਪਾਣੀ ਉਹਦਾ ਛੱਡਿਆ ਵਾ ਤੇ ਉਹਦੇ ਤੇ ਉਹਨਾਂ ਨੇ ਉਹ ਬਣਾਤਾ ਬੀਚ ਬਣਾਤਾ। ਬੇਸਿਕਲੀ ਉਹ ਬੀਚ ਸਮੁੰਦਰ ਨਹੀਂ, ਉਹ ਤੇ ਇੱਕ ਉਹਨਾਂ ਨੇ ਉਹ ਜਿੱਥੇ ਕੀ ਉਹਨੂੰ ਕਹਿੰਦੇ ਨੇ ਯਾਰ, ਜਿੱਦਾਂ ਕੋਈ ਚੀਜ਼ ਕੱਢ ਦੇਈਦੀ ਐ ਕਰਕੇ ਸਾਈਡ ਨੂੰ, ਸ਼ਾਕ ਆਹੋ, ਮਤਲਬ ਉਹ ਕੱਢ ਦਿੰਦੇ ਨੇ, ਕਨਾਲ ਟਾਈਪ ਕੱਢਿਆ, ਕਨਾਲ ਟੈਪ ਉਹ ਕੱਢ ਦਿੰਦੇ ਤੇ ਉੱਥੇ ਬੀਚ ਬਣ, ਜਿੱਥੇ ਆਪਾਂ ਗਏ ਸੀ ਉਹ ਇਹਨੂੰ ਉੱਥੇ ਬਹੁਤ ਨੇ। ਲੇਕਿਨ ਉਸਤਾਦ ਜੀ ਮੈਨੂੰ ਉੱਥੇ ਮਜ਼ਾ ਆਉਂਦਾ ਜਿੱਥੇ ਤੱਕ ਨਜ਼ਰ ਜਾਵੇ ਉਸਤਾਦ ਜੀ। ਓਏ ਹੋਏ ਜੋ ਕਰਾਚੀ ਸੀ, ਜਿੱਥੇ ਗਏ ਸੀ ਕਰਾਚੀ, ਓਏ ਕਰਾਚੀ ਵੀ ਬਹੁਤ ਸਾਰਾ ਹੋਇਆ ਜਿਹੜੇ ਨੈਚੁਰਲ ਨੇ ਨਾ ਬੀਚ ਉਸਤਾਦ ਜੀ, ਜਿਵੇਂ ਜਿੱਥੇ ਆਪਾਂ ਬਾਅਦ ਚੋਂ ਗਏ। ਹਾਂਜੀ ਉਸਤਾਦ ਜੀ ਸਾਊਦੀਆ ਦੁਬਈ ਆਪਣਾ ਦਮਾਮ ਇੱਕ ਹੈਗਾ ਬੀਚ, ਬੜਾ ਖੌਫਨਾਕ ਹੈ ਔਰ ਮਜ਼ੇਦਾਰ ਵੀ ਹੈ। ਫੈਸਲ ਸਾਹਿਬ ਨਹੀਂ ਉੱਥੇ ਜਾ ਸਕਦੇ ਉਸਤਾਦ। ਨਹੀਂ ਦੁਬਈ ਦੇ ਵਿੱਚ ਨਾ ਸੇਫਟੀ ਪਰਪਸ ਵਾਸਤੇ ਵੀ ਨਾ ਉਹਨਾਂ ਨੇ ਮਤਲਬ ਕਿ ਉਹ ਜੰਗ ਵਿੱਚ ਜਾਲ ਜੇ ਲਾਏ ਨੇ ਕਿ ਕੋਈ ਜ਼ਿਆਦਾ ਜਾਨਵਰ ਐਨ ਉਹ ਨਾ ਆ ਜਾਏ, ਕੋਈ ਇਹ ਉਹ ਲੋਕ ਇੱਕ ਬੱਚੇ ਵਿੱਚ ਟੂਰਿਸਟ ਜਾਂਦੇ ਨੇ ਨਾ ਤਾਂ ਉਹ ਵਿੱਚ ਵੜ ਜਾਂਦੇ, ਨਹਾਉਣ ਲੱਗ ਪੈਂਦੇ ਨੇ, ਗੋਰੇ ਨਹਾ ਰਹੇ ਨੇ, ਕਾਲੇ ਨਹਾ ਰਹੇ ਨੇ, ਮਤਲਬ ਬੱਚੇ ਨਹਾ ਰਹੇ। ਉਹ ਵੇਸ ਤੋਂ ਨਾ ਉਹਨਾਂ ਨੇ ਇੱਕ ਜਾਲ, ਇੱਕ ਲਿਮਿਟ ਰੱਖੀ ਹੁੰਦੀ ਉਹਦੇ ਅੰਦਰ ਤੁਸੀਂ ਨਹਾ ਲਓ। ਲੇਕਿਨ ਦੂਜੇ ਜਿਹੜੇ ਨੇ ਸ਼ਾਰਜਾ ਚੱਲ ਜਾਓ, ਸ਼ਾਰਜਾ ਖੁੱਲੇ ਨੇ ਸਮੁੰਦਰ। ਉਹ ਦੁਬਈ ਵਾਲੇ ਬੀਚ ਤੇ ਇੰਨੇ ਭਾਈ ਮੱਝਾਂ ਵਾਰਤੀਆਂ ਵੀ ਉਹ ਕਹਿੰਦੇ ਸਾਜੀ ਇਹਨੇ ਮੱਝ ਕੁੰਡੀ ਨਹੀਂ ਦੇਖੀ ਕੋਈ ਦੁਬਈ ਦੇ ਵਿੱਚ, ਮੱਝ ਨਹੀਂ ਹੈ, ਗਾਈਆਂ ਗੁਈਆਂ ਹੈ ਨੇ ਬਾਹਰਲੀ ਸਾਈਡ ਤੇ ਜਿੱਥੋਂ ਦੁੱਧ ਜ਼ਿਆਦਾਤਰ ਇਹ ਨੇ ਗਾਵਾਂ। ਲੈ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਦੂਧ ਨਹੀਂ ਸਾਜੀ ਉਧਰੋਂ ਮਿਲਦਾ, ਇਹ ਉਹ ਪੈਕ ਹੋਇਆ ਹੁੰਦਾ, ਪੈਕ ਹੋਵੇ ਦੂਜਾ ਹੋਵੇ ਮਿਲੇਗਾ ਖਾਲਸ ਮੱਝ ਦਾ। ਹਾਂ ਯਾਰ ਉਹ ਜਿਹੜੀ ਨਹੀਂ ਲਿਬਨਮ ਲੱਸੀ ਕੀ ਲਬਨ ਉਫ ਬੰਗਾਲੀ ਤਾਂ ਕੋਈ ਬਾਤ ਸਾਜੀ ਨਹੀਂ ਨੈਚੁਰਲ ਹੁੰਦੀ ਓਏ ਬੰਗਾਲੀ ਵਾਲੀ ਨਹੀਂ, ਉਹ ਦੂਜੀ ਆ ਸਾਜੋ। ਮੈਂ ਤਾਂ ਵੈਸੇ ਹੀ ਪੀ ਜਾਂਦਾ ਨਾ, ਲੇਕਿਨ ਉਹ ਵੈਸੇ ਨਹੀਂ ਪੀਂਦੇ, ਉਹਦੇ ਚ ਪਾਣੀ ਪਾਉਂਦੇ ਨੇ, ਯਾਨੀ ਤੁਸੀਂ ਅੱਧਾ ਜੱਗ ਪਾ ਕੇ ਵਿੱਚ ਉਹ ਪਾਣੀ, ਓਏ ਹੋਏ ਹੋਏ ਹੋਏ। ਸਾਜੀ ਕਹਿੰਦੇ ਉਹ ਅਸਲੀ ਲੱਸੀ ਚ ਵੀ ਥੋੜੀ ਸਹੀ ਲੱਸੀ ਮੈਂ ਕਹਿੰਦਾ ਫਰੀਦ ਖਾਂ ਵੀ ਉਹ ਬਹੁਤ ਮਜ਼ੇਦਾਰ ਚੀਜ਼, ਉਹਦੇ ਚ ਇੱਕ ਮਿੱਠੀ ਆਉਂਦੀ ਹੈ, ਉਹ ਲਾਲ ਰੰਗ ਦੀ ਹੁੰਦੀ, ਤੇ ਨੀਲਾ ਜਿਹੜੀ ਆ ਉਹ ਨਮਕੀਨ ਹੁੰਦੀ। ਸਾਜੀ ਨੇ ਉਹ ਕੁੰਡੀ ਪਾਈ, ਮੱਛੀਆਂ ਵਾਹ ਕਰੀ ਜਾਣ, ਉਹ ਬਾਜੇ ਵਾਲੀ ਸੋਟੀ ਨਹੀਂ, ਉਹਦੀ ਕੁੰਡੀ ਬਣਾਈ। ਸਮੁੰਦਰ 'ਚ ਛਾਲ ਮਾਰੀ ਭਾਈ ਵੈਸੇ ਨੇ, ਤੇ ਭਾਈ ਸਮੁੰਦਰ ਕਿਨਾਰਿਆਂ ਤੋਂ 2-2 ਫੁੱਟ ਵੱਧ ਗਿਆ। ਇਹਨੇ ਕੁੰਡੀ
ਕੁੰਡੀ ਪਾਈ ਤੇ ਵਿੱਚੋਂ ਉਂਦਾ ਨਿਕਲਿਆ ਬਾਹਰ। ਆਹ ਫਿਰ ਇੱਕ ਵਾਰੀ ਭਾਈ ਮੈਂ ਮੋਟਰਸਾਈਕਲ ਕੱਢ ਲਈ। ਯਾਰ ਅਸੀਂ ਕਿਹਾ ਵਾ ਸਾਡੀ ਸਟੇਟਮੈਂਟ ਹੈ ਇਹ ਫੈਸਲ ਦਾ। ਸ਼ਿਕਾਰ ਕਰਨ ਚਲੇ ਗਏ, ਸ਼ਿਕਾਰ ਕਰਨ ਗਏ, ਉਹ ਕਿਤੇ ਛੜਲੇ ਘਰ ਹੀ ਭੁੱਲ ਗਏ ਸੀ, ਉੱਥੇ ਕਿਤੇ ਹੋਰ ਸ਼ਿਕਾਰੀ ਨੂੰ ਕਹੀ ਜਾਣ ਯਾਰ ਦੇ ਯਾਰ ਭੁੱਲ ਗਿਆ, ਭੁੱਖ ਲੱਗੀ ਐ। ਆ ਬੜੇ ਬੰਦੇ ਸ਼ਿਕਾਰ ਕਰਨ ਜਾਂਦੇ ਨੇ, ਉੱਥੇ ਹੀ ਮਾਰ ਕੇ, ਉੱਥੇ ਹੀ ਲਾ ਕੇ, ਉੱਥੇ ਹੀ ਅੱਗ ਉੱਗ ਬਾਲ ਕੇ, ਉੱਥੇ ਹੀ ਖਾਂਦੇ ਨੇ। ਸਮਾਨ ਸਮੂਨ ਘਰੋਂ ਲੈ ਜਾਂਦੇ, ਮਸਾਲਾ ਟਾਈਪ ਸਾਰਾ। ਹਾਂਜੀ। ਅਸਲ ਤੇ ਫਿਰ ਇਹਨੇ ਵੀ ਉਸਤਾਦ ਜੀ ਮੱਚ ਜਾ ਬਾਲ ਕੇ ਤੇ ਉੱਥੇ ਸਾਰੇ ਬੈਠੇ ਹੁੰਦੇ, ਇਹਨੇ ਇੰਨੀਆਂ ਉਲਟੀਆਂ ਕੀਤੀਆਂ ਉਹਨਾਂ ਠੋਤਾ। ਉਹਨੇ ਕਿਹਾ ਫੈਸਲਾ ਹੈ ਕਿਹੜੀ ਹਰਕਤ ਹੋਈ। ਇੱਕੋ ਹੀ ਮਾਰੀ, ਸ਼ਿਕਾਰ ਆਇਆ ਨਹੀਂ, ਸਾਰੀ ਰਾਤ ਅੱਗ ਸੇਕਦਾ ਰਿਹਾ। ਇੱਕੋ ਹੀ ਚੀਰੀ ਮਾਰੀ ਜੀ, ਉਹ ਭਾਈ ਚੁੱਕ ਕੇ ਵਾਪਸੀ ਆਇਆ, ਉੱਥੇ ਗੰਨ ਹੀ ਐਨੀ। ਯਾਰ ਇਹਦੇ ਨਾਲ ਤੇ ਮਛਲੀਆਂ ਮਜ਼ਾਕ ਕਰਦੀਆਂ ਰਹੀਆਂ। ਯਾਨੀ ਮਛਲੀ ਇੰਜ ਇਹ ਖੜਾ ਹੁੰਦਾ ਸੀ ਨਾ ਇੱਕ ਕਿਨਾਰੇ ਤੇ ਇੱਕ ਕੁੰਡੀ ਪਾ ਕੇ, ਤੇ ਇਧਰੋਂ ਇੱਕ ਮਛਲੀ ਨਿਕਲ ਕਹਿੰਦੀ ਫੈਸਲ ਚਾਹ, ਤੇ ਉਧਰੋਂ ਨਿਕਲ ਕੇ ਭੱਜੀ ਡਬਰਾ ਮਛਲੀ ਕਰੇ ਓਏ ਇਧਰ, ਇਹ ਉਧਰ ਨੂੰ ਜਾ ਕੇ ਕੰਮ ਪਾਵੋ, ਇਧਰੋਂ ਆ ਕਵੇ ਓਏ ਮੋਟੇ। ਕੁੰਡੀ ਪਾਈ ਇਹਨੇ, ਕੁੰਡੀ ਅੱਜ ਖਿੱਚੀ ਤੇ ਇਹਦਾ ਹੀ ਬੂਟ ਤਾਂ ਉਹਨੂੰ ਆ ਗਿਆ। ਉਹ ਮੱਛੀਆਂ ਖਿੱਚ ਕੇ ਇਹਦੀਆਂ ਛਾਵਾਂ ਲਈ ਜਾਣੀਆਂ। ਇੱਕ ਭਾਈ ਮਛਲੀ ਸਿਰ ਤੇ ਬੈਠੀ ਇਹਨਾਂ ਦੀ। ਪਿਸਤੌਲ ਲੈ ਕੇ ਕਹਿੰਦਾ ਮੈਂ ਗੁੱਸੇ ਨਾਲ ਕਹਿੰਦਾ ਮੈਂ ਇਹਦੇ ਨਾਲ ਮਾਰ। ਕਹਿੰਦਾ ਕੱਲ ਬੜੀ ਮਛਲੀ ਫੜੀ। ਮੈਂ ਕਿਹਾ ਅੱਛਾ ਜੀ। ਕਹਿੰਦਾ ਇੱਕ ਬੰਦੇ ਨੇ ਮੈਨੂੰ ਕਿਹਾ ਫੜੀ ਜ਼ਰਾ, ਫੜੀ ਰੱਖੀ। ਆਓ ਕਹੀ ਨਾ ਉਸਤਾਦ ਡਾਂਗ ਨਾਲ ਵੀ ਮਾਰਦੇ ਮੱਛੀ, ਉੱਪਰ ਆਂਦੀ ਹੈ ਨਾ। ਓ ਯਾਰ ਛੋਟਾ ਮਾਰ ਫੈਸਲ ਉਹ ਜਦੋਂ ਬਾਹਰ ਆ ਜਾਂਦੀ ਉਦੋਂ ਨਹੀਂ, ਬਾਹਰ ਨਹੀਂ ਆਉਂਦੀ ਉਸਤਾਦ ਨਹੀਂ, ਜਦੋਂ ਉਹਨੂੰ ਖਿੱਚ ਲੈਂਦੇ ਨੇ ਤੇ ਉਹ ਤੜਫ ਰਹੀ ਹੁੰਦੀ ਆ, ਉਦੋਂ ਮਾਰਦੇ ਨੇ ਕਈ। ਉਸਤਾਦ ਜੀ ਸਿਰਫ ਡਾਂਗ ਲੈਣੇ, ਬਾਂਸ ਲੈਣਾ ਉਹਨਾਂ ਨੇ 5 ਵਜੇ ਵੱਜਦਾ ਹੁੰਦਾ ਹੈ। ਉਹ ਜਿੱਥੇ ਉਹਨਾਂ ਨੇ ਵੇਖਣੀ ਹੈ ਨਾ ਕਿਨਾਰੇ ਅੱਛਾ, ਤੇ, ਮਾਰਤੀ ਤੈਨੂੰ ਕੱਢਣਾ ਕਿੱਦਾਂ? ਉਹ ਇੰਜ ਹੋ ਜਾਂਦੀ ਹੈ। ਨਹੀਂ ਤੇ ਫਿਰ ਉਹਨੂੰ ਫੜਨਾ ਕਿੱਦਾਂ? ਉਹਦੇ ਹੱਥ ਕਿੱਦਾਂ ਨਾ ਫੜਨਾ ਉਸਤਾਦ ਜੀ, ਹੋਰ ਕਿੱਦਾਂ? ਮਤਲਬ ਇੱਥੇ ਹੀ ਮਾਰ ਦੇਣ ਜਾਏਗਾ ਕਰ। ਨਹੀਂ ਇੱਧਰ ਨਹੀਂ, ਜਿਹੜੀ ਕਰੀਬ ਆਉਂਦੀ ਹੈ ਮੱਛੀ ਉਹਨੂੰ ਡਾਂਗ ਮਾਰਦੇ ਨੇ, ਹਾਂ। ਉਹ ਮੱਛਲੀ ਫਿਰ ਉਲਟੀ ਹੋ ਜਾਂਦੀ ਹੈ, ਅੱਛਾ, ਫਿਰ ਉਹਨੂੰ ਫੜ ਲੈਂਦੇ ਨੇ। ਮੇਰੇ ਕੋਲ ਸਮਝ ਆ ਰਹੀ। ਹਾਂਜੀ ਉਸਤਾਦ ਜੀ, ਹਾਂਜੀ ਹੁੰਦਾ, ਹੋਰ ਕਿੱਦਾਂ ਹੁੰਦਾ? ਰਾਜੀ ਇਹਨੇ ਡਾਂਗ ਮਾਰੀ, ਮੱਛੀ ਨਿਕਲੀ, ਉਹਨੇ ਚਿੱਤਰ ਮਾਰ। ਚਲਾ ਚੋਦਾ ਤੇਰੀ। ਉਹ ਕਈ ਨਹੀਂ ਦੇ ਮੱਛਲੀਆਂ ਨੇ ਡਾਈ ਮਾਰਦੀਆਂ ਨੇ, ਉੱਡਦੀਆਂ, ਉਹ ਉੱਡ ਕੇ ਨਾ ਇਧਰੋਂ ਆ ਕੇ ਪੁੱਛਲੇ ਦੇ ਮੂੰਹ ਤੇ। ਯਾਰ ਪਿਸਤੌਲ ਲੈ ਗਿਆ ਮਛਲੀਆਂ ਨੂੰ, ਇਹਨੇ ਇੰਜ ਮਾਰੀ ਠਾ, ਸਾਈਡ ਤੋਂ ਮਛਲੀ ਨੇ ਕਹਿੰਦੀ ਆ ਵੱਜੀ ਨਹੀਂ, ਵੱਜੀ ਨਹੀਂ। ਕਹਿੰਦਾ ਮੇਰੇ ਢਿੱਡ 'ਚ ਗੜੂ ਗੜੂ ਹੋਣ ਡਿਆ ਵਾ। ਮੈਂ ਵੇਖਿਆ ਤੇ ਢਿੱਡ 'ਚ ਮੱਛੀ ਬੜੀ ਹੈ ਤੇ ਕਮੀਜ਼ 'ਚ। ਉਸਤਾਦ ਜੀ ਅਸੀਂ ਗੱਲ ਕਰਨ ਦੇ ਸੀਗੇ, ਅਸੀਂ ਕਿਤੇ ਚੱਲੀਏ ਪਿੰਡ। ਵਾਕਈ ਉਸਤਾਦ ਜੀ ਕਸਮ ਹੈ 2 ਦਿਨ ਨਾ ਪਲਾਨ ਕਰੀਏ ਤੇ ਸ਼ਹਿਰਦਾਰੀ ਤੋਂ, ਸਿਟੀ ਚੋਂ ਹਟ ਕੇ ਨਾ ਪਿੰਡ, ਜਿਹੜਾ ਮਾਹੌਲ ਨੈਚੁਰਲ ਪਿੰਡ ਦਾ ਹੁੰਦਾ ਨਾ। 9 ਪੁਆਇੰਟ ਸਵੇਰੇ ਚੱਲਦੇ ਨੇ। ਲਓ ਜੀ ਨਾਜ਼ਰੀਨ, ਇਸ ਤੋਂ ਅਗਲਾ ਸ਼ੋਅ ਆਪਾਂ ਪਿੰਡ 'ਚ ਹੀ ਕਰਨਾ ਇਨਸ਼ਾਅੱਲਾ ਤਾਲਾ। ਆਪਣਾ ਬਹੁਤ ਖਿਆਲ ਰੱਖੋ। ਕਿਸੇ ਐਸੇ ਪਿੰਡ 'ਚ ਜਾਈਏ ਜਿੱਥੇ ਮਾਲਟੇ ਵੀ ਲੱਗੇ ਤੋੜ ਕੇ। ਯਾਰ ਸਾਨੂੰ ਕੋਈ ਪਿੰਡ ਵਾਲਾ ਵੀ ਬੰਦਾ ਯਾਰ, ਬੜੇ ਮਾਸ਼ਾਅੱਲਾ ਉਸਤਾਦ ਜੀ, ਉਹ ਸਾਨੂੰ ਐਮਆਰ ਸਜਾਦ ਜਾਨੀ ਤੇ ਮੇਰੇ ਕੋਲ ਮਿਸਟਰ ਸਜਾਦ ਜਾਨੀ @gmail.com ਤੇ ਮੇਲ ਕਰੋ। ਪਿੰਡ ਐਸਾ ਹੋਵੇ ਜਿਹਦੇ ਦੂਰ, ਸ਼ਹਿਰ ਬਹੁਤ ਦੂਰ ਹੋਵੇ, ਜਿੱਥੋਂ ਫੁੱਲ ਪਿੰਡ ਹੋਵੇ, ਫੁੱਲ ਪਿੰਡ ਹੋਵੇ, ਔਰ ਉੱਥੇ ਬਾਗ ਵੀ ਹੋਣ, ਉੱਥੇ ਹਵੇਲੀ ਵੀ ਹੋਵੇ, ਹਵੇਲੀ ਵੀ, ਖੂਹ ਵੀ, ਮੰਜੀਆਂ ਰੱਖ ਕੇ, ਔਰ ਜੇ ਉਹ ਨਿਜ਼ਾਮ ਹੋਵੇ, ਔਰ ਉੱਥੇ ਸਾਰਾ ਕੁਝ, ਔਰ ਉੱਥੇ ਲੰਗਰ ਵੀ ਉੱਥੇ ਪਕਾਈਏ। ਉਸਤਾਦ ਜੀ ਉਹ ਗੁੜ ਦੀ ਸਵੇਰੇ ਸਵੇਰੇ। ਲੇਕਿਨ ਜਿੰਨੇ ਮੇਲ ਕਰਨੀ ਨਾ ਸਾਨੂੰ, ਇਹ ਨਾ ਹੋਵੇ ਸਾਡੇ ਜਾਣ ਤੱਕ ਉਹ ਪਿੰਡ ਰਵੇ ਹੀ ਨਾ, ਇਹਨੇ ਬੰਦੇ ਉੱਥੇ ਬੁਲਾ ਲੈ ਕਿ ਆ ਜਾਓ, ਇਹ ਜਾਨੀ ਟੀਮ ਆ ਰਹੀ ਹੋ, ਆ ਜਾਓ। ਦੱਸਣਾ ਨਹੀਂ ਕਿਸੇ ਨੂੰ, ਇਹ ਪਹਿਲੇ ਜੇਨ 'ਚ ਰੱਖਣਾ। ਸਹੀ ਤੁਰਬੀਲਾ ਚਲੀਏ ਉਹ ਸ਼ਵੇਬ ਭਾਈ ਕੋ। ਹਾਨੀ ਤਰਬੇਲੇ ਨਹੀਂ ਤਰਬੇਲੇ ਦੇ, ਉਹਨਾਂ ਨੇ ਸਾਨੂੰ ਇਨਵਾਈਟ ਕੀਤਾ। नहीं पिंड जाना पहले, मेरा दिल कर रहा है किसी खुली जगह जानो, मेरा दम घुटता है यहाँ पे। आप मंगला चलिए, मंगला जो मंगला चलते हैं। नहीं यार किते बुद्धा ਨੂੰ ਚੱਲਾਂਗੇ। ठीक, ओके ਇਹਨੂੰ ਫ੍ਰਿਜ ਚ ਰੱਖ ਲਾ। अन्ना जी चली जाइए। ਫ੍ਰਿਜ ਚ ਰੱਖ ਲਾ। ਤਾਜੀ ਹੁਣ ਮਾਫੀ ਮਿਲ ਗਈ ਨਾ, ਮਾਫੀ ਤੇ ਓਕੇ। ਮਾਫੀ ਨਾ ਕੋ ਮੰਗ ਯਾਰ, ਜਿਹੜੇ ਤਾਜੀ ਉਧਰੋਂ ਵੀ ਮੰਗਾ ਦਿਓ ਜੇ ਕੋਈ ਰਹਿ ਗਏ ਆ ਜਿਨ੍ਹਾਂ ਨੇ ਹੱਲੇ ਵੀ। ਪਰ ਯਾਰ ਮੈਂ ਨਾਜ਼ਰੀਨ ਤੁਹਾਨੂੰ ਦੱਸਦਾ, ਤੁਹਾਨੂੰ ਸਾਰਿਆਂ ਨੂੰ ਅੱਜ ਤੋਂ ਬਾਅਦ ਇੱਥੋਂ ਕੋ ਗਿਆ ਤੁਸੀਂ ਮੇਰੇ ਤੇ ਨਹੀਂ, ਤੁਹਾਡੀ ਮਿਹਰਬਾਨੀ ਕਲੇ ਭਾਈ ਦੱਸ ਕੇ ਜਾਣਾ ਤੁਸੀਂ, ਨਹੀਂ ਤੇ ਮੈਂ ਕੈਮਰਾ ਲਾ ਕੇ ਸਿੱਧਾ ਤੁਹਾਡੇ ਘਰ ਆ ਜਾਣਾ ਕਿ ਇੱਧਰ ਦੱਸੋ ਭਾਜੀ ਇਹਨਾਂ ਨੂੰ। ਤੂੰ ਕਸਮ ਨਾਲ ਮੈਨੂੰ ਡਰ ਹੀ ਲੱਗਾ ਰਿਹਾ, ਮੈਨੂੰ ਉਹਨਾਂ ਘਰੋਂ ਨਹੀਂ ਨਸੀ ਪ੍ਰੈਸ਼ਰ ਜਿੰਨਾ ਤਾਜੀ ਦਾ ਲੈ ਵੀ ਹੁਣ ਨਹੀਂ ਆ ਰਹੇ 3-4 ਦਿਨ। ਚਲੋ ਨਾਜ਼ਰੀਨ ਕੋਈ ਗੱਲ ਨਹੀਂ, ਠੀਕ ਹੈ ਜੀ, ਆਪਣਾ ਖਿਆਲ ਰੱਖੋ, ਤੁਹਾਡੇ ਨਾਲ ਕੱਲ ਫਿਰ ਮੁਲਾਕਾਤ ਹੋਏਗੀ।